ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ। ਪ੍ਰੋਗਰਾਮ ਸੱਚਾ ਸੱਚ ਵਿੱਚ ਜੁੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਭੈਣਾਂ ਭਰਾਵਾਂ ਨੂੰ ਆਦਾਬਰਸ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 25 ਅਗਸਤ 2025 10 ਭਾਦੋ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਮੇਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਵਰਕਿੰਗ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਕੈਨੇਡਾ ਤੋਂ ਸਰਦਾਰ ਜਤਿੰਦਰ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰਨ ਲਈ ਕਿਹਾ ਹੈ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਤਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਹੜੀ ਇਹ ਘਟਨਾ ਹੈ ਵਰਲਡ ਵਾਈਡ ਜਿਹੜੀ ਹੈ ਔਰ ਸੁਰੱਖਿਆ ਦਾ ਵਿਸ਼ਾ ਜਿਹੜੀ ਉਹ ਬਣੀ ਹੋਈ ਹੈ। ਸੋ ਪਿਛਲੇ ਦਿਨੀ ਫਲੋਰੀਡਾ ਵਿੱਚ ਇੱਕ ਟਰੱਕ ਹਾਦਸਾ ਹੋਇਆ ਜਿਸ ਵਿੱਚ 3 ਬੇਗੁਨਾਹ ਜਾਨਾਂ ਗਈਆਂ। ਸੋ ਇਸ ਟਰੱਕ ਦਾ ਡਰਾਈਵਰ ਤਰਨਤਾਰਨ ਦੇ ਨੇੜੇ ਰਟੋਲ ਪਿੰਡ ਦਾ ਵਾਸੀ 28 ਸਾਲਾ ਹਰਜਿੰਦਰ ਸਿੰਘ ਹੈ। ਸੋ ਇਹ ਬਹੁਤ ਹੀ ਦੁਖਦਾਈ ਘਟਨਾ ਹੈ। ਸੋ ਸੰਸਾਰੋਂ ਤੁਰ ਜਾਣ ਵਾਲਿਆਂ ਨਾਲ ਸਾਡੀ ਜਿਹੜੀ ਹੈ ਪੂਰੀ ਹਮਦਰਦੀ ਹੈ। ਸੋ ਪਰ ਇਸ ਘਟਨਾ ਦੀ ਆੜ ਵਿੱਚ ਜਿੱਥੇ ਇੱਕ ਪਾਸੇ ਹਿੰਦੂ ਤਵੀਆਂ ਨੇ ਜਾਲੀ ਗੋਰਿਆਂ ਦੇ ਨਾਵਾਂ ਦੀਆਂ ਆਈਡੀਆਂ ਰਾਹੀਂ ਸਿੱਖਾਂ ਦੇ ਖਿਲਾਫ ਧੂਆਂਧਾਰ ਪ੍ਰਚਾਰ ਕੀਤਾ ਹੈ ਉੱਥੇ ਅਮਰੀਕਾ ਦੇ ਖਿਲਾਫ ਵੀ ਸਿੱਖਾਂ ਨਾਲ ਹਮਦਰਦੀ ਦੇ ਨਾਂ ਥੱਲੇ ਇੱਕ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਹੈ। ਸੋ ਇਸ ਸੰਬੰਧੀ ਪਟੀਸ਼ਨ ਵੀ ਲਾਂਚ ਕੀਤੀ ਗਈ ਹੈ ਔਰ ਹੈਰਾਨੀ ਇਸ ਗੱਲ ਦੀ ਹੈ ਕਿ ਕੈਨੇਡਾ ਵਿੱਚ ਨਿੱਜਰ ਕਤਲ ਮਾਮਲੇ ਵਿੱਚ ਚੁੱਪ ਰਹਿਣ ਵਾਲੀ ਪੰਜਾਬ ਸਿੱਖ ਲੀਡਰਸ਼ਿਪ ਇਸ ਮੁੱਦੇ ਤੇ ਅਮਰੀਕਾ ਦੇ ਖਿਲਾਫ ਹਿੰਦੂ ਤਵੀਆਂ ਦੀ ਕੁਹਾੜੀ ਦਾ ਦਸਤਾ ਬਣੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਜਤਿੰਦਰ ਸਿੰਘ ਜਿਹੜੇ ਸਾਡੇ ਨਾਲ ਬਹੁਤ ਲੰਮੇ ਸਮੇਂ ਤੋਂ ਜੁੜੇ ਹੋਏ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਬੇਸ਼ੱਕ ਉਹਨਾਂ ਦੀ ਸਿੰਘਣੀ ਸਾਹਿਬਾ ਕਾਫੀ ਗੰਭੀਰ ਤੌਰ 'ਤੇ ਬਿਮਾਰੀ ਦੇ ਨਾਲ ਜੂਝ ਰਹੇ ਨੇ ਪਰ ਜਦੋਂ ਉਹਨਾਂ ਨੂੰ ਸਾਡੇ ਟੋਰਾਂਟੋ ਆਉਣ ਦਾ 15 ਅਗਸਤ ਦੀ ਸ਼ਾਮ ਜਿਹੜੀ ਕਿ ਕਮਿਊਨਿਟੀ ਸੈਂਟਰ ਦੇ ਵਿੱਚ ਸਿੱਖ ਨੇਸ਼ਨ ਦਾ ਪਾਸਟ ਪ੍ਰੈਜ਼ੈਂਟ ਐਂਡ ਫਿਊਚਰ ਜਿੱਥੇ ਇਸ ਮੁੱਦੇ ਦੇ ਉੱਤੇ ਵਿਚਾਰ ਗੋਸ਼ਟੀ ਸੀ ਨਾਲ ਦੀ ਨਾਲ ਟੀਵੀ 84 ਦੀਆਂ ਐਪਸ ਔਰ ਵੈਬਸਾਈਟ ਲਾਂਚ ਕੀਤਾ ਗਿਆ ਔਰ ਉਹਨਾਂ ਨੇ ਪਹਿਲਾਂ ਤਾਂ ਇਹ ਕਿਹਾ ਕਿ ਵੀ ਉਹ ਨਹੀਂ ਆ ਪਾਉਣਗੇ ਪ੍ਰੋਗਰਾਮ 'ਚ ਲੇਕਿਨ ਉਹਨਾਂ ਨੇ ਕਿਹਾ ਵੀ ਉਹ ਜ਼ਰੂਰ ਮਿਲਣਾ ਚਾਹੁੰਦੇ ਨੇ। ਉਹ ਆਏ ਬਰੀਫ ਕਿਉਂਕਿ ਉਹਨਾਂ ਦੀ ਸਿੰਘਣੀ ਸਾਹਿਬਾ ਹਸਪੀਟਲ 'ਚ ਨੇ ਉਹਨਾਂ ਦੀ ਬੇਟੀ ਵੀ ਜਿਹੜੀ ਟੇਕ ਕੇਅਰ ਕਰ ਰਹੀ ਸੀ ਔਰ ਜਿਹੜੀ ਬੜੀ ਇਹ ਸਾਰੇ ਸਿੱਖ ਇਸ਼ੂਜ਼ ਦੇ ਵਿੱਚ ਦਿਲਚਸਪੀ ਰੱਖਦੀ ਹੈ ਫਿਲਾਸਫਰ ਹੀ ਉਹਨੂੰ ਮੈਂ ਕਹਿੰਦਾ ਹੁੰਦਾ ਬੱਚੀ ਨੂੰ ਔਰ ਉਹ ਆਏ ਔਰ ਉਹਨਾਂ ਨੇ ਕਿਹਾ ਜੀ ਇਹ ਸਾਡੀ ਸੇਵਾ ਹੈ ਟੀਵੀ 84 ਲਈ। ਔਰ ਮੈਨੂੰ ਹਮੇਸ਼ਾ ਹੀ ਜਦੋਂ ਮੈਂ ਦੇਖਦਾ ਹਾਂ ਵੀ ਇੱਕ ਪਾਸੇ ਉਹ ਤਬਕਾ ਵੀ ਹੈ ਜਿਨ੍ਹਾਂ ਨੂੰ ਰੱਬ ਨੇ ਬਹੁਤ ਕੁਛ ਦਿੱਤਾ ਹੋਇਆ ਹੈ ਪਰ ਜਦੋਂ ਪੰਥ ਜਾਂ ਕੌਮ ਪ੍ਰਤੀ ਕੁਛ ਕਰਨ ਦਾ ਮੌਕਾ ਆਉਂਦਾ ਹੈ ਤੇ ਗੱਲਾਂ ਬਹੁਤ ਸਾਰੀਆਂ ਕਰਦੇ ਨੇ ਲੇਕਿਨ ਅਲਟੀਮੇਟਲੀ ਡਿਲੀਵਰ ਨਹੀਂ ਕਰਦੇ। ਕੋਈ ਇੱਕ ਇਸ਼ੂ ਤੇ ਨਹੀਂ ਬਹੁਤ ਵਾਰ ਹੁਣ ਤਾਂ
ਆਲਮੋਸਟ 4 ਦਹਾਕਿਆਂ ਦੇ ਤਜਰਬੇ ਤੋਂ ਬਾਅਦ ਮੈਂ ਇਹ ਕਹਿ ਸਕਦਾ। ਪਰ ਦੂਸਰੇ ਪਾਸੇ ਉਹ ਕਿਰਤੀ ਵੀਰ, ਕਿਰਤੀ ਗੁਰਸਿੱਖ ਵੀਰ ਭੈਣਾਂ ਨੇ ਜਿਨ੍ਹਾਂ ਦੇ ਸੀਮਤ ਸਾਧਨ ਨੇ, ਚੈਲੰਜਸ ਵੀ ਜਿਨ੍ਹਾਂ ਦੇ ਸਾਹਮਣੇ ਬਹੁਤ ਜ਼ਿਆਦਾ ਨੇ, ਪਰਿਵਾਰਕ ਵੀ ਔਰ ਦੂਸਰੇ ਵੀ। ਹੁਣ ਤਾਂ ਆਰਥਿਕ ਤੌਰ 'ਤੇ ਜੋ ਇਸ ਵੇਲੇ ਇਕੋਨਮੀ ਦਾ ਹਾਲ ਕੈਨੇਡਾ 'ਚ ਹੈ ਜਾਂ ਅਮਰੀਕਾ 'ਚ ਵੀ ਜੋ ਇਸ ਵੇਲੇ ਟਰੱਕਿੰਗ ਇੰਡਸਟਰੀ ਦੇ ਨਾਲ ਹੋ ਰਿਹਾ ਜਾਂ ਹੋਏਗਾ, ਇਸ ਦਾ ਆਫਟਰ ਇਫੈਕਟ। ਲੇਕਿਨ ਇਹਦੇ ਬਾਵਜੂਦ ਜਿਹੜਾ ਮੈਂ ਸਮਝਦਾ ਵੀ ਸਾਰੀਆਂ ਹੀ ਪੰਥਕ ਧਿਰਾਂ ਜਾਂ ਪੰਥਕ ਜਥੇਬੰਦੀਆਂ ਜਿਹੜੀਆਂ ਕੰਮ ਕਰਦੀਆਂ ਨੇ, ਉਹਨਾਂ ਦਾ ਵੱਡਾ ਆਧਾਰ ਜਿਹੜਾ ਕਿਰਤੀ ਗੁਰਸਿੱਖ ਵੀਰ ਭੈਣਾਂ ਹੀ ਨੇ। ਔਰ ਮੇਰੇ ਲਈ ਉਹ ਅਲਫਾਜ਼ ਨਹੀਂ ਨੇ। ਵੀਰ ਜਤਿੰਦਰ ਸਿੰਘ ਬਹੁਤ ਕਮਿਟਡ ਨੇ ਹਰ ਪੱਖ ਤੋਂ। ਸਵੇਰੇ ਸ਼ਾਮ ਉਹਨਾਂ ਦੀ ਅਰਦਾਸ ਵੀ ਖਾਲਿਸਤਾਨ ਲਈ ਹੁੰਦੀ ਹੈ। ਹਰ ਸਾਹ ਵੀ ਜਿਵੇਂ ਉਹਨਾਂ ਨੂੰ ਚਾਅ ਚੜ੍ਹ ਜਾਂਦਾ ਜਦੋਂ ਵੀ ਕੋਈ ਉਤਸ਼ਾਹ ਵਾਲੀ ਖਬਰ ਹੁੰਦੀ ਹੈ, ਉਦਾਸ ਵੀ ਹੋ ਜਾਂਦੇ ਨੇ। ਸੋ ਮੈਂ ਜਿੱਥੇ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਉਹਨਾਂ ਦੇ ਸਿੰਘਣੀ ਸਾਹਿਬਾਂ ਉਹ ਬਿਮਾਰੀ ਤੋਂ ਸੁਰਖਰੂ ਹੋਣ, ਉੱਥੇ ਨਾਲ ਦੀ ਨਾਲ ਉਹਨਾਂ ਨੂੰ ਹਿੰਮਤ ਵੀ ਦੇਣ, ਕਿਉਂਕਿ ਜਦੋਂ ਕੋਈ ਵੀ ਘਰ ਦੇ ਵਿੱਚ ਬਿਮਾਰ ਹੁੰਦਾ ਹੈ ਤੇ ਬਾਕੀ ਪਰਿਵਾਰ ਦੇ ਲਈ ਜਿਹੜਾ ਹੈ ਉਹ ਬਹੁਤ ਜ਼ਿਆਦਾ ਜਿਹੜਾ ਉਹਨਾਂ ਨੂੰ ਪੇਸ਼ੈਂਸ, ਇੱਕ ਤਾਂ ਵੈਸੇ ਹੀ ਪੇਸ਼ੈਂਟ ਲਫ਼ਜ਼ ਆਪਣੇ ਆਪ 'ਚ ਪੇਸ਼ੈਂਸ ਜੋ ਆਇਆ ਉਹ ਤਾਂ ਜਿਸ 'ਚੋਂ ਗੁਜ਼ਰ ਹੀ ਰਿਹਾ ਹੁੰਦਾ, ਪਰ ਜਿਹੜੇ ਉਹਨਾਂ ਦੇ ਕੇਅਰ ਟੇਕਰ ਹੁੰਦੇ ਨੇ, ਪਰਿਵਾਰ ਹੁੰਦਾ ਹੈ, ਉਹਨਾਂ ਦੇ ਲਈ ਇੱਕ ਵੱਡਾ ਚੈਲੰਜ ਹੁੰਦਾ। ਸੋ ਵੀਰ ਜਤਿੰਦਰ ਸਿੰਘ ਜੀ ਔਰ ਸਮੁੱਚਾ ਪਰਿਵਾਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਘਟਨਾ ਇਹ 12 ਅਗਸਤ ਦੀ ਹੈ ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਤੇ ਆਲਮੋਸਟ 10-12 ਦਿਨਾਂ ਬਾਅਦ, ਹਾਲਾਂਕਿ ਫਰਾਈਡੇ ਇਹ ਘਟਨਾ ਜਦੋਂ ਅਸੀਂ ਪ੍ਰੋਗਰਾਮ ਕੀਤਾ ਹੈ, ਮੇਰੇ ਕੋਲ ਥੋੜੀ ਬਹੁਤ ਉਹਦੀ ਜਾਣਕਾਰੀ ਸੀ ਜਿਹੜੀ ਪਟੀਸ਼ਨ ਇੱਕ ਚੱਲ ਰਹੀ ਸੀ। ਲੇਕਿਨ ਇਹ ਵੀ ਦੇਖਣ ਵਾਲੀ ਗੱਲ ਹੈ ਵੀ ਜਿਹੜੀ ਘਟਨਾ 12 ਅਗਸਤ ਨੂੰ ਹੁੰਦੀ ਹੈ ਉਹ ਇੰਨੇ ਦਿਨ ਪਹਿਲੇ ਕਿਉਂ ਜਿਹੜੀ ਹੈ ਉਸ ਦੇ ਉੱਤੇ ਬਹੁਤੀ ਚਰਚਾ ਨਹੀਂ ਹੋਈ, ਕਿਉਂਕਿ ਐਕਸੀਡੈਂਟ ਤਾਂ ਕਿਤੇ ਵੀ ਦੁਖਦਾਈ ਹੁੰਦਾ ਹੈ। ਔਰ ਜਿਹੜਾ ਐਕਸੀਡੈਂਟ ਇਹ ਫਲੋਰੀਡਾ ਦੇ ਵਿੱਚ ਵਾਪਰਿਆ, ਹਰਜਿੰਦਰ ਸਿੰਘ ਰਟੌਲ ਨਿਵਾਸੀ ਯੰਗ ਨੌਜਵਾਨ 28 ਸਾਲਾਂ ਦਾ, ਜਿਹੜਾ ਬੇਸ਼ੱਕ ਉਸ ਦੀ ਇੱਕ ਵੱਡੀ ਗਲਤੀ ਹੈ, ਉਹਨੇ ਐਨ ਉਸ ਥਾਂ ਤੇ ਜਿੱਥੇ ਸਾਈਨ ਸੀ ਕਿ ਯੂ ਟਰਨ ਨਹੀਂ ਲਈ ਜਾ ਸਕਦੀ ਉੱਥੇ ਯੂ ਟਰਨ ਲਈ, ਲੇਕਿਨ ਉਹਨਾਂ ਦੇ ਪਿੱਛੇ ਜਿਹੜੀ ਇੱਕ ਬੜੀ ਤੇਜ਼ੀ ਦੇ ਨਾਲ ਤੇਜ਼ ਸਪੀਡ ਗੱਡੀ ਆ ਰਹੀ ਸੀ। ਹਾਲਾਂਕਿ ਜਿਹੜੇ ਵੀ ਅਮਰੀਕਾ, ਕੈਨੇਡਾ ਜਾਂ ਵੈਸਟਰਨ ਮੁਲਕਾਂ 'ਚ ਡਰਾਈਵ ਕਰਦੇ ਨੇ ਉਹਨਾਂ ਨੂੰ ਉਨਾ ਡਿਸਟੈਂਸ ਰੱਖਣ ਦੀ ਜਿਹੜੀ ਹੈ ਉਹ ਹਦਾਇਤ ਹੁੰਦੀ ਹੈ, ਕਿਉਂਕਿ ਔਰ ਕਿਸੇ ਵੀ ਕੇਸ ਜਦੋਂ ਕੋਈ ਗੱਡੀ ਆ ਕੇ ਪਿੱਛੋਂ ਵੱਜੇ, ਨੋ ਮੈਟਰ ਕੌਣ ਕੀ ਹੋਏ, ਦੋਸ਼ ਉਹਦੇ ਤੇ ਮੰਨਿਆ ਜਾਂਦਾ ਹੈ। ਲੇਕਿਨ ਅਸੀਂ ਇਸ ਬਹਿਸ 'ਚ ਜੇ ਨਾ ਵੀ ਜਾਈਏ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਦੇ ਵਿੱਚ 3 ਜਿਹੜੇ ਕਾਰ ਦੇ ਸਵਾਰ ਸਨ ਸਣੇ ਡਰਾਈਵਰ ਦੇ, ਉਹ ਗੱਡੀ ਪਿੱਛੋਂ ਆ ਕੇ ਵੱਜੀ, ਅੰਦਰ ਤੱਕ ਧੱਸ ਗਈ। ਜਿਹੜੀਆਂ ਉਹਦੀਆਂ ਪਿਕਚਰਸ ਵੀ ਨੇ ਉਹ ਬੜੀਆਂ ਖੌਫਨਾਕ ਨੇ, ਉਹਨਾਂ ਦੀ ਮੌਤ ਹੋਈ। ਔਰ ਜ਼ਾਹਰ ਹੈ ਕਿ ਇਹ ਘਟਨਾ ਇਸ ਨੇ ਜਿੱਥੇ ਜਿਹੜੇ ਜਿਨ੍ਹਾਂ ਪਰਿਵਾਰਾਂ ਦਾ ਕੋਈ ਵੀ ਡੀਅਰ ਵਨ ਜਾਂਦਾ ਹੈ, ਔਰ ਜ਼ਾਹਰ ਹੈ ਕਿ ਕੈਲੀਫੋਰਨੀਆ ਤੋਂ ਜਿਹੜੀ ਪ੍ਰੈਸ ਰਿਲੀਜ਼ 'ਚ ਬੜਾ ਖੂਬਸੂਰਤ ਗੁਰਬਾਣੀ ਦੀ ਕੋਟ ਦੇ ਨਾਲ ਹੀ ਉਹਨਾਂ ਨੇ ਇਸ ਨੂੰ ਡਿਸਕਸ ਕੀਤਾ ਸੀ ਕਿ ਜਿਨ ਕੇ ਬੰਕੇ ਘਰੀ ਨਾ ਆਇਆ ਤਿੰਨ ਕਿਉਂ ਰਹਿਣ ਵਿਹਾਣੀ। ਔਰ ਬੇਸ਼ੱਕ ਇਹ ਜੰਗ ਦਾ ਦੇ ਉਸ ਬਾਬਰ ਦੇ ਹਮਲੇ ਵੇਲੇ ਦੀ ਤੁਕ ਹੈ ਕਿ ਭਾਈ ਕਿਵੇਂ ਜਦੋਂ ਵੀ ਜਿਨ੍ਹਾਂ ਦੇ ਸੋਹਣੇ ਸ਼ਾਮੀ ਘਰੀ ਨਹੀਂ ਪਰਤਦੇ ਉਹਨਾਂ ਦੀ ਰਾਤ ਕਿਵੇਂ ਗੁਜ਼ਰਦੀ। ਸੋ ਕੋਈ ਵੀ ਹਾਦਸਾ ਹੋਏ, ਔਰ ਅਨਫੋਰਚੂਨੇਟਲੀ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਬਹੁਤ ਸਾਰਾ ਕੁਝ ਜਿਹੜਾ ਹੈ ਉਹ ਹੁਣ ਵਹੀਕਲਸ ਨਾਲ ਹੀ ਜੁੜਿਆ ਹੋਇਆ ਹੈ, ਹਾਦਸਿਆਂ 'ਚ ਹਜ਼ਾਰਾਂ ਲੋਕ ਮਾਰੇ ਜਾਂਦੇ ਨੇ। ਇੱਕ ਦੁਖਦਾਈ ਹਾਦਸਾ ਸੀ ਜਿਹਦੇ 'ਚ ਜ਼ਾਹਰ ਹੈ ਗਲਤੀ ਡਰਾਈਵਰ ਦੀ ਹੈ ਜਿਹਨੇ ਯੂ ਟਰਨ ਲਿਆ, ਔਰ ਜ਼ਾਹਰ ਹੈ ਪਿਛਲੇ ਵੀ, ਕਿਉਂਕਿ ਜਦੋਂ ਅਸੀਂ ਕਿਸੇ ਵੀ ਇਸ਼ੂ ਨੂੰ, ਔਰ ਜਦੋਂ ਕੁਛ ਇੱਕ ਤਾਂ ਜਜ਼ਬਾਤੀ ਮੋਡ ਹੁੰਦਾ ਜਦੋਂ ਤੁਸੀਂ ਕੋਈ ਗੱਲ ਕਰ ਰਹੇ ਹੁੰਦੇ ਹੋ, ਉਦੋਂ ਜੋ ਖਬਰ ਆਈ ਇੱਧਰ ਉੱਧਰ ਬਿਆਨਬਾਜ਼ੀਆਂ, ਔਰ ਅਸੀਂ ਜਿਵੇਂ ਜਿਹਨੂੰ ਨੀ ਜਰਕ ਰਿਐਕਸ਼ਨ ਕਹਿੰਦੇ ਨੇ ਉਹ ਕਰਨ 'ਚ ਤਾਂ ਅਸੀਂ ਮਾਹਿਰ ਹੈ, ਔਰ ਬਹੁਤ ਵਾਰੀ ਅਸੀਂ ਫੋਲੋ ਵੀ ਨਹੀਂ ਕਰਨਾ ਔਰ ਗੱਲ ਉੱਥੇ ਹੀ ਰਹਿ ਜਾਂਦੀ ਹੁੰਦੀ ਹੈ। ਬਿਆਨ ਦਿੱਤਾ ਅਸੀਂ ਦੇਖ ਲਾਂਗੇ, ਗੋਰਾ ਨਸਲਵਾਦ ਹੈ ਇੱਧਰ ਤੇ ਉੱਧਰ, ਅਸੀਂ ਇਹ ਭੁੱਲ ਜਾਂਦੇ ਹਾਂ ਕਿ ਵੀ ਇਹ ਜਦੋਂ ਵੀ ਕੋਈ ਐਸਾ ਹਾਦਸਾ ਪਹਿਲਾਂ ਉਸ ਸਾਰੇ ਦੇ ਫੈਕਟਸ ਨੂੰ ਦੇਖੋ, ਨੋ ਮੈਟਰ ਕਿੰਨਾ ਇਮੋਸ਼ਨਲ ਮਾਹੌਲ ਜ਼ਾਹਰ ਹੈ ਸਾਡੇ ਲਈ। ਜਦੋਂ ਵੀ ਕਿਤੇ ਕਮਿਊਨਿਟੀ ਦਾ ਕੋਈ ਮੈਂਬਰ, ਨੋ ਮੈਟਰ ਕਿੰਨਾ ਸੀਰੀਅਸ ਕੋਈ ਮਰਡਰ ਵੀ ਹੁੰਦਾ ਹੈ, ਇਹ ਤਾਂ ਐਕਸੀਡੈਂਟ ਹੈ, ਐਕਸੀਡੈਂਟ ਦੀ ਵਜ੍ਹਾ ਕਰਕੇ 3 ਜਾਨਾਂ ਗਈਆਂ, ਸੋ ਹਮਦਰਦੀ ਕਮਿਊਨਿਟੀ ਦੀ ਹੋਏਗੀ ਇੱਕ ਪਾਸਿਓਂ। ਲੇਕਿਨ ਜਿਹੜਾ ਅਸੀਂ ਇਹ ਦੇਖਦੇ ਹਾਂ ਕਿ ਦੁਸ਼ਮਣ ਸਾਡਾ, ਕਿਉਂਕਿ ਸਾਡੀ ਇਸ ਵੇਲੇ ਲੜਾਈ ਜਿਹੜੀ ਫੋਕਸਡ ਲੜਾਈ ਹੈ ਉਹ ਹਿੰਦੂਤਵੀ ਤਾਕਤਾਂ ਦੇ ਨਾਲ ਹੈ, ਜਿਹੜੀ ਇਕੱਲੇ ਉਸ ਸੈਟਅਪ 'ਚ ਹੀ ਨਹੀਂ ਉਹਨਾਂ ਨੇ
ਟੋਟਲ ਵਾਰ ਸਿੱਖਾਂ ਦੇ ਉੱਤੇ ਵਿੱਢੀ ਹੋਈ ਪਿਛਲੇ 4 ਦਹਾਕਿਆਂ ਤੋਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਉਹਨਾਂ ਨੇ ਸਹਾਰਾ ਲੈ ਕੇ 5 ਆਈਜ਼ ਕੰਟਰੀਜ਼ ਦੇ ਵਿੱਚ ਵੀ ਸਾਨੂੰ ਟਾਰਗੇਟ ਕੀਤਾ ਹੋਇਆ। ਸੋ ਇਹਨਾਂ ਹਾਲਾਤਾਂ 'ਚੋਂ ਇਸ ਵੇਲੇ ਜਿਹੜੇ ਖਾਸ ਤੌਰ ਤੇ ਜਿਹਨਾਂ ਸਰਕਮਸਟਾਂਸਿਸ 'ਚ ਭਾਰਤ ਫਸਿਆ ਹੋਇਆ ਹੈ ਵਿਜ਼ਾ ਵੀ ਅਮਰੀਕਾ, ਕਿਉਂਕਿ ਇਕੱਲੀ ਗੱਲ ਟੈਰਿਫ ਤੱਕ ਮਹਿਦੂਦ ਨਹੀਂ ਹੈ ਜੀ 25% ਹੈ ਕਿ 50% ਹੈ। ਰੂਸ ਨਾਲ ਜੇ ਸਮਝੌਤਾ ਹੋ ਗਿਆ ਘਟ ਜਾਏਗਾ ਵੱਧ ਜਾਏਗਾ। ਇਸ ਵੇਲੇ ਭਾਰਤ ਦਾ ਐਜ਼ ਏ ਰੋਗ ਸਟੇਟ, ਦਹਿਸ਼ਤਗਰਦ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਸਟੇਟ ਦਾ ਇਮੇਜ, ਔਰ ਦੂਸਰਾ ਖਾਲਿਸਤਾਨ ਦਾ ਪਰਸਪੈਕਟਿਵ ਜਿਹੜਾ ਜ਼ਾਹਰ ਹੈ ਸਿੱਖਾਂ ਦੀ ਇੱਕ ਜੈਨੂਅਨ ਵੈਲ ਵਿਦਨ ਦਾ ਐਂਬਿਟ ਆਫ UN ਚਾਰਟਰ ਇੰਟਰਨੈਸ਼ਨਲ ਲਾਅ ਸਾਡੀ ਮੰਗ ਹੈ ਇਸ ਵੇਲੇ ਖਾਲਿਸਤਾਨ ਦਾ ਇਸ਼ੂ ਜਿਹੜਾ ਹੈ ਉਹ ਹਾਈਲਾਈਟਡ ਹੈ। ਔਰ ਜ਼ਾਹਰ ਹੈ ਵੀ ਅਸੀਂ ਜੇ ਕੋਈ ਇੰਟਰਨੈਸ਼ਨਲ ਇੰਟਰਵੈਂਸ਼ਨ ਦੇਖਦੇ ਹਾਂ ਔਰ ਅਮਰੀਕਾ ਬੀਇੰਗ ਏ ਸੁਪਰ ਪਾਵਰ ਅਲਟੀਮੇਟਲੀ, ਔਰ ਅਮਰੀਕਾ ਦੀ ਧਰਤੀ 'ਤੇ ਵੀ ਇੰਡੀਅਨ ਸਟੇਟ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਕੋਸ਼ਿਸ਼ ਕੀਤੀ। ਸੋ ਸਾਡੇ ਲਈ ਕਿਸੇ ਵੀ ਇਸ਼ੂ ਨੂੰ ਬਹੁਤ ਕੂਲਲੀ ਕਾਮਲੀ ਲੈ ਕੇ ਉਹਦੇ ਸਾਰੇ ਆਸਪੈਕਟ ਨੂੰ ਦੇਖਣ ਤੋਂ ਬਾਅਦ ਹੀ ਰਿਐਕਟ ਕਰਨਾ ਚਾਹੀਦਾ। ਪਰ ਇਸ ਮੁੱਦੇ 'ਤੇ ਵੀ ਇਹ ਹੋਇਆ ਕਿ ਜਿਹੜੀ ਘਟਨਾ 12 ਅਗਸਤ ਦੀ ਵਾਪਰੀ ਹੈ ਉਹ ਕਿਵੇਂ ਬੜੀ ਤੇਜ਼ੀ ਦੇ ਨਾਲ ਜਿਹੜੀ ਹੈ ਉਹ ਆਲਮੋਸਟ 10 ਦਿਨ ਬਾਅਦ ਉਹਨੂੰ ਫਲੇਅਰ ਅਪ ਕੀਤਾ ਜਾਂਦਾ ਹੈ। ਫਿਰ ਆਲ ਆਫ ਏ ਸਡਨ ਆਸਟ੍ਰੇਲੀਆ ਬੇਸਡ ਇੱਕ ਹਿੰਦੂ ਨਾਮ ਵਾਲੇ ਬੰਦਾ ਜਾਂ ਔਰਤ ਜੋ ਵੀ ਉਹਦਾ ਇੱਕ ਪਟੀਸ਼ਨ ਸ਼ੁਰੂ ਕੀਤੀ ਜਾਂਦੀ ਹੈ। ਫਿਰ ਇਹ ਆ ਜਾਂਦਾ ਜਿਹਦੇ ਤੇ 2 ਲੱਖ ਦਸਤਖਤ ਹੋ ਗਏ, 2.5 ਲੱਖ ਦਸਤਖਤ ਹੋ ਗਏ ਔਰ ਦਸਤਖਤ ਕਰੋ ਗਵਰਨਰ ਨੂੰ ਐਡਰੈਸਡ ਹੈ। ਫਿਰ ਖਬਰਾਂ ਇਹ ਪਲਾਂਟ ਕਰਤੀਆਂ ਜਾਂਦੀਆਂ ਨੇ ਕਿ ਜੀ ਉਹਨੂੰ ਹਰਜਿੰਦਰ ਸਿੰਘ ਜਾਂ ਦੂਜੇ ਨੂੰ ਉਹਨੂੰ 40 ਸਾਲ ਦੀ ਸਜ਼ਾ ਅਜੇ ਬੰਦਾ ਜਿਹੜਾ ਹੈ ਉਹਦੇ ਤੇ ਉਹਨੂੰ ਫੜਿਆ ਹੈ। ਜਦੋਂ ਕੇਸ ਟਰਾਇਲ 'ਚ ਜਾਂਦਾ ਹੈ, ਟਰਾਇਲ ਤੋਂ ਬਾਅਦ ਜਿਹੜਾ ਉਹ ਜਿਹੜੀਆਂ ਵੀ ਧਾਰਾਵਾਂ ਲੱਗਦੀਆਂ ਨੇ ਉਸ ਤੋਂ ਬਾਅਦ, ਲੇਕਿਨ ਜਿਹੜੀ ਖਬਰ ਫੈਲਾਈ ਗਈ ਕਿ ਜੀ ਦੇਖੋ 40 ਸਾਲ ਦੀ ਸਜ਼ਾ ਦੇ ਦਿੱਤੀ ਔਰ ਨਾਲ ਦੀ ਨਾਲ ਜਿਹੜਾ ਇਸ ਨੂੰ ਇੱਕ ਪਾਸੇ, ਔਰ ਤੁਸੀਂ ਜਿਹਨਾਂ ਨੂੰ ਹੁਣ ਸੋਸ਼ਲ ਮੀਡੀਆ ਦਾ ਪਤਾ ਹੈ ਕਿ ਵੀ ਜਾਲੀ ਆਈਡੀਆਂ ਕਿਵੇਂ ਇਹਨਾਂ ਨੇ ਬਣਾਈਆਂ ਨੇ, ਇਹਨਾਂ ਦਾ IT ਸੈਕਟਰ ਕਿਵੇਂ ਕੰਮ ਕਰਦਾ ਹੈ, ਜਿਨ੍ਹਾਂ ਨੇ ਡਿਸਇਨਫੋ ਲੈਬ ਜਿਹੜਾ ਇਹਨਾਂ ਦਾ ਸਾਰਾ ਨੈਟਵਰਕ ਐਕਸਪੋਜ਼ ਕੀਤਾ ਸੀ ਕਿ ਬਾਹਰਲੇ ਮੁਲਕਾਂ ਦੇ ਅਖਬਾਰਾਂ 'ਚ ਵੀ ਕਿਵੇਂ ਖਬਰਾਂ ਪਲਾਂਟ ਕਰਦੇ ਨੇ ਔਰ ਇੰਨੇ ਐਕਸੀਡੈਂਟ ਹੁੰਦੇ ਨੇ। ਆਲ ਆਫ ਏ ਸਡਨ ਜਿਹੜਾ ਇਹ ਫਲੋਰੀਡਾ ਵਾਲਾ ਐਕਸੀਡੈਂਟ ਜਿਹੜਾ ਹੈ ਇਹ ਠੀਕ ਹੈ ਵੀ ਅਮਰੀਕਾ ਦੇ ਵਿੱਚ ਇੱਕ ਸੈਂਟੀਮੈਂਟ ਅਗੇਂਸਟ ਇਲੀਗਲ ਇਮੀਗ੍ਰੈਂਟਸ ਹੈ, ਉਹ ਫਿਰ ਕਈ ਵਾਰ ਇਲੀਗਲ ਤੋਂ ਲੀਗਲ ਵਾਲਿਆਂ ਤੱਕ ਵੀ ਪਹੁੰਚ ਜਾਂਦਾ ਹੈ। ਉਹ ਜਿਹੜਾ ਅਮਰੀਕਾ ਦਾ ਇੱਕ ਉਹ ਮੀਡੀਆ ਹੈ ਜਿਨ੍ਹਾਂ ਨੂੰ ਸੂਟ ਕਰਦਾ ਹੈ ਕਿ ਉਹਨਾਂ ਨੇ ਉਸ ਐਂਟਾਈ ਇਮੀਗ੍ਰੈਂਟ ਸੈਂਟੀਮੈਂਟ ਉਹ ਵੀ ਵਿਪ ਅਪ ਕਰਦੇ ਨੇ। ਪਰ ਗੱਲ ਜਿਸ ਲੈਵਲ ਤੱਕ ਇੰਡੀਅਨ ਮੀਡੀਆ ਜਾਂ ਉਹਨਾਂ ਦੇ ਅੱਗੋਂ ਉਹਨਾਂ ਦੇ ਜਿਹੜੀਆਂ ਨੇ ਜਾਲੀ ਆਈਡੀਆ ਵਾਲਿਆਂ ਨੇ ਫੈਲਾਈ, ਪਹਿਲਾਂ ਤਾਂ ਉਹਨਾਂ ਨੇ ਉਹੀ ਕੋਈ ਵਿਲੀਅਮ ਹੈ, ਕੋਈ ਡੈਨੀਅਲ ਬਣਿਆ, ਕੋਈ ਰੌਨ ਬਣਿਆ, ਕੋਈ ਹੋਰ ਬਣਿਆ। ਪਹਿਲਾਂ ਤਾਂ ਉਹਨਾਂ ਨੇ ਉਹਨਾਂ ਆਈਡੀਜ਼ ਰਾਹੀਂ ਸਿੱਖਾਂ ਦੇ ਖਿਲਾਫ ਪ੍ਰੋਪੇਗੈਂਡਾ ਪੂਰਾ ਫਲੱਡ ਕੀਤਾ ਕਿ ਜੀ ਇਹ ਤਾਂ ਬਿਲਕੁਲ ਜਿਹੜੇ ਨੇ ਇਰਰਿਸਪੌਂਸਿਬਲ, ਇਹਨਾਂ ਨੂੰ ਭੁੱਲ ਗਿਆ ਮਤਲਬ, ਕਿਉਂਕਿ ਜਾਲੀ ਆਈਡੀ ਸੀ ਇਸ ਲਈ ਮੈਂ ਉਹਨਾਂ ਨੂੰ ਆਰਗੂ ਨਹੀਂ ਕਰ ਰਿਹਾ। ਔਰ ਜੇ ਯਾਦ ਹੋਏ ਕਿ ਜਦੋਂ ਕੋਵਿਡ ਹੋ ਕੇ ਹਟਿਆ ਸਭ ਤੋਂ ਵੱਡੀ ਜਿਹੜੀ ਕੰਟਰੀਬਿਊਸ਼ਨ ਮੰਨੀ ਗਈ ਉਸ ਵੇਲੇ ਦੇ ਪ੍ਰੈਜ਼ੀਡੈਂਟ ਬਾਈਡਨ ਨੇ ਔਰ ਦੂਸਰਿਆਂ ਨੇ ਵੀ, ਉਹ ਟਰੱਕਰਸ ਦੀ ਸੀ ਕਿ ਲੋਕ ਘਰਾਂ 'ਚ ਲੁਕੇ ਹੋਏ ਨੇ, ਉਹ ਇੱਕ ਦੂਜੇ ਦੇ ਨਾਲ ਇੰਟਰੈਕਸ਼ਨ ਵੀ ਨਹੀਂ ਕਰ ਰਹੇ। ਅਮਰੀਕਾ ਭਰ ਦੇ ਵਿੱਚ ਜਿਹੜਾ ਖਾਣ ਪੀਣ ਦੀਆਂ ਚੀਜ਼ਾਂ ਪਹੁੰਚ ਰਹੀਆਂ ਨੇ ਜਾਂ ਕੋਈ ਇਹ ਨਹੀਂ ਹੈ, ਉਹ ਕੌਣ ਲਿਆ ਰਿਹਾ ਔਰ ਕਿੰਨੇ, ਜੇ ਉਹਦਾ ਡਾਟਾ ਕੀਤਾ ਜਾਏ ਔਰ ਉਸ ਪੀਰੀਅਡ 'ਚ ਈਵਨ ਜਿਹੜੇ ਕੁਛ ਵਾਈਟ ਡਰਾਈਵਰ ਜਾਂ ਦੂਜੇ ਸੀ ਉਹਨਾਂ ਨੇ ਵੀ ਕੰਪਨੀਆਂ ਨੂੰ ਨਾ ਕਰ ਦਿੱਤੀ। ਆਪਣੇ ਬੰਦੇ ਜਿਹੜੇ ਜਫਾਕਸ਼ੀ ਕਰਦੇ ਨੇ, ਜਿਹੜੇ ਹਰ ਚੈਲੰਜ ਨੂੰ ਲੈਣ ਦੀ ਹਿੰਮਤ ਰੱਖਦੇ ਨੇ, ਉਹ ਸਭ ਤੋਂ ਵੱਧ, ਔਰ ਉਹਨਾਂ 'ਚੋਂ ਬਹੁਤ ਸਾਰੇ ਬਿਮਾਰ ਵੀ ਹੋਏ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੇ ਵਿੱਚ ਜਿਹੜੀ ਟਰੱਕਿੰਗ ਲਾਈਨ ਹੈ, ਔਰ ਇਹ ਕੋਈ ਟਰੱਕ ਆਮ ਟਰੱਕ ਨਹੀਂ ਨੇ, ਜੇ ਤੁਸੀਂ ਉਹ ਸਾਰੇ ਨੂੰ ਦੇਖਦੇ ਹੋ ਕਿ 18 ਵੀਲਰ ਜਿਹੜਾ ਉਸ ਦਾ ਟ੍ਰੇਲਰ ਟਰੱਕ ਸੀ ਜਿਹਨੂੰ ਉਹ ਚਲਾ ਰਿਹਾ ਸੀ। ਹੁਣ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਸ ਕਿਸਮ ਦੇ ਡਰਾਈਵਿੰਗ ਸਕੂਲ ਵੀ ਨੇ ਜਿਹੜੇ ਕੁਇਕਲੀ ਤੁਹਾਨੂੰ ਉਹ ਸਾਰੇ 'ਚੋਂ ਕੱਢ ਦਿੰਦੇ ਨੇ। ਆਪਣੇ ਬੰਦੇ ਵੀ ਕਈ ਵਾਰ ਜਿਨ੍ਹਾਂ ਦੀ ਅੰਗਰੇਜ਼ੀ ਪ੍ਰੋਫੀਸ਼ੈਂਸੀ ਨਹੀਂ ਹੈ ਜਾਂ ਦੂਸਰੇ ਰਿਸਕ ਲੈਂਦੇ ਨੇ, ਅਦਰਵਾਈਜ਼ ਉਹਨਾਂ ਨੂੰ ਲੱਗਦਾ ਵੀ ਡਰਾਈਵਿੰਗ ਤਾਂ ਸਾਨੂੰ ਆਉਂਦੀ ਹੈ, ਲੇਕਿਨ ਇਹ ਪਾਰਟ ਕਮਜ਼ੋਰ ਹੈ। ਔਰ ਠੀਕ ਹੈ, ਕੁਝ ਹਾਦਸੇ ਐਸੇ ਹੁੰਦੇ ਨੇ ਜਿਨ੍ਹਾਂ 'ਚੋਂ ਸਬਕ ਵੀ ਸਿੱਖਿਆ ਜਾਂਦਾ ਹੈ ਔਰ ਇਹਦੇ 'ਚ ਜ਼ਾਹਰ ਹੈ ਵੀ ਆਲਰੇਡੀ ਇੱਕ ਸਟੇਜ ਸੀ ਅਮਰੀਕਾ ਦੇ ਵਿੱਚ, ਈਵਨ ਇੱਕ ਮੂਵਮੈਂਟ ਇੱਕ ਜ਼ਮਾਨੇ 'ਚ ਚੱਲਦੀ ਰਹੀ ਕਿ ਜਿਹੜੇ ਹਾਈਵੇਜ਼ ਦੇ ਉੱਤੇ
ਟਰੱਕ ਚੱਲਦੇ ਨੇ ਉਹ ਸੈਪਰੇਟ ਹੋਣੇ ਚਾਹੀਦੇ ਨੇ ਤਾਂ ਕਿ ਦੂਸਰਿਆਂ ਨੂੰ, ਕਿਉਂਕਿ ਇਕੱਲਾ ਇਹੀ ਨਹੀਂ ਹੈ, ਕਿਉਂਕਿ ਕਈ ਵਾਰ ਹੁਣ ਤਾਂ ਉਹਨਾਂ ਨੇ ਬੜਾ ਉਹਦੇ ਪੂਰਾ ਇੱਕ ਡਿਸਪਲਿਨ ਬਣਾਇਆ ਹੋਇਆ ਵੀ ਕਿੰਨੇ ਘੰਟੇ ਟਰੱਕ ਚਲਾ ਸਕਦੇ ਨੇ, ਉਹਨਾਂ ਨੂੰ ਲੌਗਇਨ ਕਰਨਾ ਪੈਂਦਾ। ਜਾਂ ਦੂਜਾ ਇੱਕ ਸਟੇਜ ਸੀ ਜਿਹੜੀਆਂ ਵੱਡੀਆਂ ਵੱਡੀਆਂ ਟਰੱਕਿੰਗ ਕੰਪਨੀਆਂ ਨੇ ਔਰ ਡਰਾਈਵਰਸ ਨੂੰ ਵੀ ਹੁੰਦਾ ਸੀ ਵੀ ਚਲੋ ਤੁਸੀਂ ਇੱਕੋ ਗੋ ਦੇ ਵਿੱਚ ਇੱਕ ਤੋਂ ਦੂਜੀ ਥਾਂ 18 ਘੰਟੇ ਡਰਾਈਵ ਕਰਕੇ ਜਾਓ, ਔਰ ਰਾਹ ਉਹਦੇ 'ਚ ਉਹਨਾਂ ਨੂੰ ਅਨੀਂਦਾ ਵੀ ਹੁੰਦਾ ਸੀ, ਕੋਈ ਨਾ ਕੋਈ ਐਕਸੀਡੈਂਟ ਵੀ ਵੱਧ ਗਏ ਸੀ। ਉਸ ਪਾਰਟ ਨੂੰ ਕੁਝ ਸਾਲ ਪਹਿਲਾਂ ਜਿਹੜਾ ਕਾਫੀ ਹੱਦ ਤੱਕ ਕੰਟਰੋਲ ਕਰ ਲਿਆ ਗਿਆ ਔਰ ਇਹੀ ਕਾਰਨ ਹੈ ਕਿ ਬਹੁਤ ਵਾਰ ਇੱਕ ਜ਼ਮਾਨਾ ਸੀ ਕਿ ਸਿੰਗਲ ਡਰਾਈਵਰ ਹੀ ਜਿਹੜਾ ਈਸਟ ਕੋਸਟ ਤੋਂ ਵੈਸਟ ਕੋਸਟ ਚੱਲਦਾ ਸੀ, ਹੁਣ 2 ਡਰਾਈਵਰ ਹੁੰਦੇ ਨੇ, ਉਹਨਾਂ ਦੀ ਰਿਪੋਰਟਿੰਗ ਵੀ ਹੁੰਦੀ ਹੈ, ਜਿਹੜਾ ਟਰੈਕ ਵੀ ਹੁੰਦਾ ਵੀ ਕਿੱਥੇ ਕੀ ਹੈ। ਸੋ ਉਹ ਲੇਕਿਨ ਅਮਰੀਕਾ ਦੇ ਵਿੱਚ ਪੂਰੀ ਮੂਵਮੈਂਟ ਸੀ ਕਿ ਬਈ ਉਹ ਅਨੀਂਦੇ 'ਚ ਹੁੰਦੇ ਨੇ, ਗੱਡੀ ਵਿੱਚ ਮਾਰ ਦਿੰਦੇ ਨੇ। ਸੋ ਕਹਿਣ ਦਾ ਮਤਲਬ ਇਹ ਹੈ ਵੀ ਐਕਸੀਡੈਂਟ ਔਰ ਪਰਟੀਕੁਲਰਲੀ ਜਦੋਂ ਟਰੱਕਿੰਗ ਔਰ ਦੂਸਰੇ 'ਚ ਨੇ ਜਿਹੜੇ ਲੋਕ, ਉਹ ਇੱਕ ਆਮ ਘਟਨਾ ਹੈ ਜਿਹੜਾ ਕਿਤੇ ਵੀ ਐਕਸੀਡੈਂਟ ਹੋਣਾ ਕਿਹਨਾਂ ਹਾਲਾਤਾਂ 'ਚ ਹੁੰਦੀ ਹੈ ਕੀ ਹੈ। ਲੇਕਿਨ ਇਸ ਐਕਸੀਡੈਂਟ ਨੂੰ ਜਿਹੜਾ ਆਲਮੋਸਟ 10-12 ਦਿਨਾਂ ਬਾਅਦ ਉਸ ਨੂੰ ਮਲਟੀਪਲ ਐਂਗਲਸ ਤੋਂ ਜਿਹੜਾ ਹੈ ਦਾ ਵੇ ਇੱਕ ਤਬਕਾ ਤਾਂ ਉਹ ਸੀ ਆਪਣਿਆਂ 'ਚ ਜਿਹੜਾ ਬਿਲਕੁਲ ਖੌਫਜ਼ਦਾ ਹੋ ਗਿਆ, ਉਹ ਇਹਦਾ ਜਿਹੜਾ ਅਸੀਂ ਬਦਨਾਮ ਹੁਣ ਉਹਦਾ ਗੱਲ ਹੀ ਨਾ ਕਰੋ। ਉਹਨੂੰ ਜੇ ਕਿਸੇ ਨੇ, ਜੇ ਯੂਨਾਈਟਿਡ ਸਿੱਖਸ ਨੇ ਜਾਂ ਦੂਸਰੀਆਂ ਸੰਸਥਾਵਾਂ ਨੇ ਕਿਹਾ ਭਾਈ ਜਿਹੜਾ ਲੀਗਲ ਰਾਈਟ ਹੈ ਉਹਦੀ ਲੀਗਲ ਹੈਲਪ ਕਰਨੀ ਤਾਂ ਬਣਦੀ ਹੈ। ਬੇਸ਼ੱਕ ਅਸੀਂ ਕੰਡੈਮ ਕਰਦੇ ਹਾਂ ਜੋ ਵਾਕਿਆ ਹੋਇਆ, ਅਸੀਂ ਉਹਨੂੰ ਕੋਈ ਡਿਫੈਂਡ ਨਹੀਂ ਕਰ ਰਹੇ, ਲੇਕਿਨ ਇਹ ਤਾਂ ਫਿਰ ਇਹ ਵੀ ਆਇਆ ਔਰ ਇਹਦੇ 'ਚ ਜਿਹੜੇ ਕੁਝ ਜੈਨੂਅਨ ਨੌਨ ਸਿੱਖ ਡਰਾਈਵਰ ਸੀ ਜਿਨ੍ਹਾਂ 'ਚ ਮੈਕਸੀਕਨ ਜਾਂ ਅਫਰੀਕਨ ਅਮਰੀਕਨ ਜਾਂ ਵਾਈਟਸ, ਉਹਨਾਂ ਨੇ ਕਿਹਾ ਜੀ ਵਨ ਸਾਈਡਡ ਸਟੋਰੀ ਆ ਰਹੀ ਹੈ ਵੀ ਈਵਨ ਜਿਹੜਾ ਇੱਥੇ ਅਮਰੀਕਨ ਮੀਡੀਆ ਵੀ ਪਿਕ ਕਰ ਰਿਹਾ, ਕਿਉਂਕਿ ਥੋੜ੍ਹਾ ਜਿਹਾ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਸਪੋਰਟ ਬੇਸ ਹੈ ਖਾਸ ਤੌਰ 'ਤੇ ਫਲੋਰੀਡਾ ਜਾਂ ਉਹਨਾਂ ਦਾ ਗਵਰਨਰ ਜਾਂ ਉਹਨਾਂ ਦਾ ਅਸਿਸਟੈਂਟ ਅਟਾਰਨੀ ਜਨਰਲ, ਉਹਨਾਂ ਦਾ ਬਿਹੇਵੀਅਰ ਵੀ ਕੁਛ, ਕਿਉਂਕਿ ਪੋਲੀਟੀਸ਼ੀਅਨ ਤਾਂ ਪੋਲੀਟੀਸ਼ੀਅਨ ਹੁੰਦੇ ਨੇ, ਉਹ ਕਿਸੇ ਵੀ ਸਿਚੁਏਸ਼ਨ 'ਚੋਂ ਪੋਲੀਟੀਕਲ ਮਫਾਦ ਕੱਢਣਾ ਚਾਹੁੰਦੇ ਨੇ। ਪਰ ਜਿਵੇਂ ਮੈਂ ਜਦੋਂ ਇਹ ਸਾਰੇ ਨੂੰ ਵੇਰਵੇ ਦੇ ਨਾਲ ਦੇਖਿਆ ਤੇ ਕੁਝ ਜਿਹੜੇ ਵਾਈਟ ਡਰਾਈਵਰ, ਉਹਨਾਂ ਨੇ ਕਿਹਾ ਵੀ ਇੱਕ ਕਹਾਣੀ ਤਾਂ ਆ ਗਈ ਵੀ ਹਰਜਿੰਦਰ ਸਿੰਘ ਹੈ, ਇਹ ਵੀ ਉਹਦਾ ਡਰੱਗ ਟੈਸਟ ਮੌਕੇ ਤੇ ਹੋਇਆ, ਕੋਈ ਡਰੱਗ 'ਚ ਨਹੀਂ ਸੀ। ਹਾਂ, ਇਨਐਕਸਪੀਰੀਅੰਸ ਵੀ ਨਹੀਂ ਸੀ, ਅੰਗਰੇਜ਼ੀ ਪ੍ਰੋਫੀਸ਼ੀਐਂਸੀ ਨਹੀਂ ਸੀ, ਉਹਨੇ ਗਲਤ ਯੂ ਟਰਨ ਲੈਣ ਦੀ ਕੋਸ਼ਿਸ਼ ਕੀਤੀ। ਪਰ ਜਿਹੜੇ ਦੂਸਰੇ ਨੇ ਉਹਨਾਂ ਦਾ ਕੋਈ ਨਹੀਂ ਆਇਆ ਕਿ ਭਾਈ ਜੇ ਉਹਨਾਂ ਨੇ ਬ੍ਰੇਕ ਨਹੀਂ ਲਾਈ ਹੈ ਵਰਦੇ ਡਰੰਕ, ਉਹਨਾਂ ਦੀ ਗੱਡੀ 'ਚੋਂ ਇਹ ਵੀ ਆਇਆ ਕਿ 3-4 ਬੋਟਲ ਸ਼ਰਾਬ ਦੀਆਂ ਸੀ ਜਾਂ ਦੂਜੇ, ਜਿਹੜਾ ਇਹ ਕਾਮਨ ਹੈ ਵੀ ਉਹ ਇੰਨੀ ਤੇਜ਼ੀ ਨਾਲ ਆਏ ਵੀ ਉਹਨਾਂ ਦੀ ਬ੍ਰੇਕ ਕਿਉਂ ਨਹੀਂ ਲੱਗੀ। ਕਿਉਂਕਿ ਜਦੋਂ ਤੁਸੀਂ ਵਨ ਸਾਈਡਡ ਵਰਜ਼ਨ ਲੈਂਦੇ ਹੋ ਫਿਰ ਇੱਕ ਕਿਸੇ ਦੇ ਖਿਲਾਫ ਇੱਕ ਮਾਹੌਲ ਬਣ ਜਾਂਦਾ। ਹੁਣ ਇੱਕ ਤਬਕਾ ਉਹ ਸੀ ਜਿਨ੍ਹਾਂ ਨੂੰ ਇਹ ਲੱਗਾ ਕਿ ਨਾ ਜੀ ਇਹ ਤੋਂ ਤਾਂ ਜਿਹੜਾ ਅਸੀਂ ਡਿਸਟੈਂਸ ਹੀ ਇਵੇਂ ਨਹੀਂ ਹੁੰਦਾ। ਤੁਸੀਂ ਜਦੋਂ ਸੱਚ ਦੀ ਬਣਾ ਦੇ ਉੱਤੇ ਖਲੋ ਕੇ ਕੋਈ ਗੱਲ ਕਰਦੇ ਹੋ, ਉੱਥੇ ਅਮਰੀਕਾ ਹੁਣ ਈਵਨ ਜਦੋਂ, ਔਰ ਇੱਕ ਕਹਾਣੀ ਜਿਹੜੀ ਪਲਾਂਟ ਤੁਸੀਂ ਜਦੋਂ ਇੰਡੀਅਨ ਮੀਡੀਆ ਦਾ ਦੇਖੋ, ਇਹ ਹੋਇਆ ਜੀ ਕਿ ਉਹਨਾਂ ਨੂੰ ਅਰੈਸਟ ਮੌਕੇ ਦੇ ਉੱਤੇ ਉਹਨਾਂ ਨੇ ਪੁੱਛਗਿੱਛ ਕੀਤੀ, ਫਿਰ ਉਹਨਾਂ ਨੇ ਜਿਹੜਾ ਉਹਨਾਂ ਨੂੰ ਇੱਕ ਥਾਂ 'ਤੇ ਠਹਿਰਾਇਆ, ਉਹ ਆਪਣੇ ਤੌਰ ਦੇ ਉੱਤੇ ਟਿਕਟ ਲੈ ਕੇ ਕੈਲੀਫੋਰਨੀਆ ਪਹੁੰਚ ਗਏ ਔਰ ਉਹ ਇੰਡੀਆ ਭੱਜਣ ਦੀ ਤਿਆਰੀ 'ਚ ਸੀ। ਹੁਣ ਜਦੋਂ ਅਸੀਂ ਇਸ ਸਾਰੇ ਨੂੰ ਇਨਵੈਸਟੀਗੇਟ ਬਿਲਕੁਲ ਗਲਤ, ਉਹਨਾਂ ਨੂੰ ਜਦੋਂ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇਨੀਸ਼ੀਅਲ ਇਨਵੈਸਟੀਗੇਸ਼ਨ ਕਰ ਲਈ ਹੈ, ਹੁਣ ਅਸੀਂ ਜਦੋਂ ਤੁਹਾਨੂੰ ਸੱਦਾਂਗੇ ਆਉਣ ਵਾਲੇ 1-2-3 ਦਿਨਾਂ ਦੇ ਵਿੱਚ, ਉਹਨਾਂ ਨੇ ਜਿਹੜੀ ਕੰਪਨੀ ਸੀ ਉਹਨੂੰ ਕਾਲ ਕੀਤਾ ਕਿ ਭਾਈ ਇਵੇਂ ਹੈ, ਉਹਨੇ ਪ੍ਰਬੰਧ ਕੀਤਾ ਉੱਥੇ ਰਹਿਣ ਦਾ। ਫਿਰ ਉਹਨੇ ਕਿਹਾ ਵੀ ਕੋਈ ਨਹੀਂ, ਜਦੋਂ ਵੀ ਸੱਦਣਗੇ ਤੁਸੀਂ ਆ ਜਾਣਾ। ਅਗਲੇ ਦਿਨ ਦੀ ਉਹਨੇ ਟਿਕਟ ਕਰਾ ਦਿੱਤੀ, ਫਲਾਈ ਕਰਕੇ ਉਹ ਕੈਲੀਫੋਰਨੀਆ ਆਪਣੇ ਪਹੁੰਚ ਗਏ। ਅਗਲੇ ਦਿਨ ਜਿਹੜਾ, ਕਿਉਂਕਿ ਹੁਣ ਫਲੋਰੀਡਾ ਦੀ ਗਵਰਨਮੈਂਟ ਵੀ ਜਿਹਨੂੰ ਕਹਿੰਦੇ ਨੇ ਕਿ ਵੀ ਉਹ ਇੱਕ ਕੇਸ ਵੀ ਬਣਾਉਣਾ ਚਾਹੁੰਦੇ ਸੀ ਜਿਹਦੇ ਥੱਲੇ ਉਹਨਾਂ ਨੂੰ ਜਿਹੜਾ ਕਿ ਜੇ ਅਸੀਂ ਕਿਵੇਂ ਜਿਹੜਾ ਐਂਟਾਈ ਇਮੀਗ੍ਰੈਂਟ ਸੈਂਟੀਮੈਂਟ ਹੈਗਾ ਉਹਨੂੰ ਫਰਦਰ ਵੇਪ ਅਪ ਕਰਨਾ, ਔਰ ਉਹਨੂੰ ਇੰਡੀਅਨਸ ਨੇ ਇਹ ਸਾਰੀ ਕਹਾਣੀ ਨੂੰ ਜੀ ਉਹ ਤਾਂ ਭੱਜਣ ਲੱਗੇ ਸੀ। ਹਾਲਾਂ ਉਹਨਾਂ ਨੂੰ ਉਹ ਗਏ, ਅਰੈਸਟ ਉਹਨਾਂ ਨੇ ਕੀਤਾ, ਉਹਨਾਂ ਨੇ ਆਪਣਾ ਜੋ ਵੀ ਸੀ ਉਹਨਾਂ ਦੇ ਸਵਾਲ ਜਵਾਬ, ਫਿਰ ਜਿਸ ਨਾਟਕੀ ਅੰਦਾਜ਼ ਦੇ ਵਿੱਚ ਜਹਾਜ਼ 'ਤੇ ਬਿਠਾ ਕੇ ਜਿਹੜਾ ਉਹ ਉਹਨਾਂ ਨੂੰ ਅਟਾਰਨੀ ਜਨਰਲ ਔਰ ਉਹ ਗਵਰਨਰ ਔਰ ਦੂਸਰੇ ਤੀਸਰਾ ਲਿਆ, ਉਹ ਸਾਰੀ ਜਿਹਨੂੰ ਤੁਸੀਂ ਪੋਲੀਟੀਕਲ ਨੌਟੰਕੀ ਆਪਣੇ ਕਿਸਮ ਦੀ ਸੀ। ਲੇਕਿਨ ਜਿਹੜਾ ਪਾਰਟ ਮੈਂ ਇਹ ਦੇਖਦਾ ਕਿ ਵੀ ਇੱਕ ਪਾਸੇ ਸਾਡੇ ਤਬਕੇ ਵੱਲੋਂ ਐਕਸਟ੍ਰੀਮ ਲਾਈਨ ਸੀ, ਦੂਜਾ ਐਕਸਟ੍ਰੀਮ ਉਹ ਸੀ ਜਿਹੜਾ ਅਮਰੀਕਨਾਂ ਨੂੰ ਗਾਲਾਂ ਕੱਢਣ ਤੇ ਲੱਗ ਗਿਆ ਕਿ ਭਾਈ ਇਹ ਜਿਹੜਾ ਇਹ ਬਿਲਕੁਲ ਇਹ ਨਹੀਂ ਹੈ ਔਰ ਇਵੇਂ ਨਹੀਂ ਹੋਇਆ, ਫਲਾਣਾ ਵੀ ਐਕਸੀਡੈਂਟ ਹੋਇਆ ਸੀ ਉਹਦੇ 'ਚ ਇਹ ਹੋਇਆ। ਤੁਸੀਂ ਟੂ ਰੋਂਗਸ ਡੋਂਟ ਮੇਕ ਏ ਰਾਈਟ, ਇਹ ਡਿਫੈਂਸ ਬਿਲਕੁਲ ਨਹੀਂ। ਥਰਡਲੀ
ਉਹ ਜਿਹੜੀ ਰਿਟ ਵਾਲੀ ਪਟੀਸ਼ਨ ਵਾਲੀ ਗੱਲ ਸੀ ਉਹ ਲੱਖਾਂ ਦੀ ਬਜਾਏ ਅੱਗੇ ਵਧਣ ਲੱਗ ਗਈ ਕਿ ਜੀ ਉਹ ਸਾਰਿਆਂ ਨੂੰ ਫਿਰ ਉਹ ਜਦੋਂ ਅਜੇ ਲਟੇਰਾ ਟੋਲਾ ਹੈ ਉਹ ਵੀ ਆ ਜਾਂਦੇ ਨੇ, ਪੈਸੇ ਇਕੱਠੇ ਕਰਨ ਵਾਲੇ ਵੀ ਸ਼ੁਰੂ ਹੋ ਗਏ ਕਿ ਜੀ ਇਹ ਕਰਨਾ ਉਹ ਕਰਨਾ। ਉਧਰੋਂ ਉਹਨਾਂ ਦੀ ਫੈਮਿਲੀ ਦਾ ਵੀ ਆ ਗਿਆ ਜੀ ਸਾਨੂੰ ਤਾਂ ਕਿਸੇ ਨੇ ਕੁਝ ਹੈ ਨਹੀਂ, ਵਿਚਾਰੇ ਦਾ ਪਿਓ ਨਹੀਂ ਹੈ, ਮਾਂ ਹੈ, ਮਾਂ ਨੇ ਤਾਂ ਇਹੀ ਕਹਿਣਾ ਹੁੰਦਾ ਕਿ ਵੀ ਮੈਂ ਅਪੀਲ ਹੀ ਕਰਦੀ ਹਾਂ ਬਹੁਤ ਮਾੜਾ ਹੈ। ਜਿਵੇਂ ਸਾਡੇ ਪਿੰਡਾਂ ਦੇ ਮਾਪਿਓ ਜਿਹੜੇ ਨੇ ਉਹ ਫੇਥ ਵਾਲੇ, ਮੈਂ ਅਰਦਾਸ ਹੀ ਕਰ ਸਕਦੀ ਹਾਂ ਦੂਜਾ, ਬਟ ਇਹ ਸਾਰੇ ਇਮੋਸ਼ਨਲ ਪਲ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਇੱਕ ਪਾਸੇ ਤੁਸੀਂ 3 ਡੈਡ ਬਾਡੀਜ਼ ਦੇਖਦੇ ਹੋ, ਇੱਕ ਪਾਸੇ ਤੁਸੀਂ ਉਹ ਪਾਰਟ ਦੇਖਦੇ ਹੋ। ਲੇਕਿਨ ਜਿਹੜਾ ਸ਼ੈਤਾਨ ਹੈ ਹੁਣ, ਕਿਉਂਕਿ ਇਸ ਵੇਲੇ ਜਿਹੜਾ ਅਮਰੀਕਾ ਦਾ ਮਾਹੌਲ ਹੈ ਵਿਜ਼ਾ ਵੀ ਇੰਡੀਆ, ਉਹ ਬਿਲਕੁਲ ਔਨ ਦਾ ਡਿਫੈਂਸਿਵ ਨੇ, ਔਨ ਦਾ ਰਨ ਨੇ, ਘਬਰਾਏ ਹੋਏ ਨੇ। 27 ਅਗਸਤ ਤੋਂ ਜਿਹੜਾ ਹੈ ਉਹਨਾਂ 'ਤੇ ਐਕਸਟਰਾ 25% ਟੈਰਿਫ ਜਿਹੜਾ ਰੂਸ ਤੋਂ ਤੇਲ ਖਰੀਦਣ ਵਾਲਾ ਹੈ ਉਹ ਲੱਗ ਜਾਣਾ ਹੈ। ਨਵੇਂ ਐਂਬੈਸਡਰ ਨੂੰ ਅਪਾਇੰਟ ਕਰ ਦਿੱਤਾ ਹੈ ਪ੍ਰੈਜ਼ੀਡੈਂਟ ਟਰੰਪ ਨੇ, ਜਿਹਨੂੰ ਨਾਲ ਦੀ ਨਾਲ ਸਾਊਥ ਏਸ਼ੀਆ ਤੇ ਸੈਂਟਰਲ ਏਸ਼ੀਆ ਦਾ ਸਪੈਸ਼ਲ ਦੂਤ ਵੀ ਬਣਾ ਦਿੱਤਾ ਹੈ। ਉਹਨੇ ਇੰਡੀਆ ਨੂੰ ਹੋਰ ਹਿਲਾ ਕੇ ਰੱਖ ਦਿੱਤਾ ਹੈ ਕਿ ਵੀ ਅੱਜ ਤੱਕ ਇਵੇਂ ਤਾਂ ਕਦੇ ਨਹੀਂ ਹੋਇਆ। ਐਂਬੈਸਡਰ ਤਾਂ ਐਂਬੈਸਡਰ ਹੁੰਦਾ ਹੈ, ਹੁਣ ਇਹ ਆਲਰੇਡੀ ਜਿਹੜਾ ਸੈਂਟਰਲ ਏਸ਼ੀਆ ਜਾਂ ਸਾਊਥ ਏਸ਼ੀਆ ਦਾ ਡਿਪਾਰਟਮੈਂਟ, ਸਟੇਟ ਡਿਪਾਰਟਮੈਂਟ 'ਚ ਐਗਜ਼ਿਸਟ ਕਰਦਾ। ਸੋ ਇਹਦਾ ਮਤਲਬ ਇਹ ਹੈ ਕਿ ਵੀ ਇਹ ਜਿਹੜਾ ਹੈ ਸਰਜੀਓ ਜਿਹਨੂੰ ਅਪਾਇੰਟ ਕੀਤਾ, ਜਿਹੜਾ ਬਹੁਤ ਪਰਸਨਲ ਫਰੈਂਡ ਹੈ ਟਰੰਪ ਦਾ, ਤਾਜ਼ਿਕਸਤਾਨ 'ਚ ਭਾਵੇਂ ਜਨਮ ਹੋਇਆ, ਜਿਹੜਾ ਉਸ ਜ਼ਮਾਨੇ 'ਚ ਸੋਵੀਅਤ ਯੂਨੀਅਨ ਦਾ ਹਿੱਸਾ ਸੀ, ਲੇਕਿਨ ਇਹ ਉਹਨਾਂ ਨੂੰ ਵੈਸੇ ਹੀ ਵਕਤ ਪਿਆ ਹੋਇਆ। ਜਿਹੜਾ ਇੰਡੀਅਨ ਡਾਇਸਪੋਰਾ ਹੈ ਉਹ ਵੈਸੇ ਹੀ ਦੌੜ ਗਿਆ। ਹੁਣ ਤੁਹਾਨੂੰ ਨਜ਼ਰ ਅੱਗੇ ਤਾਂ ਆਉਂਦਾ ਸੀ ਜੀ ਇੰਨੀਆਂ ਕੰਪਨੀਆਂ ਦੇ CEO ਇੰਡੀਅਨ, ਇੰਨਾ ਫਲਾਣਾ, ਇੰਨਾ ਢਿਮਕਾ, ਉਹ ਤੁਸੀਂ ਉਹਨਾਂ ਦੇ ਇੰਡੀਅਨ ਬੈਠੇ ਨੇ ਐਕਸ ਡਿਪਲੋਮੈਟ ਜਾਂ ਦੂਜੇ ਕਰਸ ਕਰ ਰਹੇ ਨੇ, ਕਹਿੰਦੇ ਅਸੀਂ ਪ੍ਰਵਾਸੀ ਭਾਰਤੀ ਸੰਮੇਲਨ ਕਰਾਉਂਦੇ ਹਾਂ, ਅਸੀਂ ਫਲਾਣਾ ਕਰਾਉਂਦੇ ਹਾਂ। ਇੱਕ ਨੇ ਵੀ ਨਹੀਂ ਬੋਲਿਆ। ਇੱਕ ਉਹ ਫਰੀਦ ਜ਼ਕਰੀਆ ਫੋਰਨ ਅਫੇਅਰਸ ਦੀ ਮੈਗਜ਼ੀਨ, ਉਹਨੇ ਇੱਕ ਆਰਟੀਕਲ ਲਿਖਿਆ, ਉਹ ਵੀ ਇੱਕ ਮੁਸਲਮਾਨ ਇੰਡੀਅਨ ਓਰੀਜਨ ਦਾ, ਜਿਹਨਾਂ ਮੁਸਲਮਾਨਾਂ ਨੂੰ ਉੱਥੇ ਉਹ ਇੰਡੀਅਨ ਹੀ ਨਹੀਂ ਮੰਨਦੇ ਹੈ। ਸੋ ਇੱਕ ਪਾਸੇ ਉਹਨਾਂ ਦਾ ਹੁਣ ਉਹਨਾਂ ਨੂੰ ਇਹ ਲੱਗਦਾ ਹੈ ਵੀ ਇੰਡੀਅਨ ਤਾਂ ਦੌੜੇ ਹੋਏ ਨੇ, ਕੋਈ ਇੱਥੇ ਤੁਹਾਨੂੰ ਕੋਈ ਕੁਸਕਦਾ ਨਹੀਂ। ਹਰ ਜਿਹੜੇ ਗ੍ਰੀਨ ਕਾਰਡ ਵਾਲੇ ਵੀ ਲੁਕੇ ਹੋਏ ਨੇ, H1 ਵਾਲੇ ਤਾਂ ਵੈਸੇ ਹੀ ਦੌੜੇ ਨੇ। ਸਿਟੀਜ਼ਨਸ ਵਾਲਿਆਂ ਨੂੰ ਵੀ ਜਿਹੜੇ ਹਿੰਦੂ ਨੇ ਉਹਨਾਂ ਨੂੰ ਡਰ ਹੈ ਵੀ ਸਾਡਾ ਨਾ ਲੈ ਲੈਣ। ਉਹਨੂੰ ਲੱਗਦਾ ਵੀ ਇਹ ਸਿੱਖ ਤਾਂ ਜਿਹੜੇ ਨੇ ਇੱਕਦਮ ਇਮੋਸ਼ਨਲ ਹੋ ਕੇ ਅੱਗੇ ਹੋ ਜਾਂਦੇ। ਉਹੀ ਉਹਨਾਂ ਨੇ ਕੰਮ ਕੀਤਾ। ਉਹਨਾਂ ਨੇ ਇੱਕ ਤਬਕਾ ਜਿਹੜਾ ਉਹ ਚੈਲੰਜਿੰਗ ਲਾਈਨ, ਰੇਸਿਜ਼ਮ, ਇਹ ਇੱਧਰ ਉੱਧਰ। ਭਾਈ ਜਦੋਂ ਅਸੀਂ ਆਏ ਹਾਂ ਇਹਨਾਂ ਮੁਲਕਾਂ 'ਚ, ਅਮਰੀਕਾ ਕੈਨੇਡਾ 'ਚ ਅਸੀਂ ਚੁਣਿਆ ਅਡਾਪਟਡ ਕੰਟਰੀਜ਼ ਨੇ, ਰੇਸਿਜ਼ਮ ਤਾਂ ਉਦੋਂ ਵੀ ਸੀ। ਹੁਣ ਤਾਂ ਬਹੁਤ ਕੁਝ ਸਾਹਮਣੇ ਅੰਡਰ ਦਾ ਲਾਅ। ਹੁਣ ਜੇ ਈਵਨ ਕੈਲੀਫੋਰਨੀਆ ਤੋਂ ਉਹਨਾਂ ਨੂੰ ਫਲਾਈ ਕਰਕੇ ਫਲੋਰੀਡਾ ਲਿਆਂਦਾ ਗਿਆ, ਔਰ ਉਹਦੀ ਜਿਹੜੀ ਅਦਾਲਤ ਦੀ ਕਾਰਵਾਈ ਹੈ ਉਹਨੂੰ ਇੰਟਰਪ੍ਰੇਟਰ ਵੀ ਦਿੱਤਾ ਗਿਆ, ਬੀਬੀ ਇੰਟਰਪ੍ਰੇਟਰ ਹੈ, ਉਹਨੂੰ ਪੁੱਛ ਵੀ ਰਹੇ ਨੇ ਕਿ ਭਾਈ ਵਕੀਲ ਦਾ ਰਾਈਟ, ਦੂਜੇ ਤੀਜੇ। ਅਜੇ ਤਾਂ ਟਰਾਇਲ 'ਚ ਜਾਏਗਾ, ਟਰਾਇਲ 'ਚੋਂ ਕੀ ਧਾਰਾਵਾਂ ਲਾਉਂਦੇ ਨੇ, ਕੀ ਹੈ। ਠੀਕ ਹੈ ਕਿ ਬਈ ਉਹ ਸਾਰਾ ਸਾਡੀ ਹਮਦਰਦੀਆਂ ਨੇ ਪਰਿਵਾਰ ਦੇ ਨਾਲ ਜਦੋਂ ਕੋਈ ਵੀ ਇਸ ਕਿਸਮ ਦੀ ਘਟਨਾ ਵਾਪਰਦੀ ਹੈ, ਪਰ ਇੱਕ ਨੈਰੇਟਿਵ ਇਸ ਲੈਵਲ ਦਾ ਸਿਰਜ ਦਿੱਤਾ ਗਿਆ ਜਿਹਦੇ ਥੱਲੇ ਐਂ ਲੱਗਾ ਵੀ ਜਿਵੇਂ ਅਮਰੀਕਾ ਸਿੱਖਾਂ ਦੇ ਮਗਰ ਪੈ ਗਿਆ। ਫਿਰ ਇਹ ਵੀ ਆ ਗਿਆ ਜੀ ਸਾਰਿਆਂ ਦੇ ਜਿਹੜੇ ਨੇ ਉਹ ਡਰਾਈਵਿੰਗ ਲਾਇਸੈਂਸ ਜਿਹਨਾਂ ਦੇ ਕੋਲ ਜਿਹੜੇ ਕਮਰਸ਼ੀਅਲ ਨੇ ਉਹ ਕੈਂਸਲ ਹੋ ਜਾਣਗੇ। ਅਗਲਿਆਂ ਦੇ ਉੱਤੇ ਉਹਨਾਂ ਨੇ ਅੱਗੋਂ ਲਈ ਜਿਹੜੇ ਫੋਰਨ ਐਜ਼ ਏ ਟਰੱਕ ਡਰਾਈਵਰ ਵੀ ਤਾਂ ਵੀਜ਼ਾ ਮਿਲਦੇ ਨੇ, ਜਿਹੜੇ ਇੱਥੇ ਆਏ ਸਾਡੇ, ਉਹ ਤਾਂ ਬਹੁਤ ਸਾਰੇ ਅਸਾਈਲਮ ਵਾਲੇ ਨੇ, ਉਹਨਾਂ ਨੂੰ ਐਮਪਲੋਇਮੈਂਟ ਆਥੋਰਾਈਜੇਸ਼ਨ ਮਿਲੀ। ਫਲੋਰੀਡਾ ਨੇ ਤਾਂ ਪਾਬੰਦੀ ਲਾਤੀ ਵੀ ਸਿਰਫ ਗ੍ਰੀਨ ਕਾਰਡ ਵਾਲੇ ਹੀ ਵੜ ਸਕਦੇ ਨੇ ਸਟੇਟ। ਇਹ ਠੀਕ ਹੈ, ਦਿੱਕਤਾਂ ਹੋਣਗੀਆਂ, ਲੇਕਿਨ ਇਨ ਦਾ ਐਂਡ ਜਦੋਂ ਓਵਰਨਾਈਟ ਤਾਂ ਨਵੇਂ ਡਰਾਈਵਰ ਵੀ ਨਹੀਂ ਹੋਣੇ ਹੈ ਜਾਂ ਦੂਜੇ। ਇਹ ਜਦੋਂ ਇੱਕ ਪੋਲੀਟੀਕਲ ਵੇਵ ਬਣਦੀ ਹੁੰਦੀ ਹੈ ਉਦੋਂ ਬਹੁਤ ਵਾਰੀ ਹਕੂਮਤਾਂ ਇਸ ਕਿਸਮ ਦੀਆਂ ਗੱਲਾਂ ਕਰਦੀਆਂ, ਬਟ ਅਗੇਨ ਪ੍ਰੈਕਟੀਕਲੀ ਡਿਲੀਵਰ ਤਾਂ ਕਰਨਾ ਹੈ। ਟਰੱਕਰਸ ਦਾ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ ਜਿਹੜਾ ਲੈ ਕੇ ਚੀਜ਼ਾਂ ਦਾ ਜਾਣ ਦਾ ਕੋਈ ਇਹ ਤਾਂ ਨਹੀਂ ਹੈ ਕਿ ਵੀ ਕੋਈ ਹੋਰ ਟੱਟੂਆਂ ਦੇ ਉੱਤੇ ਜਾਂ ਉਹ ਜਿਹੜਾ ਉਹ ਊਠਾਂ ਦੇ ਉੱਤੇ ਲੱਦ ਕੇ ਲਿਆਉਣਾ ਸ਼ੁਰੂ ਕਰਨਗੇ। ਅਲਟੀਮੇਟਲੀ ਨਵੇਂ ਡਰਾਈਵਰ ਜੇ ਇੰਨੇ ਸਕੂਲ ਵੀ ਬਣੇ ਨੇ ਦੂਜੇ, ਔਰ ਬਹੁਤ ਸਾਰੇ ਜਦੋਂ ਅਸੀਂ ਵਾਈਟ ਪੈਨ 70% ਇਸ ਮੁਲਕ ਦੇ ਗੋਰੇ ਨੇ, ਉਹ ਉਸ ਲੈਵਲ ਦੀ ਜਿਹੜੀ ਹੈ ਉਹ ਹਾਰਡਸ਼ਿਪ ਜਾਂ ਦੂਜੇ ਚੋਂ ਨਹੀਂ ਗੁਜ਼ਰਦੇ। ਨਵੇਂ ਜਿਹੜੇ ਇਮੀਗ੍ਰੈਂਟ ਆਉਂਦੇ ਨੇ ਜਾਂ ਨਵੇਂ ਲੋਕ ਪ੍ਰਵਾਸੀ ਨੇ, ਉਹ ਸਟਰਗਲਿੰਗ ਹੁੰਦੇ ਨੇ, ਉਹ ਰਿਸਕ ਵੀ ਲੈਂਦੇ ਨੇ, ਦੂਸਰਾ ਵੀ ਕਰਦੇ ਨੇ। ਉਹਨਾਂ 'ਚ ਸਟੈਂਡਰਡਾਈਜ਼ ਹੋਣਾ, ਪ੍ਰੋਪਰ ਟ੍ਰੇਨਿੰਗ ਹੋਣਾ, ਪ੍ਰੋਪਰ ਦੂਸਰਾ ਇਹ ਸਮਝ ਆ ਸਕਦਾ। ਹੁਣ ਇਸ ਸਾਰੇ 'ਚ ਜਿਹੜਾ ਇੰਟਰਸਟਿੰਗ ਫੈਕਟਰ, ਔਰ ਇਸ ਨੂੰ ਸਾਡੇ ਵੀਰ ਗੁਰਪ੍ਰੀਤ ਸਿੰਘ ਜਿਹੜੇ ਪ੍ਰੋਮੀਨੈਂਟ ਜਰਨਲਿਸਟ ਨੇ ਬ੍ਰਿਟਿਸ਼ ਕੋਲੰਬੀਆ ਤੋਂ, ਰੈਡੀਕਲ ਦੇਸੀ ਦੇ, ਉਹਨਾਂ ਨੇ ਆਪਣੀ ਇੱਕ ਵੀਡੀਓ ਰਾਹੀਂ ਮੈਸੇਜ, 2-2.5 ਮਿੰਟ ਦਾ ਹੀ ਮੈਸੇਜ ਹੈ, ਗੱਲ ਬੜੀ ਪਤੇ ਦੀ ਹੈ। ਹੁਣ ਜਦੋਂ ਇਹ ਕੇਸ ਵਾਪਰਿਆ
ਹਰਸਿਮਰਨ ਕੌਰ ਬਾਦਲ ਦਾ ਬਿਆਨ ਆ ਗਿਆ, ਅਮਰੀਕਾ ਨੂੰ ਅਸੀਂ ਇਹ ਕਹਿੰਦੇ ਹਾਂ, ਇਹ ਨਾ ਹੋਏ ਉਹ ਨਾ। ਸੁਖਬੀਰ ਸਿੰਘ ਬਾਦਲ ਦਾ ਆ ਗਿਆ, ਪੰਜਾਬ ਦੇ ਸਾਰੇ ਲੀਡਰ ਬੋਲ ਪਏ, ਸ਼੍ਰੋਮਣੀ ਕਮੇਟੀ ਵੀ ਬੋਲ ਪਿਆ, ਕਾਂਗਰਸ ਵੀ ਬੋਲ ਰਹੀ ਹੈ। ਦੂਜੇ ਜਿਵੇਂ ਟਰੰਪ ਇਹਨਾਂ ਦੀ ਸੁਣਦਾ ਉੱਥੇ ਬੈਠਿਆਂ ਦੀ, ਜਾਂ ਉਹਨਾਂ ਦਾ ਬਿਆਨ ਪੜ੍ਹੇਗਾ ਜਾਂ ਫਲੋਰੀਡਾ ਦਾ ਗਵਰਨਰ ਪੜ੍ਹੇਗਾ। ਹੁਣ ਸਵਾਲ ਉਹਨਾਂ ਨੇ ਬਿਲਕੁਲ ਠੀਕ ਕੀਤਾ ਵੀ ਇਹ ਅਲਟੀਮੇਟਲੀ ਇਹ ਉਹੀ ਲੀਡਰ ਨੇ ਜਦੋਂ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ 2023 18 ਸਤੰਬਰ ਨੂੰ ਕੈਨੇਡਾ ਦੀ ਪਾਰਲੀਮੈਂਟ 'ਚ ਕਹਿੰਦਾ ਹੈ ਕਿ ਭਾਈ ਇੰਡੀਅਨ ਏਜੰਸੀਆਂ ਨੇ ਕੈਨੇਡੀਅਨ ਸਿਟੀਜ਼ਨ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਕੀਤਾ 3 ਮਹੀਨੇ ਬਾਅਦ। 18 ਜੂਨ ਨੂੰ ਮਰਡਰ ਹੁੰਦਾ, 3 ਮਹੀਨੇ ਦੀ ਇਨਵੈਸਟੀਗੇਸ਼ਨ ਬਾਅਦ, ਔਰ 6 ਜਿਹੜੇ ਉਹਨਾਂ ਦੇ ਟੌਪ ਡਿਪਲੋਮੈਟ ਨੇ ਜਿਨ੍ਹਾਂ 'ਚ ਉਹਨਾਂ ਦਾ ਹਾਈ ਕਮਿਸ਼ਨਰ ਵੀ ਸ਼ਾਮਲ ਹੈ, ਉਹਨਾਂ ਨੂੰ ਮੁਲਕ 'ਚੋਂ ਕੱਢ ਦਿੱਤਾ ਜਾਂਦਾ। ਪਰ ਕਿਸੇ ਦੀ ਚੂੰ ਨਹੀਂ ਨਿਕਲੀ ਹੈ ਸਿਵਾਏ ਸੁਖਪਾਲ ਸਿੰਘ ਖਹਿਰਾ, ਸ਼ਾਇਦ ਉਹਨੇ ਇਸ ਦੇ ਉੱਤੇ ਗੱਲ ਕੀਤੀ, ਜਾਂ ਸਰ ਸਿਮਰਨਜੀਤ ਸਿੰਘ ਮਾਨ ਨੇ ਜਿਹੜੀ ਪੰਥਕ ਗੱਲ ਉਹਨਾਂ ਨੇ। ਤੁਹਾਨੂੰ ਕੋਈ ਬਾਦਲ ਅਕਾਲੀ ਦਲ, ਕੋਈ ਅਦਰਵਾਈਜ਼ ਇਹਨਾਂ ਦੀ ਸ਼੍ਰੋਮਣੀ ਕਮੇਟੀ ਦੂਜੀ ਤੀਜੀ ਕਿਸੇ ਦਾ, ਜਾਂ ਕਿਸੇ ਨੇ ਸੈਂਟਰਲ ਸਿੱਖ ਮਿਊਜ਼ੀਅਮ 'ਚ ਹਰਦੀਪ ਸਿੰਘ ਨਿੱਜਰ ਦੀ ਫੋਟੋ ਲਾਈ ਹੋਏ ਕਿ ਜੀ ਇੰਡੀਅਨ ਏਜੰਸੀਆਂ ਨੇ ਮਾਰਿਆ, ਹਾਲੇ ਮੰਗ ਵੀ ਉੱਠੀ ਨਾਲ ਦੀ ਨਾਲ। ਸੋ ਲੇਕਿਨ ਹੁਣ ਤੁਸੀਂ ਇਹ ਦੇਖੋਗੇ ਕਿ ਆਲ ਆਫ ਏ ਸਡਨ ਜਿਹੜੀ ਸਿੱਖ ਸੋ ਕਾਲਡ ਲੀਡਰਸ਼ਿਪ ਹੈ, ਜਿਹੜੀ ਜ਼ਾਹਰ ਹੈ ਸਰਕਾਰ ਦੇ ਜਿਹੜੀ ਹੈ ਪੱਖ ਭੁਗਤਣ ਵਾਲੀ ਹੈ, ਉਹਨਾਂ ਨੇ ਪੂਰੀ ਬਿਆਨਬਾਜ਼ੀ, ਅਮਰੀਕਾ ਇਹ ਤੇ ਅਮਰੀਕਾ ਉਹ, ਤੇ ਅਸੀਂ ਇੱਥੇ ਖੜੇ ਹਾਂ, ਅਸੀਂ ਇਹ ਮੰਗ ਕਰਦੇ ਹਾਂ, ਇਹ ਫਲਾਣਾ ਕਰਦੇ ਹਾਂ। ਔਰ ਗੁਰਪ੍ਰੀਤ ਸਿੰਘ ਹੋਰਾਂ ਨੇ ਬਿਲਕੁਲ ਠੀਕ ਇਸ ਦੇ ਉੱਤੇ ਨਿਸ਼ਾਨਾ ਲਿਆ। ਉਹਨਾਂ ਨੇ ਕਿਹਾ ਵੀ ਜਿਹੜੀ ਲੀਡਰਸ਼ਿਪ ਹਰਦੀਪ ਸਿੰਘ ਨਿੱਜਰ ਦੇ ਮਰਡਰ ਮੌਕੇ ਜਿਹਦੇ 'ਚ ਕੈਨੇਡੀਅਨ ਗਵਰਨਮੈਂਟ, ਕੈਨੇਡੀਅਨ ਪ੍ਰਾਈਮ ਮਿਨਿਸਟਰ ਚਾਰਜ ਲਾ ਰਿਹਾ ਸੀ, ਉਦੋਂ ਉਹਨਾਂ ਨੇ ਜਿਹੜੀ ਹੈ ਮਸ਼ਟ ਵੱਟ ਲਈ। ਇਹ ਆਲ ਆਫ ਏ ਸਡਨ ਇਹ ਉਹਨਾਂ ਨੂੰ ਕੌਣ ਬੁਲਾ, ਉਹੀ ਹਿੰਦੂਤਵਾ ਦਾ ਏਜੰਡਾ ਕਿ ਭਾਈ ਤੁਸੀਂ ਇੰਡੀਅਨ ਨੈਸ਼ਨਲਿਜ਼ਮ ਪੌਪ ਅਪ ਕਰੋ। ਤੁਸੀਂ ਇਹ ਦੱਸੋ ਜੀ, ਦੇਖੋ ਪਹਿਲਾਂ ਉਹੀ ਜਾਲੀ ਆਈਡੀਆਂ ਰਾਹੀਂ ਤੁਸੀਂ ਸਿੱਖਾਂ ਦੇ ਖਿਲਾਫ ਤੂਫਾਨ ਖੜਾ ਕੀਤਾ, ਜਿਵੇਂ ਗੋਰੇ ਕਹਿ ਰਹੇ ਨੇ ਕਿ ਜੀ ਇਹ ਸਾਨੂੰ ਟਰਬਨਡ ਲੋਕ ਤੇ ਰੈਗ ਹੈਡਡ ਤੇ ਫਲਾਣਾ ਤੇ ਢਿਮਕਾ ਜਿਸ ਕਿਸਮ ਦਾ ਕੰਮ ਕਰਨ ਦੇ ਮਾਹਰ ਨੇ, ਤੇ ਉਹੀ ਪਹਿਲਾਂ ਤੁਸੀਂ ਸੱਟ ਲਾਓ ਪੂਰੀ, ਫਿਰ ਤੁਸੀਂ ਆ ਜਾਓ ਜੀ ਦੇਖੋ ਅਸੀਂ ਤਾਂ ਆਪਣੇ ਖੜੇ ਆ, ਸਿੱਖਾਂ ਦੇ ਨਾਲ ਖੜੇ ਆ, ਇਹ ਰੇਸਿਜ਼ਮ ਹੈ ਫਲਾਣਾ। ਮਕਸਦ ਸਿਰਫ ਤੇ ਸਿਰਫ ਜਿਹੜਾ ਹਿੰਦੂ ਤਵੀਆਂ ਨੂੰ ਅਮਰੀਕਾ ਦੇ ਖਿਲਾਫ ਕੋਈ ਨੈਰੇਟਿਵ ਨਹੀਂ ਸੀ ਮਿਲ ਰਿਹਾ। ਇਸ ਬਹਾਨੇ ਉਹਨਾਂ ਨੇ ਕੁਝ ਕਮਲੇ ਸਾਡੇ ਉਹ ਵੀ ਨਾਲ ਰਲ ਗਏ, ਔਰ ਇਸ ਸਾਰੇ ਦੇ ਨਾਲ ਜਿਹੜਾ ਉਹਨਾਂ ਨੇ ਇੱਕ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਹੈ। ਔਰ ਅਸੀਂ ਸਮਝਦੇ ਹਾਂ, ਹਾਲਾਂ ਪਹਿਲੀ ਸਟੇਜ ਤੇ ਫਰਾਈਡੇ ਮੈਂ ਇਹਨੂੰ ਡਿਸਕਸ ਵੀ ਨਹੀਂ ਸੀ ਕਰਨਾ ਚਾਹੁੰਦਾ, ਪਰ ਕਿਉਂਕਿ ਵੀਕਐਂਡ ਦੇ ਵਿੱਚ ਮੈਂ ਜਦੋਂ ਦੇਖਿਆ ਕਿ ਭਾਈ ਉਹ ਤਾਂ ਸਾਰੇ ਪਾਸਿਓਂ ਹੀ ਜਿਹੜਾ ਉਹਨਾਂ ਨੇ ਇਸ ਨੂੰ ਜਿਹੜਾ ਉਹ ਹਿੰਦੂ ਤਵੀਆਂ ਨੇ ਆਪਣੇ ਪੈਸੇ ਵੀ ਇਕੱਠੇ ਕਰ ਰਹੇ ਨੇ, ਪਟੀਸ਼ਨ ਵੀ ਕਿਸੇ ਹੋਣ, ਪਟੀਸ਼ਨ 'ਚ ਵੀ ਕੁਛ ਨਹੀਂ ਹੈ ਨਾ। ਦੇਖੋ ਅਜੇ ਤੱਕ ਇਸ ਟਰਾਇਲ 'ਚ ਜਾਏਗਾ, ਔਰ ਕਿੰਨਾ ਕਿ ਇਸ ਕਿਸਮ ਦੇ ਕਿ ਜੀ ਤੁਸੀਂ ਜਿਹੜਾ ਉਹਨਾਂ ਵੱਲ ਜਿਹੜਾ ਉਹ ਰਾਹਤ ਕਰੋ ਤੇ ਫਲਾਣਾ ਗਵਰਨਰ ਨੂੰ ਕੀਤੀ ਹੋਈ ਹੈ, ਉਹ ਭਾਈ ਫੈਸਲੇ ਜੁਡੀਸ਼ਰੀ ਦੇ ਨੇ। ਜਿਹੜਾ ਐਕਸੀਡੈਂਟ ਹੈ ਉਹਦੇ ਜਿਹੜਾ ਫੇਅਰ ਟਰਾਇਲ ਹੋਏਗਾ, ਜ਼ਾਹਰ ਹੈ ਕਿ ਭਾਈ ਤੁਹਾਡੇ ਕੋਲ ਮੌਕਾ ਹੈ ਕਿ ਤੁਸੀਂ ਆਪਣੀ ਡਿਫੈਂਸ ਟੀਮ ਦਿਓ। ਜ਼ਾਹਰ ਹੈ ਜਿਹੜਾ ਉਸ ਦੇ ਇਨੋਸੈਂਟ ਫੈਕਟਰ ਨੇ ਕਿ ਭਾਈ ਜਿਹੜਾ ਉਸ ਦੇ ਲਈ ਉਹ ਰਾਹਤ ਮੰਗੀ ਜਾਂਦੀ ਹੈ। ਜਿਹੜੇ ਮਰਡਰਰ ਹੁੰਦੇ ਨੇ, ਜਿਹੜੇ ਕਤਲ ਕਰਦੇ ਨੇ, ਉਹਨਾਂ ਦੇ ਵੀ ਵਕੀਲ ਹੁੰਦੇ ਨੇ। ਇਹ ਤਾਂ ਨਹੀਂ ਹੈ ਵੀ ਉਹਨਾਂ ਨੂੰ ਕੋਈ ਅਦਰਵਾਈਜ਼ ਉਸ ਹੱਕ ਤੋਂ ਵਾਂਝਿਆ ਕੀਤਾ। ਪਰ ਜਿਹੜਾ ਨੈਰੇਟਿਵ ਹਿੰਦੂਤਵੀ ਸਟੇਟ ਦਾ ਸਾਡੇ ਇੱਕ ਵੱਡੇ ਤਬਕੇ ਨੇ, ਔਰ ਇਸ ਦੇ ਉੱਤੇ ਵਰਲਡ ਸਿੱਖ ਪਾਰਲੀਮੈਂਟ ਨੇ ਵੀ ਕਾਫੀ ਜਿਹੜੀ ਹੈ ਉਹ ਬੈਲੈਂਸਡ ਜਿਹੜੀ ਹੈ ਲਾਈਨ ਲਈ, ਉਹਨਾਂ ਨੇ ਆਪਣੀਆਂ ਕੰਡੋਲੈਂਸ ਵੀ ਦਿੱਤੀਆਂ ਕਿ ਭਾਈ ਜਿਹੜੇ ਇਸ ਟ੍ਰੈਜਡੀ ਦੇ ਵਿੱਚ ਮਾਰੇ ਗਏ ਤਿੰਨ ਨੇ, ਉਹਨਾਂ ਦੀ ਜਿਹੜੀ ਪੇਨ ਆਫ ਲਾਸ ਹੈ ਉਸ ਨੂੰ ਅਸੀਂ ਸਮਝਦੇ ਹਾਂ ਔਰ ਅਸੀਂ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ। ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਜਿਹੜੀ ਗਲਤੀ ਹੈ ਉਹ ਗਲਤੀ ਹੈ ਜਿਹੜੀ ਡਰਾਈਵਰ ਹਰਜਿੰਦਰ ਸਿੰਘ ਦੀ, ਔਰ ਪਰ ਇਸ ਨੂੰ ਕਿਸੇ ਕਮਿਊਨਿਟੀ ਦੇ ਨਾਲ ਜੋੜਨਾ। ਹੁਣ ਇੱਕ ਪਾਸੇ ਉਹੀ ਨਾਲ ਦੀ 2 ਦਿਨ ਪਹਿਲਾਂ ਇਸ ਐਕਸੀਡੈਂਟ ਤੋਂ ਬਾਅਦ ਖਬਰ ਸੀ ਕਿ ਵੀ ਕੈਨੇਡਾ ਦਾ ਇੱਕ ਸਿੱਖ ਟਰੱਕ ਡਰਾਈਵਰ ਜਾ ਰਿਹਾ ਸੜਕ ਦੇ ਉੱਤੇ, ਤੇ ਇੱਕ ਟੋਡਲਰ 3-4 ਸਾਲ ਦਾ ਬੱਚਾ ਜਿਹੜਾ ਸੜਕ ਦੇ ਵਿਚਕਾਰ ਹੈ, ਪਤਾ ਨਹੀਂ ਕਿੱਥੋਂ ਉਹ ਉਤਰਦਾ ਹੈ, ਉਸ ਨੂੰ ਚੁੱਕ ਕੇ ਪਾਸੇ ਕਰਦਾ, ਬਾਅਦ 'ਚ ਉਹਦੇ ਜੋ ਵੀ ਪੇਰੈਂਟਸ ਆ ਦੂਜੇ ਵੀ ਉਹਨੂੰ ਸੇਵੀਅਰ ਆਫ ਦਾ ਚਾਈਲਡ ਕਹਿੰਦੇ ਨੇ। ਫਿਰ ਕਿੰਨੀਆਂ ਘਟਨਾਵਾਂ ਨੇ ਜਿਹਦੇ 'ਚ ਕਿ ਸਿੱਖ ਆਪਣੀ ਜ਼ਿੰਦਗੀ ਨੂੰ ਰਿਸਕ 'ਚ ਪਾ ਕੇ ਜਿਹੜਾ ਉਹ ਦੂਸਰਿਆਂ ਨੂੰ ਸੇਵ ਕਰਦੇ ਨੇ। ਸੋ ਇਹਨੂੰ ਕਿਸੇ ਕੌਮ ਨਾਲ ਜੋੜ ਕੇ ਜਾਂ ਸਾਰੀ ਕੌਮ ਦੀ ਕਰੈਕਟਰ ਅਸੈਸੀਨੇਸ਼ਨ ਕਰਨਾ, ਬਾਕੀ ਜਿਹੜੀ ਇੰਡੀਵਿਜੂਅਲ ਦੀ ਜ਼ਿੰਮੇਵਾਰੀ ਉਹ ਇੰਡੀਵਿਜੂਅਲ ਦੀ ਹੈ। ਔਰ ਨਾਲ ਉਹਨਾਂ ਨੇ ਇੰਪਾਰਸ਼ਲ ਜਸਟਿਸ ਦੀ ਗੱਲ ਕੀਤੀ ਕਿ ਭਾਈ ਅਮਰੀਕਾ ਦੇ ਵਿੱਚ
ਜਿਹੜਾ ਹੈ ਉਹ ਇਕੁਐਲਿਟੀ ਹੈ ਅੰਡਰ ਦਾ ਲਾਅ, ਔਰ ਕੋਈ ਵੀ ਲੀਗਲ ਪ੍ਰੋਸੀਡਿੰਗ ਜਿਹੜੀਆਂ ਨੇ ਉਹ ਫੇਅਰ, ਟਰਾਂਸਪੇਰੈਂਟ ਤੇ ਇੰਪਾਰਸ਼ਲ ਹੋਣੀਆਂ ਚਾਹੀਦੀਆਂ ਨੇ। ਕੋਈ ਫੇਥ, ਐਥਨੀਸਿਟੀ ਜਾਂ ਦੂਸਰੇ ਦਾ ਕੋਈ ਬਾਇਸ ਨਹੀਂ ਹੋਣਾ ਚਾਹੀਦਾ। ਫਿਰ ਉਹਨਾਂ ਨੇ ਮੀਡੀਆ ਨੂੰ ਕਿਹਾ ਕਿ ਭਾਈ ਇਹ ਜਿਹੜੇ ਜਰਨਲਿਸਟ ਤੇ ਪਬਲਿਕ ਆਫੀਸ਼ੀਅਲਸ ਨੇ ਦੇ ਸ਼ੁੱਡ ਸ਼ੋ ਰਿਸਪੌਂਸਿਬਿਲਿਟੀ। ਮੀਡੀਆ ਕਵਰੇਜ ਜਿਹੜੀ ਹੈ ਉਹ ਫੈਕਟਸ ਦੇ ਉੱਤੇ ਬੇਸਡ ਹੋਣੀ ਚਾਹੀਦੀ ਹੈ, ਨਾ ਕਿ ਸੈਂਸੇਸ਼ਨਲ ਖਬਰ ਨੂੰ ਜਿਹੜਾ ਬਣਾ ਕੇ ਪੇਸ਼ ਕੀਤਾ ਜਾਣਾ ਚਾਹੀਦਾ, ਜਿਹੜਾ ਬਹੁਤ ਸਾਰਿਆਂ ਨੇ ਕੀਤਾ। ਔਰ ਇਹਦਾ ਹਰਜਿੰਦਰ ਸਿੰਘ ਦਾ ਸਿੱਖ ਹੋਣਾ ਉਸ ਦਾ ਐਕਸੀਡੈਂਟ ਨਾਲ ਕੋਈ ਤਾਲੁਕ ਨਹੀਂ ਹੈ, ਇਹ ਤਾਂ ਇੱਕ ਐਕਸੀਡੈਂਟ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਭਾਈ ਹਰ ਕਮਿਊਨਿਟੀ ਦੀ, ਇੰਡੀਵਿਜੂਅਲ ਦੀ ਡਿਗਨਿਟੀ ਹੈ ਜਿਹਨੂੰ ਅਪਹੋਲਡ ਕੀਤਾ ਜਾਣਾ ਚਾਹੀਦਾ। ਸੋ ਇਹਦੇ 'ਚ ਮੈਂ ਸਮਝਦਾ ਵੀ ਕੁਝ ਸੰਸਥਾਵਾਂ ਨੇ ਜਿਵੇਂ ਵਰਲਡ ਸਿੱਖ ਪਾਰਲੀਮੈਂਟ ਨੇ ਜਾਂ ਯੂਨਾਈਟਿਡ ਸਿੱਖਸ ਨੇ ਕਾਫੀ ਬੈਲੈਂਸਡ ਅਪਰੋਚ ਲਈ ਹੈ। ਔਰ ਅਸੀਂ ਸਮਝਦੇ ਹਾਂ ਕਿ ਵੀ ਜਿੱਥੇ ਉਹਨਾਂ ਦੇ ਪਰਿਵਾਰ ਦੀ ਹਰਜਿੰਦਰ ਸਿੰਘ ਦੇ ਮਾਤਾ ਹੈ ਉਹ ਬੇਸ ਬੱਚਾ ਕਮਾਈ ਵਾਲਾ ਸੀ ਉਹੀ ਭੇਜਦਾ ਹੈ। ਹਾਲਾਂ ਜਿਵੇਂ ਆਇਆ ਵੀ ਉਹਨਾਂ ਦੀ 12-13 ਏਕੜ ਜ਼ਮੀਨ ਹੈ ਜਾਂ ਦੂਜਾ, ਲੇਕਿਨ ਇੱਕ ਚੰਗੇ ਜੀਵਨ ਦਾ। ਔਰ ਜੇ ਤੁਸੀਂ ਇੰਡੀਅਨ ਮੀਡੀਆ ਦਾ ਇੱਕ ਹੋਰ ਜਿਵੇਂ ਉਹਨਾਂ ਦੀ ਓਬਜ਼ਰਵਰ ਹੈ, ਉਹਨਾਂ ਨੇ ਇਸ ਨੂੰ ਬਿਲਕੁਲ ਖਾਲਿਸਤਾਨ ਐਂਗਲ ਨਾਲ ਜੋੜਿਆ ਕਿ ਜੀ ਜਦੋਂ ਬਾਈਡਨ ਦੇ ਵੇਲੇ ਅਪਲਾਈ ਕੀਤਾ ਸੀ, ਫਲਾਣੇ ਸਾਲ 'ਚ ਮੈਕਸੀਕੋ ਕ੍ਰਾਸ ਕਰਕੇ ਆਇਆ, ਬਾਈਡਨ ਨੇ ਜਿਹੜਾ ਹੈ ਨਾ ਟਰੰਪ ਦੀ ਫਸਟ ਟਰਮ ਵੇਲੇ ਉਹਨਾਂ ਨੇ ਕਿਹਾ ਨੋ ਅਸਾਈਲਮ, ਫਿਰ ਬਾਈਡਨ ਦੀ ਟਰਮ ਵੇਲੇ ਉਹਨੂੰ ਇੰਪਲੋਇਮੈਂਟ ਆਥੋਰਾਈਜੇਸ਼ਨ ਦੇ ਦਿੱਤੀ। ਇਹਦਾ ਖਾਲਿਸਤਾਨੀ ਐਂਗਲ ਹੈ, ਇਹ ਸਾਰੇ ਖਾਲਿਸਤਾਨੀ। ਫਿਰ ਉਹਨਾਂ ਨੇ ਉਹਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਹਰਜਿੰਦਰ ਸਿੰਘ ਦੇ ਕੱਢਿਆ ਕਿ ਜੀ ਸੈਨ ਫਰਾਂਸਿਸਕੋ ਜਿਹੜਾ ਰੈਫਰੈਂਡਮ ਦੀਆਂ ਵੋਟਾਂ ਸੀ ਉਹ ਉਹਨੇ ਅੱਗੋਂ ਪੋਸਟ ਕੀਤਾ ਸੀ, ਦੂਜਾ ਕੀਤਾ ਸੀ। ਸਾਬਤ ਇਹ ਕਰਨਾ ਚਾਹੁੰਦੇ ਨੇ ਕਿ ਭਾਈ ਇਹ ਜਿਹੜੇ ਖਾਲਿਸਤਾਨੀ ਨੇ ਸਾਰੇ ਇਹ ਬਿਲਕੁਲ ਕ੍ਰਿਮੀਨਲ ਨੇ, ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈ, ਜਿਵੇਂ ਉਹਨੇ ਜਾਣ ਕੇ ਮਾਰੇ ਹੋਣ। ਉਹ ਇਸ ਲੈਵਲ ਦਾ ਪ੍ਰੋਪੇਗੈਂਡਾ ਕਰਨ ਦਾ ਹਾਲਾਂ ਉਹਨਾਂ ਨੂੰ ਭੁੱਲ ਜਾਂਦਾ ਵੀ ਜਿੰਨੇ ਉਹ ਹਰਿਆਣਵੀ ਤੇ ਦੇਹਲਵੀ ਤੇ ਯੂਪੀਆਈਟ ਤੇ ਦੂਜੇ ਉਹ ਸਾਰਿਆਂ ਨੇ ਆ ਕੇ ਖਾਲਿਸਤਾਨੀ ਬਣੇ ਹੋਏ ਨੇ ਇੱਥੇ ਅਸਾਈਲਮ ਲੈਣ ਲਈ ਜਾਂ ਦੂਜੇ। ਲੇਕਿਨ ਹਰ ਇੱਕ ਦਾ ਆਪਣਾ ਐਂਗਲ ਹੈ। ਪਰ ਮੈਂ ਸਮਝਦਾ ਕਿ ਭਾਈ ਇਹ ਸਾਡੇ ਲਈ ਜਿਹੜੀ ਹੈ ਇਹ ਸਿਆਣਪ ਦੀ ਗੱਲ ਇਹ ਹੈ ਕਿ ਜਦੋਂ ਵੀ ਕੋਈ ਸਿਚੁਏਸ਼ਨ ਹੁੰਦੀ ਹੈ, ਅੱਜ ਜਦੋਂ ਖਾਸ ਤੌਰ ਤੇ ਸਾਡੀ ਸਰਵਾਈਵਲ ਦੀ ਲੜਾਈ ਹੈ, ਕੌਮੀ ਕਰ ਖਾਲਿਸਤਾਨ ਦੀ ਲੜਾਈ ਹੈ, ਅਸੀਂ ਕੋਈ ਵੀ ਜਿਹੜੀ ਵੇਵ ਕਿਸੇ ਪਾਸਿਓਂ ਚਲਾਈ ਜਾਂਦੀ ਹੈ ਉਹਦੇ ਬਿਹਾਈਂਡ ਦੇਖੀਏ। ਪਟੀਸ਼ਨ ਤੇ ਆ ਗਿਆ ਜੀ ਓਵਰ 2.6 ਮਿਲੀਅਨ ਸਾਈਨ ਪਟੀਸ਼ਨ ਫॉर ਟਰੱਕਰ ਹਰਜਿੰਦਰ ਸਿੰਘ। ਫਿਰ ਕਿਸੇ ਨੇ ਕਹੋ ਪੜੋ ਤਾਂ ਸਹੀ ਪਟੀਸ਼ਨ 'ਚ ਲਿਖਿਆ ਗਿਆ, ਉਹਨੇ ਕਿਹਾ ਸ਼ੁਰੂ ਕਿਨੇ ਕੀਤੀ ਹੈ। ਉਹ ਬਿਲਕੁਲ ਹੀ ਦੂਸਰਾ ਪਾਸਾ ਸੀ। ਔਰ ਨਾਲ ਦੀ ਨਾਲ ਫਿਰ ਨੈਗੇਟਿਵਿਟੀ, ਫਿਰ ਉਹ ਅਕਾਲੀ ਵੀ ਜੰਪ ਕਰ ਗਏ ਜੀ ਅਸੀਂ ਨਾਲ ਖੜੇ ਹਾਂ, ਅਸੀਂ ਟਰੰਪ ਨੂੰ ਦੱਸ ਦੇਣਾ ਚਾਹੁੰਦੇ ਜਿਵੇਂ ਕਿ ਟਰੰਪ ਇਹਨਾਂ ਦਾ ਮੁੰਡੂ ਹੋਏ ਘਰ 'ਚ ਬੈਠਾ। ਸੋ ਅਸੀਂ ਇਹ ਸਮਝਦੇ ਹਾਂ ਕਿ ਭਾਈ ਸਾਡੀਆਂ ਹਮਦਰਦੀਆਂ ਨੇ ਜਿਹੜੇ ਇਸ ਦੁਨੀਆ ਤੋਂ ਤੁਰ ਗਏ। ਔਰ ਇਹਦੇ ਲਈ ਵੀ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ 'ਚ ਰਹਿੰਦੇ ਆ ਜਾਂ ਕੈਨੇਡਾ 'ਚ ਰਹਿੰਦੇ ਆ, ਸਾਡੇ ਵੀ ਜਿਹੜੇ ਵੀਰ ਭੈਣਾਂ ਨੇ ਉਹ ਅਜੇ ਬਹੁਤਿਆਂ ਦਾ ਮਾਈਂਡ ਸੈਟ ਅਜੇ ਉਹੀ ਦੇਸੀ ਹੈ। ਉਹ ਸਮਝਦੇ ਨੇ ਕਿ ਭਾਈ ਥਾਣੇਦਾਰ ਆਪਣਾ ਹੈ, ਡੀਐਸਪੀ ਆਪਣਾ ਹੈ, ਐਮਐਲਏ ਆਪਣਾ ਹੈ, ਕਾਨੂੰਨ ਹੈ, ਇਹ ਸੇਫਟੀ ਤੁਹਾਡੀ ਆਪਣੀ ਹੈ। ਤੁਸੀਂ ਪ੍ਰੋਪਰ ਟ੍ਰੇਨਿੰਗ 'ਚੋਂ, ਪ੍ਰੋਪਰ ਡਰਾਈਵਿੰਗ ਦੇ ਜਿਹੜੇ ਸਕੂਲ ਨੇ ਉਹਨਾਂ 'ਚੋਂ ਗੁਜ਼ਰੋ। ਕਿਉਂਕਿ ਗੱਲ ਇਕੱਲੀ ਇਹ ਨਹੀਂ ਹੈ ਵੀ ਤੁਹਾਡੀ ਵਜ੍ਹਾ ਕਰਕੇ ਕਿਸੇ ਦੀ ਜਾਨ ਜਾ ਸਕਦੀ ਹੈ, ਜਿਹੜੀ ਗਈ ਹੈ ਤੁਹਾਡੀ ਆਪਣੀ ਜਾਨ ਵੀ ਤੁਹਾਡੀ ਸੇਫਟੀ ਲਈ ਹੈ ਕਿ ਵੀ ਤੁਸੀਂ ਜਿਹੜਾ ਉਹ ਲਾਅ ਦੇ ਮੁਤਾਬਕ ਰਹੋ। ਔਰ ਮੈਨੂੰ ਯਾਦ ਹੈ ਜਿਨ੍ਹਾਂ ਨੇ ਕਦੇ ਸ਼ਿਮਲਾ ਜਾਂ ਡਲਹੌਜ਼ੀ ਜਾਂ ਧਰਮਸ਼ਾਲਾ ਟਰੈਵਲ ਕੀਤਾ, ਉੱਥੇ ਹਰ 2 ਵੱਡੇ ਮੋੜਾਂ ਤੋਂ ਬਾਅਦ ਇੱਕ ਅੰਗਰੇਜ਼ੀ ਦਾ ਬੋਰਡ ਲੱਗਾ ਹੁੰਦਾ ਹੈ, ਬੀ ਲੇਟ ਦੈਨ ਨੈਵਰ, ਕਿ ਭਾਈ ਸਪੀਡਿੰਗ ਨੂੰ ਰੋਕਣ ਦੇ ਲਈ ਕਿ ਵੀ ਕਦੇ ਨਾ ਪਹੁੰਚਣ ਕੋਲੋਂ ਲੇਟ ਪਹੁੰਚ। ਔਰ ਹੁੰਦਾ ਇਹ ਹੈ ਵੀ ਬਹੁਤ ਵਾਰ ਅਸੀਂ ਰੈਕਲੈਸ ਜਿਹੜਾ ਸਾਡਾ ਮਾਈਂਡ ਸੈਟ ਹੈ ਉਹਦੀ ਵਜ੍ਹਾ ਕਰਕੇ ਦੂਸਰਿਆਂ ਦੀਆਂ ਵੀ ਜਾਨਾਂ ਜਿਹੜੀਆਂ ਲੈਂਦੇ ਤੇ ਆਪਣੀ ਜਾਨ ਵੀ ਸਾਡੀ ਜਾਂਦੀ ਹੈ। ਸੋ ਅਸੀਂ ਹਮਦਰਦੀ ਦਾ ਇਜ਼ਹਾਰ ਹੀ ਕਰ ਸਕਦੇ। ਔਰ ਕੌਸ਼ਨ ਕਿ ਭਾਈ ਐਵੇਂ ਨੀ ਜਰਕ ਰਿਐਕਸ਼ਨ ਨਾ ਦਿਆ ਕਰੋ ਹਰ ਚੀਜ਼ ਦੇ ਉੱਤੇ, ਇਸ ਨੂੰ ਸੰਭਲ ਕੇ ਦੇਖੋ ਕਿ ਇਹ ਸਾਰੇ ਇਹ ਖੇਡ ਕੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣ ਬ੍ਰੇਕ ਤੇ ਜੋ ਲੈਣ ਤੋਂ ਪਹਿਲਾਂ ਆਪਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA,
ਤੇ ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tvd4.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੂੰ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਲਾਵਾਰਸ ਲਾਸ਼ਾਂ ਦੇ ਵਾਰਸ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ ਯੂਨੀਫਾਈ ਹਿਊਮੈਨਿਟੀ ਵੱਲੋਂ 6 ਸਤੰਬਰ ਵਾਲੇ ਦਿਨ ਨਿਊ ਜਰਸੀ ਦੇ ਮਾਊਂਟ ਲਾਰਲ ਟਾਊਨਸ਼ਿਪ ਵਿਖੇ 11 ਵਜੇ ਪੰਥਕ ਇਕੱਤਰਤਾ ਸੱਦੀ ਜਾ ਰਹੀ ਹੈ। ਇਸ ਦੌਰਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ਮਈ ਜੀਵਨ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਉਹਨਾਂ ਦੀ ਵਿਰਾਸਤ ਨੂੰ ਅੱਗੇ ਤੋਰਨ ਲਈ ਉਪਰਾਲੇ ਸਾਂਝੇ ਕੀਤੇ ਜਾਣਗੇ। ਇਸ ਇਕੱਠ ਵਿੱਚ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ, ਵਕੀਲ ਜਸਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਕੁਸ਼ਲਪਾਲ ਸਿੰਘ ਮਾਨ, ਸਿੱਖ ਅਸੈਂਬਲੀ ਆਫ ਅਮਰੀਕਾ ਦੇ ਡਾਇਰੈਕਟਰ ਪਵਨ ਸਿੰਘ ਖਾਲਸਾ ਅਤੇ ਯੂਥ ਐਕਟਿਵਿਸਟ ਮਨਰੂਪ ਕੌਰ ਵਿਚਾਰਾਂ ਦੀ ਸਾਂਝ ਪਾਉਣਗੇ। ਇਸ ਤੋਂ ਇਲਾਵਾ ਸਿੱਖ ਕਾਰਕੁਨ ਨੌਜਵਾਨਾਂ ਦਾ ਇੱਕ ਪੈਨਲ ਐਕਟਿਵਿਜ਼ਮ, ਸਿੱਖੀ ਅਤੇ ਸ਼ਹੀਦ ਭਾਈ ਖਾਲੜਾ ਬਾਰੇ ਖਾਸ ਵਿਚਾਰ ਚਰਚਾ ਕਰੇਗਾ, ਜਿਸ ਵਿੱਚ ਕਾਂਗਰਸਮੈਨ ਟੌਮ ਸਵਾਜ਼ੀ ਦੇ ਲੈਜਿਸਲੇਟਿਵ ਅਸਿਸਟੈਂਟ ਤੇਜਕਰਨ ਕੌਰ ਬੈਂਸ, ਕੈਨੇਡਾ ਤੋਂ ਨੌਜਵਾਨ ਸਿੱਖ ਐਕਟਿਵਿਸਟ ਆਕਾਸ਼ਦੀਪ ਸਿੰਘ, ਅਬਿਨਾਸ਼ ਕੌਰ, ਸਿੱਖ ਯੂਥ ਆਫ ਅਮਰੀਕਾ ਤੋਂ ਵਿਦਿਆਰਥੀ ਆਗੂ ਬਸੰਤ ਸਿੰਘ ਅਤੇ ਦੋਹਰਾ ਕੌਰ ਮਾਨ ਸ਼ਾਮਲ ਹੋਣਗੇ। ਪ੍ਰਬੰਧਕਾਂ ਵੱਲੋਂ ਆਪ ਸਮੂਹ ਸੰਗਤ ਨੂੰ ਵੱਧ ਚੜ੍ਹ ਕੇ ਇਸ ਵਿਚਾਰ ਚਰਚਾ ਦਾ ਹਿੱਸਾ ਬਣਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਨਵਲੀਨ ਕੌਰ ਖੜੌਦ ਅਤੇ ਸਿਮਰਨੀਤ ਕੌਰ ਖੜੌਦ ਨਾਲ ਸਕਰੀਨ ਤੇ ਦਿੱਤੇ ਨੰਬਰ ਉੱਤੇ ਸੰਪਰਕ ਕਰ ਸਕਦੇ ਹੋ। ਟੈਕਸਸ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਜਨ ਜੀਵਨ ਪ੍ਰਭਾਵਿਤ ਹੋਇਆ ਤੇ ਲੋਕ ਬੇਘਰ ਹੋ ਗਏ ਹਨ। ਪਰ ਇਸ ਮੁਸ਼ਕਿਲ ਦੀ ਘੜੀ ਵਿੱਚ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ। ਯੂਨਾਈਟਿਡ ਸਿੱਖ ਸੰਸਥਾ ਦੇ ਵਲੰਟੀਅਰ ਲੋਕਾਂ ਨੂੰ ਗਰਮ ਭੋਜਨ, ਪਾਣੀ, ਕੱਪੜੇ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਵੰਡ ਰਹੇ ਹਨ। ਯੂਨਾਈਟਿਡ ਸਿੱਖ ਸੰਸਥਾ ਪੀੜਤਾਂ ਦੀ ਸਹਾਇਤਾ ਲਈ ਵਚਨਬੱਧ ਹੈ। ਤੁਸੀਂ ਵੀ ਯੂਨਾਈਟਿਡ ਸਿੱਖ ਸੰਸਥਾ ਦੇ ਨਾਲ ਜੁੜ ਸਕਦੇ ਹੋ। ਆਓ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਈਏ ਅਤੇ ਹੜ੍ਹ ਪੀੜਤਾਂ ਦੀ ਸਹਾਇਤਾ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਮਿਸਟਰ ਸਰਜੀਓ ਗੋਰ ਨੂੰ ਭਾਰਤ ਵਿੱਚ ਅਮਰੀਕਾ ਦਾ ਐਂਬੈਸਡਰ ਨਿਯੁਕਤ ਕੀਤਾ ਹੈ ਔਰ ਐਂਬੈਸਡਰ ਦੇ ਨਾਲ ਮਿਸਟਰ ਸਰਜੀਓ ਸਾਊਥ ਏਸ਼ੀਅਨ ਅਤੇ ਸੈਂਟਰਲ ਏਸ਼ੀਅਨ ਜਿਹੜੇ ਮਾਮਲਿਆਂ ਦੇ ਖਾਸ ਰਾਜਦੂਤ ਵੀ ਹੋਣਗੇ। ਸੋ ਕੀ ਮਿਸਟਰ ਸਰਜੀਓ ਭਾਰਤ ਨੂੰ ਉਸ ਦੀ ਅਸਲੀ ਔਕਾਤ ਵਿਖਾਉਣ ਲਈ ਨਾਮਜ਼ਦ ਕੀਤੇ ਗਏ ਹਨ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਡਿਵੈਲਪਮੈਂਟਸ ਜਿਵੇਂ ਅਸੀਂ ਕਿਹਾ ਵੀ ਇੰਨੀ ਤੇਜ਼ੀ ਨਾਲ ਹੋ ਰਹੀਆਂ ਨੇ ਕਿ ਕਈ ਵਾਰ ਦੁਸ਼ਮਣ ਦੇ ਖੈਮੇ 'ਚੋਂ ਜਿਹੜੀ ਕੋਈ ਡਿਵੈਲਪਮੈਂਟ ਹੋਈ ਉਹਦਾ ਕੀ ਰਿਐਕਸ਼ਨ ਆਉਂਦਾ ਹੈ, ਉਸ ਤੋਂ ਤੁਸੀਂ ਅੰਦਾਜ਼ਾ ਉਸ ਦਾ ਲਾ ਸਕਦੇ ਹੋ ਬਿਲਕੁਲ ਕਿ ਇਹਦਾ ਇਫੈਕਟ ਕੀ ਹੋਏਗਾ। ਹੁਣ ਜ਼ਾਹਰ ਹੈ ਵੀ ਇਸ ਵੇਲੇ ਭਾਰਤ ਔਰ ਅਮਰੀਕਾ ਦੇ ਸਬੰਧਾਂ ਦੇ ਵਿੱਚ ਜਿਹੜੀ ਟਿਲਟ 25 ਸਾਲ ਪਹਿਲਾਂ ਕਲਿੰਟਨ ਐਡਮਿਨਿਸਟ੍ਰੇਸ਼ਨ ਦੇ ਵੇਲੇ ਅਰਲੀ 90s 'ਚ ਪ੍ਰੋ ਇੰਡੀਆ ਲਾਈਨ ਲਈ ਗਈ ਸੀ, ਡੀਹਾਈਫਨੇਟ ਕੀਤਾ ਗਿਆ ਸੀ ਪਾਕਿਸਤਾਨ ਤੋਂ, ਇੰਡੀਆ ਨੂੰ ਐਜ਼ ਏ ਸਟ੍ਰੈਟੇਜਿਕ ਪਾਰਟਨਰ ਐਲਾਨਿਆ ਗਿਆ ਸੀ। ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਵੇਲੇ ਕੁਆਡ ਦੇ ਥੱਲੇ ਜਿਸ ਨੂੰ ਏਸ਼ੀਆ ਦੀ ਨੈਟੋ ਕਿਹਾ ਸੀ, ਰਸ਼ੀਆ ਨੇ ਚੀਨ ਨੂੰ ਘੇਰਨ ਦੇ ਲਈ ਭਾਰਤ ਆਪਣੀ ਸਾਰੀ ਨਾਨ ਅਲਾਈਨਮੈਂਟ ਦੀ ਲਾਈਨ ਛੱਡ ਕੇ ਉਸ ਕੁਆਡ ਦੇ ਵਿੱਚ ਜਿਹੜਾ ਉਹ ਆਸਟ੍ਰੇਲੀਆ, ਜਾਪਾਨ ਔਰ ਉਹ ਪੂਰਾ ਉਹਦਾ UK ਔਰ ਅਮਰੀਕਾ ਦਾ ਹਿੱਸਾ ਬਣ ਗਿਆ ਸੀ। ਔਰ ਭਾਰਤ ਬਿਲਕੁਲ ਨਿਸ਼ਚਿੰਤ ਹੋ ਕੇ ਬੜੀ ਤੇਜ਼ੀ ਨਾਲ ਉਹਨਾਂ ਦਾ ਜਿਹੜਾ ਸਾਰਾ ਸੌਦਾ ਵਿਕ ਰਿਹਾ ਸੀ, ਜਿਸ ਸੌਦੇ ਦੇ ਵਿੱਚ ਜਿਹੜਾ H1B ਵੀਜ਼ੇ ਦੇ ਥੱਲੇ 70-72% ਇੰਡੀਅਨ ਜਿਹੜੇ ਉਹ ਵੀ ਆ ਰਹੇ ਸੀ। ਵੱਡੀਆਂ ਕੰਪਨੀਆਂ ਦੇ ਵਿੱਚ ਵੀ ਉਹਨਾਂ ਦੇ CEO ਲੱਗੇ ਹੋਏ ਨੇ। ਉਹ ਘਪਲੇ ਜਿਹੜੇ ਨੇ ਵੱਡੇ ਲੈਵਲ 'ਤੇ ਚੱਲ ਰਹੇ ਸੀ। ਕਿਵੇਂ ਸਕੈਮ ਜਿਹੜੇ ਹੁਣ ਜਿਹੜੀ ਇੱਕ ਖਬਰ ਜਿਹੜੀ ਆਉਣ ਵਾਲੇ ਦਿਨਾਂ 'ਚ ਹੋਰ ਪ੍ਰੋਮੀਨੈਂਟਲੀ ਆਏਗੀ ਕਿ ਕਿੰਨਾ ਵੱਡਾ ਈਵਨ ਵਾਲਮਾਰਟ ਨਾਲ ਰਿਲੇਟਡ ਵੀ ਇੱਕ ਸਕੈਂਡਲ
ਜਿਹੜਾ ਬੀਬੀ ਢਿੱਲੋਂ ਜਿਹੜੇ ਅਸਿਸਟੈਂਟ ਅਟਰਨੀ ਜਨਰਲ ਦੇ ਤੌਰ ਤੇ ਆਏ, ਉਹ ਉਹਨਾਂ ਨੇ ਐਕਸਪੋਜ਼ ਕੀਤਾ ਵੀ ਕਿਸ ਲੈਵਲ ਦੇ ਉੱਤੇ ਜਿਹੜੇ ਇੰਡੀਅਨ ਬੈਠੇ ਹੋਏ ਨੇ ਉਹ ਕਰਪਸ਼ਨ ਕਰਕੇ ਔਰ ਜਿਹੜੇ ਨੇ ਉਹ ਆਪਣੇ ਬੰਦਿਆਂ ਨੂੰ ਇੱਥੇ ਲਿਆ ਰਹੇ ਸੀ। ਔਰ ਇਸ ਤੋਂ ਇਲਾਵਾ ਕਿੰਨਾ ਹੀ ਹੋਰ ਸਕੈਂਡਲ ਜਿਨ੍ਹਾਂ ਦੀਆਂ ਖਬਰਾਂ ਉਹਨਾਂ 'ਚ ਸਾਰੇ ਇੰਡੀਅਨ ਉਹਦੇ 'ਚ ਇਨਵੋਲਵ ਹੁੰਦੇ ਨੇ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜਾ ਪ੍ਰੈਜ਼ੀਡੈਂਟ ਟਰੰਪ ਦੀ ਇਸ ਸੈਕੰਡ ਟਰਮ ਵੇਲੇ ਪਿਛਲੇ 6 ਮਹੀਨਿਆਂ ਨੇ ਜੇ ਕਹਿਣਾ ਹੋਏ ਕਿ ਅਪਸਾਈਡ ਡਾਊਨ, ਇੱਕ ਤਾਂ ਹੁੰਦਾ ਵੀ ਹੇਠਲੀ ਉੱਤੇ ਲਿਆਣਾ, ਹੇਠਲੀ ਉੱਤੇ ਤਾਂ ਹੀ ਆਏਗਾ ਕਿ ਉੱਤਲੀ ਥੱਲੇ ਜਾਏਗਾ, ਉਹ ਸਾਰਾ ਹੀ ਕੁਝ ਬਦਲ ਗਿਆ। ਔਰ ਇਸ ਵੇਲੇ ਜਿਹੜੇ ਉਹਨਾਂ ਦੇ ਜਿਹੜੇ ਵੱਡੇ ਵੱਡੇ ਐਨਾਲਿਸਟ ਨੇ ਜਿਨ੍ਹਾਂ ਨੇ ਮੁਲਕਾਂ ਦੇ ਸੰਬੰਧ ਕਲੋਜ਼ ਹੁੰਦੇ ਨੇ, ਵਿਗੜਦੇ ਨੇ, ਹੌਲੀ 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 ਵਿਗੜਦੇ ਆ, ਫਿਰ ਵਿਗੜਦੇ ਨੇ, ਲੇਕਿਨ ਜਿਸ ਤੇਜ਼ੀ ਨਾਲ ਇਹਨਾਂ 6 ਮਹੀਨਿਆਂ ਨੇ ਅਮਰੀਕਾ ਭਾਰਤ ਸੰਬੰਧਾਂ ਦਾ ਜਿਹੜਾ ਬਿਲਕੁਲ ਹੀ ਭੋਗ ਪਾ ਦਿੱਤਾ ਹੈ। ਰਾਦਰ ਜਿਹੜਾ ਉਹਨਾਂ ਦੀਆਂ ਡਿਬੇਟਸ ਦੇ ਵਿੱਚ ਇੱਕ ਥਾਂ ਤੇ ਕਹਿ ਰਿਹਾ ਸੀ ਕਿ ਅਮਰੀਕਾ ਕੰਸੀਡਰਸ ਇੰਡੀਆ ਐਜ਼ ਏ ਹੌਸਟਾਈਲ ਕੰਟਰੀ, ਐਨਮੀ ਕੰਟਰੀ। ਦੂਸਰਾ ਕਹਿ ਰਿਹਾ ਹਾਊ ਐਨਮੀ। ਉਹ ਕਹਿੰਦਾ ਕਿ ਵੀ ਜਿਹੜਾ ਚੀਜ਼ ਕਿਸੇ ਹੋਰ ਤੇ ਲਾਗੂ ਨਹੀਂ ਹੈ, ਵੀ ਪ੍ਰੈਜ਼ੀਡੈਂਟ ਟਰੰਪ ਇਜ਼ ਡੀਲਿੰਗ ਵਿਦ ਇੰਡੀਆ ਐਜ਼ ਏ ਐਨਮੀ ਕੰਟਰੀ, ਐਜ਼ ਏ ਹੌਸਟਾਈਲ ਕੰਟਰੀ। ਸਾਰੀਆਂ ਹੀ ਉਹਦੀਆਂ 25% ਪਹਿਲਾਂ ਟੈਰਿਫ ਟੋਕਣਾ ਵੀ, ਫਿਰ ਰਸ਼ੀਅਨ ਆਇਲ ਤਾਂ ਉਹਨੇ ਕਿਹਾ ਜੀ ਚਾਈਨਾ ਵੀ ਬਾਏ ਕਰ ਰਿਹਾ ਹੈ, ਦੂਸਰੇ ਵੀ ਕਰ ਰਹੇ ਨੇ, ਪਰ ਇੰਡੀਆ ਨੂੰ ਟਾਰਗੇਟ ਕਰਨ ਦਾ ਮਤਲਬ ਇਹ ਹੈ ਵੀ ਇੰਡੀਆ ਨੂੰ ਇੱਕ ਦੁਸ਼ਮਣ ਮੁਲਕ ਐਲਾਨਿਆ ਹੋਇਆ। ਉਹਦੇ 'ਚ ਇੱਕ ਪਾਰਟ ਇਹ ਵੀ ਹੁੰਦਾ ਹੈ ਵੀ ਜਿਸ ਮੁਲਕ ਨੂੰ ਦੇ ਵਿੱਚ ਤੁਸੀਂ ਆਪਣਾ ਐਂਬੈਸਡਰ ਨੋਮੀਨੇਟ ਨਹੀਂ ਕਰਦੇ ਜਾਂ ਤੁਹਾਡਾ ਐਂਬੈਸਡਰ ਨਹੀਂ ਹੁੰਦਾ, ਬਹੁਤ ਵਾਰ ਕਿਉਂਕਿ ਜਿਹੜੇ ਐਂਬੈਸਡਰ ਨੇ ਇਹ ਅਪਾਇੰਟਮੈਂਟਸ ਵੀ ਪੋਲੀਟੀਕਲ ਹੁੰਦੀਆਂ। ਔਰ ਇੰਡੀਆ ਦੇ ਵਿੱਚ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵੇਲੇ ਜਿਹੜਾ ਹੈ ਐਰਿਕ ਗਾਰਸੈਟੀ ਇਹ ਐਂਬੈਸਡਰ ਸਨ। ਇਹ LA ਦਾ ਮੇਅਰ ਵੀ ਰਿਹਾ ਐਰਿਕ ਗਾਰਸੈਟੀ, ਪਹਿਲਾਂ ਵੀ ਹਿਊਮਨ ਰਾਈਟਸ ਦੇ ਉੱਤੇ ਵੀ ਗੱਲ ਕਰਨ ਵਾਲਾ ਸੀ। ਔਰ ਜਦੋਂ ਨੋਮੀਨੇਟ ਕੀਤਾ ਜਾਂਦਾ ਕਿਸੇ ਨੂੰ ਐਂਬੈਸਡਰ, ਉਹ ਇਹ ਨਹੀਂ ਹੁੰਦਾ ਕਿ ਵੀ ਜਾ ਕੇ ਉੱਥੇ ਉਹ ਆਪਣੇ ਕ੍ਰੈਡੈਂਸ਼ੀਅਲਸ ਦਿੰਦਾ ਤੇ ਕੰਮ ਸ਼ੁਰੂ ਕਰ ਦਿੰਦਾ। ਉਹਦੀ ਕਨਫਰਮੇਸ਼ਨ ਹੀਅਰਿੰਗਸ ਹੁੰਦੀਆਂ ਨੇ ਸੈਨੇਟ ਦੇ ਸਾਹਮਣੇ, ਉਹਦੀ ਪੂਰੀ ਸੈਨੇਟ ਕਮੇਟੀ ਹੁੰਦੀ ਹੈ, ਉਹਦੇ ਤੋਂ ਬਾਅਦ ਅਪਰੂਵਲ ਤੋਂ ਬਾਅਦ ਉਹਨਾਂ ਨੂੰ ਭੇਜਿਆ ਜਾਂਦਾ। ਕੁਝ ਮਾਮਲਿਆਂ 'ਚ ਜਿੱਥੇ ਐਂਬੈਸਡਰ ਮੋਸਟਲੀ ਫੋਰਨ ਸਰਵਿਸ ਦੇ ਹੁੰਦੇ ਨੇ, ਜਿਹੜੇ ਪੋਲੀਟੀਕਲ ਅਪਾਇੰਟੀਜ਼ ਨਹੀਂ ਹੁੰਦੇ, ਉਹਨਾਂ ਨੂੰ ਜਦੋਂ ਐਡਮਿਨਿਸਟ੍ਰੇਸ਼ਨ ਬਦਲ ਵੀ ਜਾਂਦਾ ਹੈ, ਕਈ ਵਾਰ ਉਹ ਛੋਟੇ ਮੁਲਕਾਂ 'ਚ ਤਾਂ ਮੋਸਟਲੀ ਇਸ ਲੈਵਲ ਉਹਨਾਂ ਨੂੰ ਕੰਟੀਨਿਊ ਕਰਨ ਦਿੰਦੇ ਨੇ। ਜਿਹੜੀ ਪੋਲੀਟੀਕਲ ਅਪਾਇੰਟੀਜ਼ ਨੇ ਉਹਨਾਂ ਨੂੰ ਜਦੋਂ ਲੱਗਦਾ ਹੈ ਕਿ ਬਈ ਹੁਣ ਡਿਫਰੈਂਟ ਪ੍ਰੈਜ਼ੀਡੈਂਟ ਆ ਗਿਆ ਤੇ ਉਹ ਆਪ ਹੀ ਰਿਜ਼ਾਈਨ ਕਰ ਜਾਂਦੇ ਨੇ ਜਾਂ ਉਹਨਾਂ ਤੋਂ ਰਿਜ਼ਾਈਨ ਮੰਗ ਲਿਆ ਜਾਂਦਾ। ਸੋ ਐਰਿਕ ਗਾਰਸੈਟੀ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵੇਲੇ ਅਮਰੀਕਾ ਦੇ ਭਾਰਤ ਦੇ ਵਿੱਚ ਐਂਬੈਸਡਰ ਸਨ, ਉਹਨਾਂ ਨੇ ਜਨਵਰੀ ਮਹੀਨੇ 'ਚ ਰਿਜ਼ਾਈਨ ਕਰ ਦਿੱਤਾ। ਹੁਣ ਜਦੋਂ ਅਸੀਂ ਹੌਸਟਿਲਿਟੀ ਜਾਂ ਐਨਮਿਟੀ ਦੀ ਗੱਲ ਕਰਦੇ ਹਾਂ, ਜਿਹੜੇ ਮੁਲਕ ਆਫ ਇੰਪੋਰਟੈਂਸ ਹੁੰਦੇ ਨੇ ਜਿਨ੍ਹਾਂ ਨੂੰ ਸਮਝ ਆਉਂਦਾ, ਉਹਨਾਂ 'ਚ ਜਿੱਥੇ ਪ੍ਰੈਜ਼ੀਡੈਂਟ ਟਰੰਪ ਨੇ ਪਿਛਲੇ 6 ਮਹੀਨੇ 'ਚ ਬਹੁਤ ਸਾਰੀਆਂ ਅਪਾਇੰਟਮੈਂਟਸ ਕੀਤੀਆਂ ਨੇ, ਹਰ ਪਾਸੇ ਐਂਬੈਸਡਰ ਵੀ ਲਾਏ ਨੇ, ਉਹਨਾਂ ਨੂੰ ਹੋਰ ਵੀ ਉੱਥੇ ਹੁਣ ਤੱਕ 6 ਮਹੀਨੇ ਉਹਨਾਂ ਨੇ ਇਹ ਪਰਵਾਹ ਹੀ ਨਹੀਂ ਕੀਤੀ ਕਿ ਇੰਡੀਆ ਜਿਹੜਾ ਹੈ ਉਹਦੇ 'ਚ ਤਾਂ ਕੋਈ ਐਂਬੈਸਡਰ ਹੀ ਨਹੀਂ ਹੈ ਅਮਰੀਕਾ ਦਾ। ਹੁਣ ਜਦੋਂ ਕਿ ਹੌਸਟਿਲਿਟੀ ਪੂਰੀ ਸਿਖਰ ਤੇ ਹੈ, 27 ਅਗਸਤ ਨੂੰ ਐਡੀਸ਼ਨਲ 25% ਟੈਰਿਫ ਸ਼ੁਰੂ ਹੋ ਜਾਣੀ ਹੈ। ਪ੍ਰੈਜ਼ੀਡੈਂਟ ਟਰੰਪ ਵੀਕਐਂਡ ਦੇ ਉੱਤੇ ਆਪਣੇ ਟਰੂਥ ਸੋਸ਼ਲ ਅਕਾਊਂਟ ਦੇ ਉੱਤੇ ਐਲਾਨ ਕਰਦੇ ਨੇ ਕਿ ਮੈਂ ਸਰਜੀਓ ਗੌਰ ਨੂੰ ਜਿਹੜਾ ਹੈ ਉਹ ਇੰਡੀਆ ਦਾ ਐਂਬੈਸਡਰ ਲਾ ਰਿਹਾ। ਜੇ ਤਾਂ ਗੱਲ ਇੱਥੋਂ ਤੱਕ ਹੁੰਦੀ ਫਿਰ ਰਾਦਰ ਇੰਡੀਅਨਸ ਨੇ ਉਹਨੂੰ ਸਪਿਨ ਦੇਣੀ ਸੀ ਕਿ ਦੇਖੋ ਅਸੀਂ ਕਿਉਂਕਿ ਰਸ਼ੀਆ ਵੱਲ ਜ਼ਿਆਦਾ ਝੁਕ ਗਏ ਔਰ ਚੀਨ ਵੱਲ ਵੀ ਜਾ ਰਹੇ ਹਾਂ ਤੇ ਅਮਰੀਕਾ ਨੂੰ ਇਹ ਫਿਕਰ ਹੋਇਆ ਵੀ ਭਾਰਤ ਜਿਹੜਾ ਹੈ ਉਹ ਸਾਡੇ ਹੱਥਾਂ 'ਚੋਂ ਨਿਕਲ ਨਾ ਜਾਏ, ਇਸ ਲਈ ਜਿਹੜਾ ਪੋਸਟ 6 ਮਹੀਨੇ ਤੋਂ ਖਾਲੀ ਪਈ ਸੀ ਐਂਬੈਸਡਰ ਨਹੀਂ, ਉਹਨੂੰ ਜਿਹੜਾ ਪ੍ਰੈਜ਼ੀਡੈਂਟ ਟਰੰਪ ਭਾਰਤ ਦੀ ਇੰਪੋਰਟੈਂਸ ਨੂੰ ਸਮਝ ਕੇ ਉਹਨਾਂ ਨੇ ਜਿਹੜਾ ਐਂਬੈਸਡਰ ਜਿਹੜਾ ਹੈ ਉਹ ਨਾਮਜ਼ਦ ਕੀਤਾ। ਹੁਣ ਇਹਦੇ 'ਚ ਜਿਹੜਾ ਅਸਲੀ ਐਂਗਲ ਕੀ ਹੈ ਜਿਹਦੇ ਕਰਕੇ ਭਾਰਤ ਦੇ ਵਿੱਚ ਇੱਕ ਮੌਤ ਵਰਗਾ ਸਨਾਟਾ ਛਾਇਆ ਹੋਇਆ ਹੈ, ਔਰ ਉਹਨੂੰ ਉਹੀ ਸਮਝ ਸਕਦੇ ਨੇ ਜਿਨ੍ਹਾਂ ਨੂੰ ਇਹ ਪਤਾ ਹੈ ਕਿ ਵੀ ਇਹ ਜਿਹੜੀ ਐਡੀਸ਼ਨ ਹੁਣ ਹੁੰਦਾ ਕੀ ਹੈ, ਜਿਹੜੀ ਫੋਰਨ ਪਾਲਿਸੀ ਹੈ ਕਿਸੇ ਵੀ ਮੁਲਕ ਦੀ, ਉਹਨੂੰ ਜਿਹੜੇ ਉਹਨਾਂ ਮੁਲਕਾਂ ਦੇ ਵਿੱਚ ਤਾਂ ਐਕਸਟਰਨਲ ਅਫੇਅਰਸ ਡਿਪਾਰਟਮੈਂਟ ਕਿਹਾ ਜਾਂਦਾ ਜਾਂ ਫੋਰਨ ਮਿਨਿਸਟਰੀ ਹੁੰਦੀ ਹੈ, ਅਮਰੀਕਾ ਦੇ ਵਿੱਚ ਉਹਨੂੰ ਸਟੇਟ ਡਿਪਾਰਟਮੈਂਟ ਕਹਿੰਦੇ ਨੇ। ਸਟੇਟ ਡਿਪਾਰਟਮੈਂਟ ਫੋਰਨ ਪਾਲਿਸੀ ਨੂੰ ਡੀਲ ਕਰਦਾ। ਐਂਬੈਸਡਰ ਆਪਣੀ ਥਾਂ ਹੁੰਦੇ ਨੇ, ਜਿੰਨੇ ਵੀ ਦੁਨੀਆ ਦੇ ਨਾਲ ਅਮਰੀਕਾ ਦੇ ਜਿਹੜੇ ਨੇ ਡਿਪਲੋਮੈਟਿਕ ਸੰਬੰਧ ਹੈਗੇ ਨੇ, ਕੁਛ ਨੇ ਜਿਨ੍ਹਾਂ ਦੇ ਨਾਲ ਨਹੀਂ ਨੇ ਉੱਥੇ ਉਹਨਾਂ ਦਾ ਨਹੀਂ ਹੈ,
ਲੇਕਿਨ ਇਸ ਤੋਂ ਇਲਾਵਾ ਜਿਹੜੇ ਖਿੱਤੇ ਨੇ ਜਿਵੇਂ ਸਾਊਥ ਏਸ਼ੀਆ ਦੇ ਵਿੱਚ ਜਿਹੜੇ 8 ਮੁਲਕ ਆ ਜਾਂਦੇ ਨੇ, ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਮਾਲਦੀਵਸ, ਅਫਗਾਨਿਸਤਾਨ, ਨੇਪਾਲ, ਭੂਟਾਨ, ਸ੍ਰੀਲੰਕਾ, ਇਹ ਰੀਜਨ ਸਾਊਥ ਏਸ਼ੀਆ। ਫਿਰ ਸੈਂਟਰਲ ਏਸ਼ੀਆ ਜਿਹਨੂੰ ਅਸੀਂ ਮੱਧ ਪੂਰਬ ਕਹਿੰਦੇ ਹਾਂ, ਜਿਹੜੇ ਮਿਡਲ ਈਸਟ ਦੇ 8-9 ਮੁਲਕ ਆ ਜਾਂਦੇ ਨੇ। ਇਹਨਾਂ ਦੇ ਅੱਡ ਅਸਿਸਟੈਂਟ ਸੈਕਟਰੀ ਆਫ ਸਟੇਟ ਹੁੰਦੇ ਨੇ, ਜਿਵੇਂ ਅਸਿਸਟੈਂਟ ਸੈਕਟਰੀ ਆਫ ਸਟੇਟ ਸਾਊਥ ਏਸ਼ੀਆ ਲਈ ਹੈ, ਜਿਹਨੇ ਸੈਕਟਰੀ ਆਫ ਸਟੇਟ ਜਿਵੇਂ ਮਾਰਕੋ ਰੂਬੀਓ ਨੇ ਜਿਹੜੇ ਫੋਰਨ ਮਿਨਿਸਟਰ, ਉਹਨਾਂ ਨੂੰ ਰਿਪੋਰਟ ਕਰਨਾ। ਇਵੇਂ ਹੀ ਸੈਂਟਰਲ ਏਸ਼ੀਆ ਦਾ ਆਪਣਾ ਡਿਪਾਰਟਮੈਂਟ ਹੈ ਸਟੇਟ ਡਿਪਾਰਟਮੈਂਟ ਨੂੰ ਰਿਪੋਰਟ ਕਰਨ ਦੇ ਲਈ। ਸੋ ਇਹ ਇੱਕ ਪ੍ਰੋਸੀਜਰ ਹੈ ਔਰ ਉਹਦੇ 'ਚ ਉਹਨਾਂ ਦੀ ਇੰਪੋਰਟੈਂਸ ਹੁੰਦੀ ਹੈ। ਹੁਣ ਪ੍ਰੈਜ਼ੀਡੈਂਟ ਟਰੰਪ ਨੇ ਜਿੱਥੇ ਸਰਜੀਓ ਗੌਰ ਨੂੰ ਇੰਡੀਆ ਦਾ ਐਂਬੈਸਡਰ ਜਿਹੜਾ ਉਹ ਨਾਮਜ਼ਦ ਕੀਤਾ, ਨਾਲ ਦੀ ਨਾਲ ਕਿਹਾ ਕਿ ਇਹ ਸਪੈਸ਼ਲ ਐਨਵਾਏ ਫਾਰ ਸਾਊਥ ਏਸ਼ੀਆ ਐਂਡ ਸੈਂਟਰਲ ਏਸ਼ੀਅਨ ਅਫੇਅਰਸ। 3 ਰੋਲ। ਹੁਣ ਜਿਹੜਾ ਅਸਿਸਟੈਂਟ ਸੈਕਟਰੀ ਹੈ ਉਹ ਆਲਰੇਡੀ ਹੈਗੇ ਨੇ ਉਸ ਖਿੱਤੇ ਦੇ, ਉਹ ਤਾਂ ਰਿਪੋਰਟ ਕਰਦੇ ਨੇ ਸਟੇਟ ਡਿਪਾਰਟਮੈਂਟ ਨੂੰ। ਹੁਣ ਸਰਜੀਓ ਗੌਰ ਨੂੰ ਟਰੰਪ ਨੇ ਆਪਣਾ ਸਪੈਸ਼ਲ ਐਨਵਾਏ ਰਾਜਦੂਤ ਨਿਯੁਕਤ ਕੀਤਾ ਹੈ। ਇੰਡੀਆ ਦਾ ਤਾਂ ਐਂਬੈਸਡਰ ਹੋਏਗਾ ਹੀ, ਲੇਕਿਨ ਇਹਦੇ ਨਾਲ ਨਾਲ ਸਾਊਥ ਏਸ਼ੀਆ ਔਰ ਸੈਂਟਰਲ ਏਸ਼ੀਅਨ ਅਫੇਅਰਸ ਨੂੰ ਵੀ ਉਹ ਹੈਡ ਕਰੇਗਾ, ਯਾਨੀ ਡਾਇਰੈਕਟ ਟਰੰਪ ਨੂੰ ਰਿਪੋਰਟ ਕਰੇਗਾ। ਹੁਣ ਇਹ ਇੰਡੀਆ ਦੇ ਲਈ ਬੜੀ ਅਨਕੰਫਰਟਿੰਗ ਸਿਚੁਏਸ਼ਨ ਹੈ। ਜਦੋਂ ਪ੍ਰੈਜ਼ੀਡੈਂਟ ਓਬਾਮਾ ਨੇ ਆਪਣਾ ਕੈਂਪੇਨ ਕੀਤਾ ਤਾਂ ਉਹਨਾਂ ਨੇ ਆਇਡੈਂਟੀਫਾਈ ਕੀਤੇ ਸੀ ਕਿ ਜੀ ਇਹ 3 ਰੀਜਨ ਨੇ ਜਿਹੜੇ ਟਰਬਲਡ ਨੇ, ਉਹਨਾਂ 'ਚੋਂ ਆਪਣੇ ਸਪੈਸ਼ਲ ਐਨਵਾਏ ਲਾਉਣਗੇ। ਬਿਲਕੁਲ। ਉਹਨਾਂ ਦੇ ਵਿੱਚ ਇੱਕ ਉਹਨਾਂ ਨੇ ਫਲਸਤੀਨ ਦਾ ਕਿਹਾ, ਇੱਕ ਕੋਈ ਹੋਰ ਸੀ 3rd ਜਿਹੜਾ ਉਹ ਕਸ਼ਮੀਰ ਦਾ, ਇੱਕ ਅਫਗਾਨਿਸਤਾਨ, ਇੱਕ ਕਸ਼ਮੀਰ। ਔਰ ਉਹਨਾਂ ਨੇ ਜਿਹੜਾ ਇੰਡੀਆ ਦੇ ਲਈ ਪਾਕਿਸਤਾਨ, ਅਫਗਾਨਿਸਤਾਨ, ਇੰਡੀਆ, ਕਸ਼ਮੀਰ ਦੇ ਲਈ ਜਿਹਨੂੰ ਰਿਚਰਡ ਆਰਮਿਟੇਜ ਸ਼ਾਇਦ ਉਹਦਾ ਨਾਂ ਸੀ, ਉਹਨੂੰ ਅਪਾਇੰਟ ਕੀਤਾ। ਇੰਡੀਆ ਨੇ ਬੜਾ ਜ਼ੋਰਦਾਰ ਪ੍ਰੋਟੈਸਟ ਕੀਤਾ। ਉਹਨਾਂ ਨੇ ਕਿਹਾ ਜੀ ਐਂਬੈਸਡਰ ਠੀਕ ਹੈ, ਅਸੀਂ ਜਿਹੜਾ ਹੈ ਉਹ ਵਿਦਨ ਇੰਡੀਆ ਜਿਹੜਾ ਇਹ ਰੂਲ ਅਸੀਂ ਨਹੀਂ ਮੰਨਦੇ। ਔਰ ਫਿਰ ਉਹਨਾਂ ਨੇ, ਕਿਉਂਕਿ ਓਬਾਮਾ ਦੇ ਵੇਲੇ ਤੱਕ ਨੀਤੀ ਤਾਂ ਪ੍ਰੋ ਇੰਡੀਆ ਅਪੀਜ਼ਿੰਗ ਹੀ ਸੀ, ਅਮਰੀਕਾ ਝੁਕ ਗਿਆ। ਉਹਨਾਂ ਨੇ ਕਿਹਾ ਜੀ ਚਲੋ ਇਹ ਰਿਚਰਡ ਆਰਮਿਟੇਜ ਜਿਹੜਾ ਹੈ ਇਹ ਅਫਗਾਨਿਸਤਾਨ ਔਰ ਪਾਕਿਸਤਾਨ ਦਾ ਐਨਵਾਏ ਹੋਏਗਾ। ਸੋ ਐਂਬੈਸਡਰ ਸੀਗੇ, ਇੰਡੀਆ 'ਚ ਵੀ ਸੀ, ਪਾਕਿਸਤਾਨ 'ਚ ਵੀ ਸੀ, ਅਫਗਾਨਿਸਤਾਨ 'ਚ ਵੀ ਸੀ ਅਮਰੀਕਾ ਦਾ। ਸੋ ਉਹਦਾ ਕੋਈ ਬਹੁਤਾ ਰੋਲ ਨਹੀਂ ਰਿਹਾ। ਔਰ ਜਿਹੜਾ ਕਸ਼ਮੀਰ ਮੁੱਦੇ ਦੇ ਉੱਤੇ ਓਬਾਮਾ ਫੋਕਸ ਕਰਨਾ ਚਾਹੁੰਦਾ ਸੀ। ਹੁਣ ਦੇਖਣਾ ਇਹ ਹੋਏਗਾ, ਹਾਲਾਂ ਸਰਜੀਓ ਗੌਰ ਦੀ ਨੂੰ ਨੋਮੀਨੇਟ ਕੀਤਾ ਹੈ, ਅਜੇ ਸੈਨੇਟ ਹੀਅਰਿੰਗ ਹੋਏਗੀ। ਸੋ ਕਪਲ ਆਫ ਮੰਥਸ, 2-3 ਮਹੀਨੇ ਜਿਹੜਾ ਆਉਣ ਵਾਲੇ ਪੀਰੀਅਡ ਦੇ ਵਿੱਚ ਲੱਗਣਗੇ ਜਦੋਂ ਤੱਕ ਹੋਏਗਾ। ਲੇਕਿਨ ਅਜੇ ਤੱਕ ਇੰਡੀਆ ਨੇ ਇਹਦੇ ਤੇ ਕੋਈ ਆਫੀਸ਼ੀਅਲੀ ਰਿਐਕਟ ਨਹੀਂ ਕੀਤਾ। ਹੁਣ ਜਦੋਂ ਮੈਂ ਇਸ ਖਬਰ ਨੂੰ ਦੇਖਿਆ ਤਾਂ ਮੈਨੂੰ ਲੱਗਾ ਕਿ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਨਵੀਂ ਮੈਪ ਮੇਕਿੰਗ ਦੀ, ਨਵੇਂ ਮੁਲਕ ਬਣਨ ਦੀ ਜਾਂ ਖਾਲਿਸਤਾਨ ਦੀ ਕਾਇਮੀ ਦੀ, ਇਹ ਜਿਹੜਾ ਇੰਡੀਆ ਦੇ ਵਿੱਚ ਬਿਠਾ ਕੇ ਜਿਹੜਾ ਸਾਊਥ ਏਸ਼ੀਆ ਔਰ ਸੈਂਟਰਲ ਏਸ਼ੀਆ ਇਹਦਾ ਐਨਵਾਏ ਬਣਾਇਆ, ਇਹ ਵੱਡਾ ਏਜੰਡਾ। ਔਰ ਪਹਿਲਾਂ ਮੈਂ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਟਰੂਥ ਸੋਸ਼ਲ ਦੇ ਉੱਤੇ ਜਿਹੜਾ ਟਵੀਟ ਕੀਤਾ ਹੈ, ਉਹਨੂੰ ਮੈਂ ਇੱਕਦਮ ਉਹਨਾਂ ਦੇ ਲਫ਼ਜ਼ਾਂ 'ਚ ਪੜ੍ਹਨਾ ਚਾਹੁੰਦਾ। I am pleased to announce that I am promoting Sergio Gore to be our next United States ambassador to Republic of India and special envoy for South and Central Asian affairs। ਕਿ ਮੈਂ ਖੁਸ਼ੀ ਦਾ ਇਜ਼ਹਾਰ ਕਰਦਾ ਹਾਂ ਕਿ ਮੈਂ ਸਰਜੀਓ ਗੌਰ ਨੂੰ ਪ੍ਰਮੋਟ ਕਰ ਰਿਹਾ ਇੰਡੀਆ ਦਾ ਐਂਬੈਸਡਰ, ਤੇ ਉਹਦੇ ਨਾਲ ਨਾਲ ਸਾਊਥ ਏਸ਼ੀਆ ਤੇ ਸੈਂਟਰਲ ਏਸ਼ੀਅਨ ਅਫੇਅਰਸ ਦਾ ਖਾਸ ਦੂਤ। ਹੁਣ ਵੀ ਉਹ, ਕਿਉਂਕਿ ਐਜ਼ ਡਾਇਰੈਕਟਰ ਆਫ ਪ੍ਰੈਜ਼ੀਡੈਂਸ਼ੀਅਲ ਪਰਸਨਲ, ਹੁਣ ਜਿਹੜਾ ਸਰਜੀਓ ਗੌਰ ਦਾ ਰੋਲ ਹੈ ਉਹ ਪ੍ਰੈਜ਼ੀਡੈਂਸ਼ੀਅਲ ਪਰਸਨਲ ਦਾ ਡਾਇਰੈਕਟਰ ਹੈ। ਸਰਜੀਓ ਐਂਡ ਹਿਜ਼ ਟੀਮ ਹੈਵ ਹਾਇਰਡ ਨੀਅਰਲੀ 4000 ਅਮਰੀਕਾ ਫਸਟ ਪੈਟਰੀਅਟਸ across every department of our federal government in record time। ਹੁਣ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਜਿਹੜਾ ਸਪੋਰਟ ਬੇਸ ਹੈ, ਇਹ ਪ੍ਰੈਜ਼ੀਡੈਂਟ ਟਰੰਪ ਕਹਿ ਰਹੇ ਨੇ ਕਿ ਮਿਸਟਰ ਸਰਜੀਓ ਉਹ ਹੈ ਜਿਨ੍ਹਾਂ ਨੇ 4000 ਬੰਦਿਆਂ ਨੂੰ ਨੌਕਰੀ ਦੇ ਵਿੱਚ ਲਿਆਂਦਾ ਹੈ, ਉਹਨਾਂ ਲੋਕਾਂ ਨੂੰ ਜਿਹੜੇ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਥੀਮ 'ਚ ਯਕੀਨ ਰੱਖਦੇ ਨੇ। ਔਰ ਇਸ ਵੇਲੇ ਸਾਡੇ ਸਾਰੇ ਮਹਿਕਮਿਆਂ ਤੇ ਏਜੰਸੀਆਂ ਦੇ ਵਿੱਚ 95% ਸਾਡਾ ਕੋਟਾ ਪੂਰਾ ਹੋ ਚੁੱਕਾ ਹੈ। ਔਰ ਇਹਦਾ ਕ੍ਰੈਡਿਟ ਉਹ ਮਿਸਟਰ ਸਰਜੀਓ ਨੂੰ ਦੇ ਰਹੇ ਨੇ ਕਿ ਭਾਈ ਉਹਨਾਂ ਨੇ ਐਫੀਸ਼ੀਐਂਟਲੀ ਐਜ਼ ਏ ਡਾਇਰੈਕਟਰ ਇਸ ਉਹਨਾਂ ਨੇ ਪ੍ਰੋਜੈਕਟ ਨੂੰ ਨੇਪਰੇ ਚਾੜਿਆ। ਆਵਰ ਡਿਪਾਰਟਮੈਂਟਸ ਐਂਡ ਏਜੰਸੀਜ਼ ਆਰ ਓਵਰ 95% ਫਿਲਡ।
Sergio will remain in his current role at the White House until his confirmation. ਕਿਉਂਕਿ ਸੈਨੇਟ ਦੇ ਸਾਹਮਣੇ ਜਾਣਾ ਹੈ ਕਿ ਵੀ ਜਦੋਂ ਤੱਕ ਸੈਨੇਟ ਦੇ ਵਿੱਚ ਕਨਫਰਮੇਸ਼ਨ ਨਹੀਂ ਹੁੰਦੀ ਮਿਸਟਰ ਸਰਜੀਓ ਇਸ ਰੋਲ ਦੇ ਵਿੱਚ ਰਹਿਣਗੇ। ਫਿਰ ਉਹਨਾਂ ਨੇ ਸਰਜੀਓ ਦੀ ਤਾਰੀਫ ਦੇ ਪੁੱਲ ਬੰਨੇ ਨੇ। ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਸਰਜੀਓ ਕਿੰਨਾ ਕੁ ਆਰਡੀਨਰੀ ਐਂਬੈਸਡਰ ਨਹੀਂ ਹੈ। ਸਰਜੀਓ ਇਜ਼ ਅ ਗ੍ਰੇਟ ਫਰੈਂਡ who has been at my side for many years. मेरा बहुत दोस्त है, बड़े सालों तो मेरा साथी है। He worked on my historic presidential campaigns, published my best-selling books, and ran one of the biggest super PACs which supported our movement. कि मिस्टर ਸਰਜੀਓ ने मेरी ਜਿਹੜੀ presidential ਮੁਹਿੰਮ ਸੀ ਉਸ ਦਾ ਹਿੱਸਾ ਰਹੇ। ਮੇਰੀਆਂ ਜਿਹੜੀਆਂ ਬੈਸਟ ਸੈਲਿੰਗ ਬੁੱਕਸ ਨੇ ਉਹਨਾਂ ਨੂੰ ਪਬਲਿਸ਼ ਕਰਵਾਇਆ ਔਰ ਸੁਪਰ ਪੈਕ ਜਿਹੜੇ ਨੇ ਜਿਨ੍ਹਾਂ ਨੇ ਸਾਡੀ ਮੂਵਮੈਂਟ ਮੇਕ ਅਮਰੀਕਾ ਗ੍ਰੇਟ ਅਗੇਨ ਨੂੰ ਜਿਹੜਾ ਹਾਈਟ ਤੇ ਲਿਆ ਕੇ ਖੜਾ ਕੀਤਾ ਉਹਦੇ ਉਹ ਜਿਹੜੇ ਨੇ ਉਹ ਮਾਸਟਰਮਾਈਂਡ ਨੇ। ਸਰਜੀਓਜ਼ ਰੋਲ ਐਜ਼ ਡਾਇਰੈਕਟਰ ਆਫ ਪ੍ਰੈਜ਼ੀਡੈਂਸ਼ੀਅਲ ਪਰਸਨਲ has been essential to delivering on the unprecedented mandate that we received from the American people. ਕਿ ਵੀ ਜਿਹੜਾ ਅਮਰੀਕਨ ਲੋਕਾਂ ਨੇ ਸਾਡੇ ਹੱਕ 'ਚ ਇੰਨਾ ਵੱਡਾ ਫਤਵਾ ਦਿੱਤਾ ਹੈ ਉਹਦੇ 'ਚ ਬਹੁਤ ਵੱਡਾ ਰੋਲ ਹੈ ਸਰਜੀਓ ਦੇ ਸਾਰੀ ਸਟ੍ਰੈਟਜੀ ਦਾ। ਫॉर द मोस्ट ਪੋਪੂਲਸ ਰੀਜਨ ਇਨ ਦ ਵਰਲਡ, ਮੋਸਟ ਪੋਪੂਲਰ ਹੁਣ ਇਹ ਵੀ ਨਹੀਂ ਕਿਹਾ ਜੀ ਇੰਡੀਆ ਜਾਂ ਮੋਸਟ ਪੋਪੂਲਸ ਰੀਜਨ ਇਨ ਦ ਵਰਲਡ, ਉਹਦੇ 'ਚ ਇੰਡੀਆ, ਚਾਈਨਾ, ਸੈਂਟਰਲ ਏਸ਼ੀਆ, ਸਾਊਥ ਏਸ਼ੀਆ ਇਹ ਸਾਰੇ ਹੀ ਆ ਗਏ। For the most populous region in the world, it is important that I have someone I can fully trust to deliver on my agenda and help us. मैं उस खिते च भेज रहा मिस्टर ਸਰਜੀਓ ਨੂੰ ਜਿਹੜਾ ਮੋਸਟ ਪੋਪੂਲਸ ਹੈ ਔਰ ਉੱਥੇ ਉਹ ਬੰਦਾ ਹੀ ਚਾਹੀਦਾ ਜਿਹੜਾ ਮੇਰੇ ਏਜੰਡੇ ਨੂੰ ਲਾਗੂ ਕਰ ਸਕੇ। ਤੇ ਏਜੰਡਾ ਕੀ ਹੈ? ਮੇਕ ਅਮਰੀਕਾ ਗ੍ਰੇਟ ਅਗੇਨ। ਉਹਦੇ 'ਚ ਉਹਨਾਂ ਨੇ ਕੈਪੀਟਲਸ ਦੇ ਵਿੱਚ ਟਰੰਪ ਨੇ ਲਿਖਿਆ ਕਿ ਵੀ ਆਹ ਅਸਲੀ ਇਹੀ ਹੈ ਮੇਕ America great again. Sergio will make an incredible ambassador. Congratulations Sergio. ਆਪ ਹੀ ਉਹਨਾਂ ਨੇ ਨੋਮੀਨੇਟ ਕੀਤਾ ਨਾਲ ਵਧਾਈ ਵੀ ਦੇ ਦਿੱਤੀ। ਸੋ ਉਸ ਤੋਂ ਮੈਂ ਇਹ ਸਮਝਦਾ ਵੀ ਅਜੇ ਇੰਡੀਆ ਕੀ ਇਸ ਦੇ ਉੱਤੇ ਆਪਣਾ ਰਿਐਕਸ਼ਨ ਬਿਲਕੁਲ ਮੂੰਹ ਬੰਦ ਕਰ ਲਿਆ। ਇਹ ਵੀ ਵੈਸੇ ਜੇ ਦੁਸ਼ਮਣ ਤੋਂ ਵੀ ਕੁਝ ਸਿੱਖਣਾ ਹੋਏ ਅਸੀਂ ਤਾਂ ਫਲੋਰੀਡਾ ਟਰੱਕ ਕ੍ਰੈਸ਼ ਦੇ ਉੱਤੇ ਸਾਡਾ ਸਾਰੀ ਕੌਮ ਜਿਹੜੀ ਆ ਉਹ ਇੱਕ ਦੂਜੇ ਦੇ ਅੱਧੇ ਫੋਰ ਅੱਧੇ ਅਗੇਂਸਟ ਜਿਵੇਂ ਲੱਗਦਾ ਵੀ ਇਹੀ ਇਸ਼ੂ ਰਹਿ ਗਿਆ। ਕਈ ਕੁਝ ਚੀਜ਼ਾਂ ਹੁੰਦੀਆਂ ਜਿਹਦੇ 'ਚ ਚੁੱਪ ਕਰ ਜਾਣਾ ਵੀ ਇੱਕ ਜ਼ਬਾਨ ਹੁੰਦੀ ਹੈ ਔਰ ਇਹ ਬਾਹਮਣਾਂ ਤੋਂ ਸਿੱਖਣ ਦੀ ਲੋੜ ਹੈ ਕਿ ਭਾਈ ਕਿੰਨਾ ਵੱਡਾ ਜਿਹੜਾ ਇਹ ਵਾਕਿਆ ਇਹ ਨੋਮੀਨੇਸ਼ਨ ਜਿਹੜਾ 6 ਮਹੀਨੇ ਤੋਂ ਖਾਲੀ ਪਈ ਸੀ ਪੋਸਟ ਪਰ ਕਿਉਂਕਿ ਨਾਲ ਸੈਂਟਰਲ ਐਂਡ ਸਾਊਥ ਏਸ਼ੀਆ ਫਿਰ ਜੋੜ ਦਿੱਤਾ ਹੈ ਔਰ ਸਪੈਸ਼ਲ ਐਨਵਾਏ ਔਰ ਸਰਜੀਓ ਔਰ ਮੇਕ ਅਮਰੀਕਾ ਗ੍ਰੇਟ ਅਗੇਨ ਸਭ ਸੁੰਘਿਆ ਹੈ ਉਹਨਾਂ ਨੂੰ ਪਰ ਅਜੇ ਉਹਨਾਂ ਨੇ ਕੋਈ ਰਿਐਕਸ਼ਨ ਨਹੀਂ ਦਿੱਤਾ। ਉਹ ਦੇਖਣਗੇ ਵੀ ਉਹਨਾਂ ਨੇ ਕੀ ਕਰਨਾ ਹੈ ਪਰ ਅਸੀਂ ਸਮਝਦੇ ਹਾਂ ਵੀ ਮੈਨੂੰ ਇਹ ਲੱਗਦਾ ਹੈ ਕਿ ਇਹ ਮਿਸਟਰ ਸਰਜੀਓ ਜਿਹੜਾ ਮੇਕ ਅਮਰੀਕਾ ਗ੍ਰੇਟ ਅਗੇਨ ਦਾ ਏਜੰਡਾ ਤਾਂ ਹੈ ਹੀ ਹੈ ਪਰ ਜਿਹੜਾ ਨਵਾਂ ਵਰਲਡ ਆਰਡਰ ਹੈ ਨਵੀਂ ਵਰਲਡ ਮੈਪ ਮੇਕਿੰਗ ਹੈ ਉਸ ਦੇ ਵਿੱਚ ਵੀ ਇਹ ਇੱਕ ਕ੍ਰੂਸ਼ਲ ਰੋਲ ਉਸ ਖਿੱਤੇ ਦੇ ਵਿੱਚ ਅਦਾ ਕਰਨਗੇ। ਜੀ ਡਾਕਟਰ ਸਾਹਿਬ ਬਿਲਕੁਲ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਲਾਵਾਰਸ ਲਾਸ਼ਾਂ ਦੇ ਵਾਰਸ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ ਯੂਨੀਫਾਈ ਹਿਊਮੈਨਿਟੀ ਵੱਲੋਂ 6 ਸਤੰਬਰ ਵਾਲੇ ਦਿਨ ਨਿਊ ਜਰਸੀ ਦੇ ਮਾਊਂਟ ਲਾਰਲ ਟਾਊਨਸ਼ਿਪ ਵਿਖੇ 11 ਵਜੇ ਪੰਥਕ ਇਕੱਤਰਤਾ ਸੱਦੀ ਜਾ ਰਹੀ ਹੈ। ਇਸ ਦੌਰਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ਮਈ ਜੀਵਨ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਉਹਨਾਂ ਦੀ ਵਿਰਾਸਤ ਨੂੰ ਅੱਗੇ ਤੋਰਨ ਲਈ ਉਪਰਾਲੇ ਸਾਂਝੇ ਕੀਤੇ ਜਾਣਗੇ। ਇਸ ਇਕੱਠ ਵਿੱਚ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ, ਵਕੀਲ ਜਸਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਕੁਸ਼ਲਪਾਲ ਸਿੰਘ ਮਾਨ, ਸਿੱਖ ਅਸੈਂਬਲੀ ਆਫ ਅਮਰੀਕਾ ਦੇ ਡਾਇਰੈਕਟਰ ਪਵਨ ਸਿੰਘ ਖਾਲਸਾ
ਅਤੇ ਯੂਥ ਐਕਟਿਵਿਸਟ ਮਨਰੂਪ ਕੌਰ ਵਿਚਾਰਾਂ ਦੀ ਸਾਂਝ ਪਾਉਣਗੇ। ਇਸ ਤੋਂ ਇਲਾਵਾ ਸਿੱਖ ਕਾਰਕੁਨ ਨੌਜਵਾਨਾਂ ਦਾ ਇੱਕ ਪੈਨਲ ਐਕਟਿਵਿਜ਼ਮ, ਸਿੱਖੀ ਅਤੇ ਸ਼ਹੀਦ ਭਾਈ ਖਾਲੜਾ ਬਾਰੇ ਖਾਸ ਵਿਚਾਰ ਚਰਚਾ ਕਰੇਗਾ, ਜਿਸ ਵਿੱਚ ਕਾਂਗਰਸਮੈਨ ਟੌਮ ਸਵਾਜ਼ੀ ਦੇ ਲੈਜਿਸਲੇਟਿਵ ਅਸਿਸਟੈਂਟ ਤੇਜਕਰਨ ਕੌਰ ਬੈਂਸ, ਕੈਨੇਡਾ ਤੋਂ ਨੌਜਵਾਨ ਸਿੱਖ ਐਕਟਿਵਿਸਟ ਆਕਾਸ਼ਦੀਪ ਸਿੰਘ, ਅਬਿਨਾਸ਼ ਕੌਰ, ਸਿੱਖ ਯੂਥ ਆਫ ਅਮਰੀਕਾ ਤੋਂ ਵਿਦਿਆਰਥੀ ਆਗੂ ਬਸੰਤ ਸਿੰਘ ਅਤੇ ਦੋਹਰਾ ਕੌਰ ਮਾਨ ਸ਼ਾਮਲ ਹੋਣਗੇ। ਪ੍ਰਬੰਧਕਾਂ ਵੱਲੋਂ ਆਪ ਸਮੂਹ ਸੰਗਤ ਨੂੰ ਵੱਧ ਚੜ੍ਹ ਕੇ ਇਸ ਵਿਚਾਰ ਚਰਚਾ ਦਾ ਹਿੱਸਾ ਬਣਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਨਵਲੀਨ ਕੌਰ ਖੜੌਦ ਅਤੇ ਸਿਮਰਨੀਤ ਕੌਰ ਖੜੌਦ ਨਾਲ ਸਕਰੀਨ ਤੇ ਦਿੱਤੇ ਨੰਬਰ ਉੱਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਪਾਸੇ ਬੀਜੇਪੀ ਵੱਲੋਂ ਡਾਇਸਪੋਰਾ ਹਿੰਦੂਆਂ ਦੀ ਨਿੰਦਿਆ ਕੀਤੀ ਜਾ ਰਹੀ ਹੈ ਕਿ ਉਹ ਟਰੰਪ ਦੇ ਖਿਲਾਫ ਅਤੇ ਭਾਰਤ ਦੇ ਹੱਕ ਵਿੱਚ ਕਿਉਂ ਨਹੀਂ ਬੋਲ ਰਹੇ, ਔਰ ਦੂਸਰੇ ਪਾਸੇ ਭਾਰਤ ਵਿੱਚ ਝੂਠਾ ਦਾਅਵਾ ਲਗਾਤਾਰ ਕਰ ਰਿਹਾ ਹੈ ਕਿ ਉਸ ਨੇ ਪਾਕਿਸਤਾਨ ਨੂੰ ਹਰਾਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹਾਲ ਇੱਕ ਪਾਸੇ ਤਾਂ ਇੱਕ ਸਟੇਜ ਤੇ ਜੇ ਤੁਸੀਂ ਅੱਜ ਤੋਂ 6 ਮਹੀਨੇ ਪਹਿਲਾਂ ਇੰਡੀਅਨ ਗਵਰਨਮੈਂਟ, ਉਹਨਾਂ ਦਾ ਸਪਾਂਸਰਡ ਉੱਥੇ ਮੀਡੀਆ, ਉਹਨਾਂ ਦਾ ਸੋਸ਼ਲ ਮੀਡੀਆ ਔਰ ਡਾਇਸਪੋਰਾ 'ਚ ਉਹਨਾਂ ਦੀਆਂ ਜਿਹੜੀਆਂ RSS ਦੀਆਂ ਗ੍ਰਾਸ ਰੂਟ ਲੈਵਲ ਤੋਂ ਲੈ ਕੇ ਯੂਨੀਵਰਸਿਟੀਜ਼, ਥਿੰਕ ਟੈਂਕਸ, ਪੋਲੀਟੀਕਲ ਐਕਸ਼ਨ ਕਮੇਟੀਜ਼ ਔਰ ਕਾਂਗਰਸਮੈਨਾਂ ਤੱਕ ਦੀ ਸਾਰੀ ਲੌਬੀ ਦੇਖੋ, ਤੇ ਉਹਨਾਂ ਨੇ ਇਹ ਪ੍ਰਭਾਵ ਕ੍ਰੀਏਟ ਕਰ ਦਿੱਤਾ ਸੀ ਕਿ ਜਿਵੇਂ ਸੱਚਮੁੱਚ ਭਾਰਤ ਵਿਸ਼ਵ ਗੁਰੂ ਹੈ, ਮੋਦੀ ਦੁਨੀਆ ਦਾ ਬੜਾ ਯੂਨੀਕ ਲੀਡਰ ਹੈ, ਤੇ ਜੋ ਟਰੰਪ ਦੇ ਕੰਨ 'ਚ ਗੱਲ ਕਹਿੰਦਾ ਹੈ ਟਰੰਪ ਉਹੀ ਸੁਣਦਾ ਹੈ, ਜੋ ਪੁਤਿਨ ਦੇ ਗੱਲ 'ਚ ਕਹਿੰਦਾ ਹੈ ਪੁਤਿਨ ਵੀ ਉਹੀ ਸੁਣਦਾ ਹੈ, ਔਰ ਬਾਕੀ ਸਾਰੇ ਜਿਹੜੇ ਨੇ ਉਹ ਤਾਂ ਭਾਰਤ ਦੇ ਜਿਹੜੇ ਨੇ ਉਹ ਬਿਲਕੁਲ ਉਹਦੀ ਤਰਜ਼ ਦੇ ਉੱਤੇ ਹੀ ਜਿਹੜਾ ਹੈ ਉਹਨਾਂ ਦੇ ਮਿਊਜ਼ਿਕ ਦੇ ਉੱਤੇ ਹੀ ਡਾਂਸ ਕਰਦੇ ਨੇ। ਹੁਣ ਅਜੇ ਤਾਂ ਟਰੰਪ ਨੇ ਕੋਈ ਬਾਹਾਂ ਚੜਾਈਆਂ ਹੀ ਨੇ ਔਰ 25% ਹੀ ਲਾਗੂ ਕੀਤਾ ਹੋਇਆ, 25 ਹੋਰ ਅਜੇ ਕਰਨਾ 27 ਤੋਂ ਬਾਅਦ। ਡਾਇਸਪੋਰਾ ਬਹੁਤ ਵੱਡਾ, ਉਹਨੂੰ ਗਿਣਤੀ ਕਦੇ 4 ਮਿਲੀਅਨ ਇੰਡੀਅਨ ਕਹਿੰਦੇ, ਕਦੇ 5 ਮਿਲੀਅਨ, ਇੰਨੀ ਇਕੋਨਮੀ ਸਾਡੇ ਕੋਲ, ਇੰਨੀਆਂ ਕੰਪਨੀਆਂ, ਫਲਾਣੇ ਦਾ CEO, ਗੂਗਲ ਦਾ ਸਾਡਾ, ਫਲਾਣੇ ਦਾ ਪਿਚੂਰੀ ਆ ਗਿਆ, ਫਲਾਣਾ ਆ ਗਿਆ। ਇਵੇਂ ਲੱਗਦਾ ਸੀ ਵੀ ਫੋਰਚੂਨ 500 ਦੇਖੋ, ਉਹਦੇ 'ਚ ਇੰਨੀਆਂ ਕੰਪਨੀਆਂ ਇੰਡੀਆ ਦੀਆਂ, ਇੰਨੇ ਫਲਾਣੇ, ਇੰਨੇ ਟਿਮਕੇ। ਤੇ ਸਾਡੇ ਵੀ ਜਿਹੜਾ ਇੱਕ ਵੱਡਾ ਤਬਕਾ ਸੀ ਉਹ ਸਮਝਦਾ ਸੀ ਵੀ ਇੰਡੀਆ ਤਾਂ ਬਹੁਤ ਵੱਡੀ ਪਾਵਰ ਬਣ ਗਿਆ, ਇਹਨਾਂ ਦੇ ਨਾਲ ਟੱਕਰ ਲੈਣਾ ਜਾਂ ਦੂਜਾ ਐਵੇਂ ਤੁਸੀਂ ਸਾਰੇ ਜਿਹੜੇ ਹੋ ਗੱਲਾਂ ਮਾਰੀ ਜਾਂਦੇ ਹੋ। ਆਪਣਿਆਂ 'ਚ ਵੀ ਅਸੀਂ ਤਾਂ ਉਹ ਉਹਨਾਂ ਡਿਬੇਟਸ ਦਾ ਨੂੰ ਜਿਹੜਾ ਟੈਕਲ ਕੀਤਾ ਹੈ ਕਿ ਵੀ ਇਹ ਇੰਡੀਆ ਦੀ ਬਹੁਤ ਬੰਗਲੌਰ ਵੱਡੀ ਹੱਬ ਬਣ ਗਿਆ, ਸੈਮੀ ਕੰਡਕਟਰ ਵੀ ਉੱਥੇ ਬਣਨ ਲੱਗ ਗਏ, ਤਾਂ ਉੱਥੋਂ ਚੀਨ ਤੋਂ ਵੀ ਜਿਹੜਾ ਉਹ ਮੂਵ ਹੋ ਰਹੀਆਂ ਨੇ ਬਿਜ਼ਨਸਿਸ, ਉੱਥੇ ਬਿਲ ਗੇਟਸ ਨੇ ਆਪਣਾ ਲਾਤਾ, ਬਹੁਤ ਸਾਰਾ ਪ੍ਰੋਪੇਗੈਂਡਾ। ਹੁਣ ਤੁਸੀਂ ਉਹਨਾਂ ਦੇ ਡਿਪਲੋਮੈਟਸ ਤੋਂ ਲੈ ਕੇ ਆਲਾ ਅਧਿਕਾਰੀਆਂ ਨੂੰ ਜਦੋਂ YouTube ਤੇ ਬੈਠ ਕੇ ਡਿਸਕਸ਼ਨਸ ਹੁੰਦੀਆਂ ਨੇ ਉਹਨਾਂ ਦੀਆਂ ਜਾਂ ਦੂਜੇ, ਉਹ ਕਹਿ ਰਹੇ ਨੇ ਕਿੱਥੇ ਗਿਆ ਡਾਇਸਪੋਰਾ, ਵੀ ਭਾਰਤ ਦੇ ਉੱਤੇ ਮੁਸੀਬਤ ਆਈ ਕੋਈ ਨਹੀਂ ਬੋਲਿਆ, ਕੋਈ ਕੰਪਨੀ, ਕੋਈ ਦੂਜਾ, ਕੋਈ ਤੀਜਾ। ਉਹ ਕਹਿੰਦਾ ਇੱਕ ਫਰੀਦ ਜ਼ਕਰੀਆ ਫੋਰਨ ਅਫੇਅਰਸ ਉਹਨੇ ਆਰਟੀਕਲ ਲਿਖਿਆ ਕਿ ਵੀ ਇਹ ਜਿਹੜਾ ਅਮਰੀਕਾ ਨੇ ਬਿਲਕੁਲ ਭਾਰਤ ਨੂੰ ਛਿੜਕ ਕੇ ਪਰੇ ਸੁੱਟ ਦਿੱਤਾ, ਇਹ ਲੌਂਗ ਟਰਮ ਇੰਟਰਸਟ ਨਹੀਂ ਹੈ ਅਮਰੀਕਾ ਦੇ। ਉਹਨੇ ਵੀ ਐਜ਼ ਐਨ ਅਮਰੀਕਨ ਪਰਸਪੈਕਟਿਵ ਤੋਂ, ਉਹ ਵੀ ਇੱਕ ਮੁਸਲਮਾਨ ਨੇ। ਤੇ ਜਾਂ 2 ਦਿਨ ਪਹਿਲੇ ਨਿੱਕੀ ਹੇਲੀ ਦਾ ਨਿਊਜ਼ ਵੀਕ ਦੇ ਵਿੱਚ ਆਰਟੀਕਲ ਸੀ ਜਿਹਦੇ 'ਚ ਉਹਨੇ ਕਿਹਾ ਸੀ ਕਿ ਜੀ ਇਹ ਜਿਹੜਾ ਅਮਰੀਕਾ ਹੈ ਉਹ ਬਿਲਕੁਲ ਨਾ ਕਰੇ। ਉਹਨੇ ਉਸ ਆਰਟੀਕਲ 'ਚ ਕਿਹਾ ਸੀ ਕਿ ਵੀ ਟਰੰਪ ਇਜ਼ ਰਾਈਟ ਟੂ ਟਾਰਗੇਟ ਇੰਡੀਆਜ਼ ਮੈਸਿਵ ਰਸ਼ੀਅਨ ਆਇਲ ਪਰਚੇਜ਼ਸ ਵਿਚ ਆਰ ਹੈਲਪਿੰਗ to fund Vladimir Putin's brutal war against Ukraine. However, she added, India must be treated like the prized, free and democratic partner that it is, not an adversary like China. India ਲਈ ਉਹਨੇ ਹਮਦਰਦੀ ਦਿਖਾਈ ਕਿ ਜੀ ਜਿਹੜਾ ਹੈ ਉਹ ਠੀਕ ਹੈ ਵੀ ਇਹ ਉਹਨੇ ਖਰੀਦਿਆ, ਪਰ ਇਵੇਂ ਭਾਰਤ ਨੂੰ ਦੁਸ਼ਮਣ ਨਾ ਬਣਾਓ। ਚੀਨ ਜਿਹੜਾ ਉਹ ਹੈ, ਔਰ ਵਿਦਨ ਪਾਰਟੀ ਨਿੱਕੀ ਹੇਲੀ ਦੀ ਉਹ ਉਹਨਾਂ ਨੇ ਜਿਹੜੀ ਹੈ ਉਹ ਪੰਜਾਬੀ 'ਚ ਕਹਿੰਦੇ ਨੇ ਰੀਲ ਬਣਾਈ ਕਿ ਅੱਜ ਉਹਨੇ ਆਪਣੀ ਪੋਜੀਸ਼ਨ ਬਦਲਦੇ। ਹੁਣ ਇਹਨਾਂ ਦੇ ਮੀਡੀਆ ਨੇ ਜਿਹੜੀ PTI ਦੀ ਖਬਰ ਹੈ
Nikki Haley asks India to take Trump's view on Russian oil seriously. ਔਰ ਉਹਨੇ ਕਿਹਾ ਕਿ ਵੀ ਇਹਦੇ 'ਚ ਸਟੋਰੀ 'ਚ ਹੈ ਵੀ ਉਹਦਾ ਬਹੁਤ ਕ੍ਰਿਟਿਸਿਜ਼ਮ ਹੋਇਆ ਵਿਦਨ ਪਾਰਟੀ, ਔਰ ਉਹਨੇ ਕਿਹਾ ਇੰਡੀਆ ਮਸਟ ਟੇਕ ਟਰੰਪਸ ਪੁਆਇੰਟ ਓਵਰ ਰਸ਼ੀਅਨ ਆਇਲ ਸੀਰੀਅਸਲੀ, ਕਿ ਭਾਰਤ ਐਵੇਂ ਨਾ ਲਏ ਟਰੰਪ ਦੇ ਖਿਆਲਾਂ ਨੂੰ, ਉਹਨੂੰ ਗੰਭੀਰਤਾ ਨਾਲ ਲਏ। ਔਰ ਉਹਨੇ ਕਿਹਾ ਸੂਨਰ ਦਾ ਬੈਟਰ, ਇਹ ਸਲਾਹ ਦਿੱਤੀ ਹੈ। ਹਾਲਾਂਕਿ ਪਹਿਲਾਂ ਇੰਡੀਆ ਦੇ ਹੱਕ 'ਚ, ਪਰ ਵਿਦਨ ਉਹਨੇ ਕਿਹਾ ਜੀ ਜਿੰਨੀ ਜਲਦੀ ਹੋਏ ਆਪਣੀ ਜਾਨ ਬਚਾਓ, ਸੂਨਰ ਦਾ ਬੈਟਰ। ਨੈਵੀਗੇਟਿੰਗ ਇਸ਼ੂਜ਼ ਲਾਈਕ ਟ੍ਰੇਡ ਡਿਸਐਗਰੀਮੈਂਟਸ ਐਂਡ ਰਸ਼ੀਅਨ ਆਇਲ ਇੰਪੋਰਟਸ ਡਿਮਾਂਡਸ ਹਾਰਡ ਡਾਇਲੋਗ, ਕਿ ਵੀ ਇਹ ਹਾਰਡ ਡਾਇਲੋਗ ਹੁੰਦਾ। ਔਰ ਉਸ ਤੋਂ ਉਹਨੇ ਹੁਣ ਅਦਰ ਦੈਨ ਇਹ ਵੀ ਮਤਲਬ ਉਹਨੇ ਆਪਣੀ ਪੋਜੀਸ਼ਨ ਥੋੜ੍ਹੀ ਰਿਟਰੈਕ ਕੀਤੀ ਹੈ। ਜਿਹੜੇ ਉੱਥੇ ਬੈਠੇ ਕਹਿ ਰਹੇ ਨੇ ਵੀ ਅਸੀਂ ਪ੍ਰਵਾਸੀ ਸੰਮੇਲਨ ਕਰਾਉਂਦੇ ਹਾਂ, ਇੰਨਾ ਸੱਦ ਕੇ ਕਿ ਜੀ ਇਹ ਫਲਾਣਾ, ਇੰਨੇ ਕਾਂਗਰਸਮੈਨ ਸਾਡੇ ਇੰਡੀਆ ਕਾਕਸ 'ਚ ਪੁੱਛਦੇ ਨੇ ਕਾਂਗਰਸਮੈਨ ਕਿੱਥੇ ਗਏ, ਵੀ ਇੰਡੀਆ ਕਾਕਸ ਅਸੀਂ ਕਹਿੰਦੇ ਸੀ ਜੀ 70 ਕਾਂਗਰਸਮੈਨ ਸਾਡੇ ਨੇ। ਕੋਈ ਤਾਂ ਉੱਚਾ ਸਾਹ ਹੀ ਕੱਢੇ, ਕੋਈ ਤਾਂ ਭਾਰਤ ਲਈ ਹਾਂ ਦਾ ਨਾਅਰਾ ਮਾਰੇ। ਇਸ ਲਈ ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕਰਕੇ ਹਟੇ ਕਿ ਵੀ ਇਹਨਾਂ ਨੂੰ ਕਿਉਂਕਿ ਹੋਰ ਕੁਝ ਨਹੀਂ ਲੱਗਾ, ਕੋਈ ਬੋਲਣ ਵਾਲਾ ਨਹੀਂ ਹੈ। ਅਤੇ ਉਹ ਫਲੋਰੀਡਾ ਟਰੱਕ ਜਿਹੜਾ ਕ੍ਰੈਸ਼ ਹੈ 12 ਅਗਸਤ ਦਾ ਹੋਇਆ, ਉਹਦੇ 'ਤੇ ਆਲ ਆਫ ਏ ਸਡਨ ਜਿਹੜਾ ਉਹਨਾਂ ਨੇ ਜਿਹੜੇ ਉਹ ਸਾਡੇ ਕਮਲੇ ਲਾ ਦਿੱਤੇ ਨੇ ਅਮਰੀਕਾ ਨੂੰ ਗਾਲਾਂ ਕੱਢਣ ਨੂੰ, ਅਤੇ ਡਿਸਕ੍ਰਿਮੀਨੇਸ਼ਨ ਦੇ ਗਾਲਾਂ ਖਾਣ ਨੂੰ, ਅਤੇ ਗਾਲਾਂ ਕੱਢਣ ਵਾਲੇ ਵੀ ਪਹਿਲਾਂ ਉਹ, ਪਰ ਉਹਨਾਂ ਨੂੰ ਫਿਰ ਉਹ ਗੋਰਿਆਂ ਦੇ ਸਪੇਸ 'ਚ ਲਿਜਾ ਕੇ ਜ਼ਲੀਲ ਕਰਵਾ ਰਹੇ ਨੇ। ਹੁਣ ਇਸ ਸਾਰੇ ਦੇ ਚੱਲਦੇ ਆ, ਹੁਣ ਇੱਕ ਪਾਸੇ ਤਾਂ ਇੰਡੀਆ ਨੂੰ ਇਹ ਲੱਗਦਾ ਹੈ ਕਿ ਵੀ ਅਸੀਂ ਇਹ ਸਮਝਦੇ ਸੀ ਕਿ ਵੀ ਅਸੀਂ ਵਿਦਨ ਅਮਰੀਕਾ ਵੀ ਇੱਕ ਵੱਡੀ ਸੌਫਟ ਪਾਵਰ ਕ੍ਰੀਏਟ ਕਰ ਲਈ ਹੈ। ਇਹਨਾਂ ਦੇ ਕਿੰਨੇ ਮੈਡੀਟੇਸ਼ਨਲ ਸੈਂਟਰ ਆ, ਮਹੇਸ਼ ਯੋਗੀ ਦੇ ਘੱਟੋ ਘੱਟ ਟ੍ਰਾਂਸੈਂਡੈਂਟਲ ਮੈਡੀਟੇਸ਼ਨ ਦੇ 300 ਸੈਂਟਰ ਅਮਰੀਕਾ 'ਚ ਹੋਣੇ ਨੇ। ਯੋਗਾ ਨੂੰ ਇਹ ਮੈਡੀਸਨ ਸਕੇਅਰ, ਔਰ ਇੱਥੇ ਨਿਊਯਾਰਕ ਦੀਆਂ ਸੜਕਾਂ ਦੇ ਉੱਤੇ ਯੋਗਾ ਨੂੰ ਇੰਟਰਨੈਸ਼ਨਲ ਯੋਗਾ ਡੇ ਬਣਾ ਕੇ ਸਿਰ ਥੱਲੇ ਤੇ ਪੈਰ ਉੱਤੇ ਲੱਤਾਂ ਉੱਤੇ ਕਰਨ ਵਾਲੇ ਡਰਾਮੇ ਰਚ ਦਿੱਤੇ ਇਹਨਾਂ ਨੇ। ਕਿਸ ਲੈਵਲ ਤੱਕ ਜਿਹੜਾ ਹੈ ਉਹ ਇੱਥੇ ਜਿਹੜਾ ਉਹਨਾਂ ਨੇ ਆਪਣਾ ਨੈਟਵਰਕ, ਔਰ ਇੰਡੀਆ ਡੈਮੋਕ੍ਰੇਸੀ, ਮਿਸਟਿਸਿਜ਼ਮ, ਗੈਂਦੀਅਨ, ਬੁੱਧਿਸਟ, ਇਹ ਉਹ ਸਾਰਾ। ਲੇਕਿਨ ਉਹਨਾਂ ਨੂੰ ਇਹ ਲੱਗ ਰਿਹਾ ਕਿ ਵੀ ਜਦੋਂ ਹੁਣ ਟੈਸਟ ਦਾ ਵੇੜਾ ਆਇਆ ਹੈ, ਬਾਕੀ ਤਾਂ ਛੱਡੋ, ਗੋਰਿਆਂ ਨੇ ਤਾਂ ਕੀ ਖੜਨਾ ਸੀ ਜਾਂ ਦੂਜਾ ਵੀ ਸਾਡੇ ਆਪਣੇ ਵੀ ਕੋਈ ਸਾਹ ਨਹੀਂ ਲੈਂਦੇ, ਉਹ ਫਿਰ ਦੂਜੇ ਉਹਨਾਂ ਨੂੰ ਕਹਿੰਦੇ ਸਾਹ ਕਿਵੇਂ ਲੈਣ। ਕਿਸੇ ਨੂੰ ਇਹ ਹੈ ਵੀ ਮੇਰਾ ਗ੍ਰੀਨ ਕਾਰਡ, ਵੀ ਇਹ ਬੈਠੇ ਸਾਰੇ ਹੁਣ ਦੇਖ ਰਹੇ ਨੇ ਸੋਸ਼ਲ ਮੀਡੀਆ 'ਤੇ ਕੀ ਲਿਖਿਆ, ਕਿਸੇ ਦਾ ਮੁੰਡਾ ਪੜ੍ਹਦਾ ਹੈ, ਕਿਸੇ ਨੇ ਸਕਾਲਰਸ਼ਿਪ ਲਿਆ ਹੋਇਆ, ਉਹ ਕਹਿੰਦੇ ਚਲੋ ਬਾਕੀ ਤਾਂ ਹੋਏ, ਜਿਹੜੇ ਸਿਟੀਜ਼ਨਸ਼ਿਪ ਨੇ ਉਹਨਾਂ ਨੂੰ ਕੀ ਬਿਮਾਰੀ ਪਈ ਹੈ। ਕਹਿੰਦੇ ਜੀ ਉਹ ਵੀ ਡਰਦੇ ਨੇ ਕਿਤੇ ਸਿਟੀਜ਼ਨਸ਼ਿਪ ਹੀ ਨਾ ਖੋਹ ਲੈਣ। ਇੱਥੇ ਹੁਣ ਉਹਨਾਂ ਨੇ ਗਾਂ ਦਾ ਮੂਤਰ ਪੀਣ ਦਾ ਆਉਣਾ ਨਹੀਂ, ਜਿਹੜਾ ਅਮਰੀਕਾ ਰਹਿਣ ਲੱਗ ਗਿਆ ਉਹ ਕਹਿੰਦਾ ਖਸਮਾਂ ਨੂੰ ਖਾਓ, ਅਸੀਂ ਹੁਣ ਅਮਰੀਕਨ ਹੈ। ਹੁਣ ਇੱਕ ਪਾਸੇ ਤਾਂ ਇਸ ਵੇਲੇ ਜਦੋਂ ਇਹ ਹੁੰਦਾ ਹੈ ਵੀ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਜਿਹੜਾ ਉਹ ਇੱਕ ਅਖਾਣ ਵੀ ਹੈ ਵੀ ਮਾੜਾ ਵਕਤ ਆਉਂਦਾ ਹੈ ਪਰਛਾਵਾਂ ਵੀ ਸਾਥ ਛੱਡ ਜਾਂਦਾ। ਬਿਲਕੁਲ। ਇੱਕ ਪਾਸੇ ਤਾਂ ਉਹਨਾਂ ਦਾ ਜਿਹੜਾ ਸਾਰੀ ਇਹ ਸੌਫਟ ਪਾਵਰ, ਡਾਇਸਪੋਰਾ, ਦੂਜਾ ਤੀਜਾ ਥੱਲੇ ਜੜ ਗਿਆ। ਹੁਣ ਦੂਸਰਾ ਪਾਸਾ ਜਿਹੜਾ ਉਹਨਾਂ ਨੇ ਝੂਠ ਆਪਣਾ ਅਜੇ ਵੀ ਵੇਚ ਰਹੇ ਨੇ ਆਪਰੇਸ਼ਨ ਸੰਦੂਰ ਦੇ ਨਾਂ ਥੱਲੇ, ਔਰ ਦੂਸਰੇ ਹੁਣ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਬ੍ਰਾਹਮਣ ਸਮਾਰਟ ਹੈ ਵੈਨ ਇਟ ਕਮਸ ਟੂ ਨੈਰੇਟਿਵ, ਬਿਰਤਾਂਤ। ਔਰ ਜੇ ਬਿਰਤਾਂਤ ਸਮਾਰਟ ਨਾ ਹੁੰਦਾ 4000 ਸਾਲ ਤੋਂ ਆਪਣਾ ਝੂਠ ਕਿਵੇਂ ਵੇਚਦਾ। ਅੱਜ ਵੀ ਜਿਹੜਾ ਉਹ ਗਾਂ ਦੇ ਦੁੱਧ ਨਾਲੋਂ ਗਾਂ ਦਾ ਮੂਤਰ ਜ਼ਿਆਦਾ ਵਿਕਦਾ, ਜਿਵੇਂ ਇਹਨਾਂ ਨੇ ਉਹਨੂੰ ਬ੍ਰਾਂਡ ਕੀਤਾ ਹੋਇਆ। ਕਿੰਨੇ ਬਿਲੀਅਨ ਡਾਲਰ ਦਾ ਉਹ ਲੰਗੜਾ ਤੇ ਭੈਂਗਾ ਜਿਹੜਾ ਰਾਮਦੇਵ ਹੈ ਉਹ ਆਪਣਾ ਸੌਦਾ ਵੇਚੀ ਜਾਂਦਾ ਪਤੰਜਲੀ ਦਾ ਬਣਾ ਕੇ, ਸਭ ਫਰਾਡ ਔਰ ਸਾਰਾ। ਕਿਉਂਕਿ ਬਿਰਤਾਂਤ ਤੁਸੀਂ ਸਿਰਜਣਾ, ਖੜੇ ਕਰ ਦਿਓ 6 ਵੀ ਮੇਰਾ ਕੈਂਸਰ ਠੀਕ ਹੋ ਗਿਆ, ਮੇਰਾ ਅੱਖ ਦੀ ਰੋਸ਼ਨੀ ਠੀਕ ਹੋ ਗਈ, ਕਹਿੰਦਾ ਉਹਦਾ ਭੈਂਗਾਪਨ ਤਾਂ ਠੀਕ ਨਹੀਂ ਹੋਇਆ, ਨਾ ਉਹਦਾ ਉਹ ਲੰਗੜਾਪਨ ਠੀਕ ਹੋਇਆ। ਲੇਕਿਨ ਜਿਹੜੀ ਗੱਲ ਜਿਹੜੀ ਕਹਿੰਦੇ ਨੇ ਕ੍ਰੈਡਿਟ ਸ਼ੁੱਡ ਬੀ ਗਿਵਨ ਵੇਅਰ ਇਟ ਇਜ਼ ਡਿਊ, ਬਿਰਤਾਂਤ ਤਾਂ ਉਹਨਾਂ ਦਾ ਕੋਈ। ਹੁਣ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਵੀ 4 ਰੋਜ਼ਾ ਮਿਸਲ ਔਰ ਡਰੋਨ ਵਾਰਫੇਅਰ ਦੇ ਵਿੱਚ ਵੀ ਮਾਰ ਪਈ, ਡੈਲੀਗੇਸ਼ਨ ਭੇਜੇ 35 ਤੋਂ ਜ਼ਿਆਦਾ ਮੁਲਕਾਂ 'ਚ, ਨੈਰੇਟਿਵ ਇੱਕ ਵੀ ਜਿਹੜਾ ਮੁਲਕ ਹੈ ਉਹ ਨਾਲ ਨਹੀਂ ਖੜਾ। ਔਰ ਇਹਨਾਂ ਦੀਆਂ ਡਿਸਕਸ਼ਨ ਖੁਦ ਹੀ ਮੰਨ ਰਹੇ ਨੇ ਕਿ ਵੀ not a single country in the world accepted our narrative। ਪਰ ਹੁਣ ਆਪਣੇ ਲੋਕਾਂ ਨੂੰ ਬਿਹਾਰ ਦੀਆਂ ਚੋਣਾਂ ਨੇ, ਫਿਰ ਬੰਗਾਲ ਦੀਆਂ ਹੋਣੀਆਂ, ਦੂਜਾ ਕੁਛ ਤਾਂ ਦੱਸਣਾ। ਉਹਦੇ 'ਚ ਹੁਣ ਉਹ ਇਹ ਪ੍ਰੋਜੈਕਟ ਕਰ ਰਹੇ ਨੇ, ਜਿਵੇਂ ਤੁਸੀਂ ਇਹਨਾਂ ਦੋਨਾਂ ਦਾ ਪਹਿਲਾਂ ਤਾਂ ਮੋਦੀ ਜਿਹੜਾ ਉਹ ਗੁਜਰਾਤ ਦੇ ਵਿੱਚ ਆਪਣੇ ਸੂਬੇ 'ਚ ਜਾ ਕੇ ਵੜਿਆ ਹੋਇਆ, ਪ੍ਰੈਸ਼ਰ ਮਾਈਟ ਇਨਕਰੀਜ਼ ਬਟ ਵੀ ਵਿਲ ਬੀਅਰ ਇਟ ਆਲ ਸੇਜ਼ ਪ੍ਰਾਈਮ ਮਿਨਿਸਟਰ ਮੋਦੀ ਅਹੈਡ ਆਫ US ਟੈਰਿਫ ਡੈਡਲਾਈਨ। ਉਹਨੇ ਕਿਹਾ ਜੀ ਸਾਡੇ 'ਤੇ ਪ੍ਰੈਸ਼ਰ ਤਾਂ ਬਹੁਤ ਬਿਲਟ ਹੋਏਗਾ, ਹੋਰ ਵੀ ਹੋਏਗਾ, ਪਰ ਅਸੀਂ ਇਹ ਯਕੀਨ ਦਿਵਾਉਂਦੇ ਹਾਂ ਵੀ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ,
ਪਸ਼ੂ ਪਾਲਣ ਵਾਲਿਆਂ ਦੇ ਨਾਲ ਖੜੇ ਹਾਂ, ਸਮਾਲ ਸਕੇਲ ਇੰਡਸਟਰੀ ਦੇ ਨਾਲ ਖੜੇ ਹਾਂ। ਜਿੰਨਾ ਮਰਜ਼ੀ ਪ੍ਰੈਸ਼ਰ ਹੋਏ ਅਸੀਂ ਉਹਨੂੰ ਸਹਾਰ ਲਾਂਗੇ, ਪਰ ਅਸੀਂ ਜਿਹੜਾ ਹੈ ਉਹ ਇੰਡੀਅਨ ਨੂੰ ਔਰ ਇਹਨਾਂ ਸਾਰੇ ਤਬਕਿਆਂ ਨੂੰ ਜਿਹੜਾ ਹੈ ਉਹਦੇ ਜਿਹੜਾ ਹੈ ਉਹਨਾਂ ਨੂੰ ਥੱਲੇ ਨਹੀਂ ਡਿੱਗਣ ਦਿਆਂਗੇ। ਸਾਡਾ ਸੁਦਰਸ਼ਨ ਚੱਕਰ ਹੈ, ਅਸੀਂ ਉਹ ਸੁਦਰਸ਼ਨ ਚੱਕਰ ਇੱਕ ਕ੍ਰਿਸ਼ਨ ਦਾ ਹੈ, ਇੱਕ ਮਹਾਤਮਾ ਗਾਂਧੀ ਦਾ ਜਿਹੜਾ ਉਹ ਸਪਿਨਿੰਗ ਵੀਲ ਹੈ, ਚਰਖੇ ਦਾ ਚੱਕਰ ਹੈ, ਅਸੀਂ ਉਹਦੇ ਥੱਲੇ ਹੀ। ਫਿਰ ਉਹ ਕਹਿ ਰਿਹਾ ਆਪਰੇਸ਼ਨ ਸੰਦੂਰ ਜਿਹਨੇ ਪਾਕਿਸਤਾਨ ਬੇਸਡ ਟੈਰਰਿਸਟਾਂ ਨੂੰ ਨਿਸ਼ਾਨੇ 'ਤੇ ਲਿਆ, ਇਹ ਸਾਡੀ ਬਰੇਵਰੀ, ਸਾਡੇ ਮੁਲਕ ਦੇ ਸੋਲਜਰ ਦੀ ਬਰੇਵਰੀ ਔਰ ਡਿਟਰਮੀਨੇਸ਼ਨ ਆਫ ਸੁਦਰਸ਼ਨ ਚੱਕਰਧਾਰੀ ਮੋਹਨਜ਼ ਇੰਡੀਆ। ਝੂਠ ਬੋਲੀ ਜਾਓ, ਕਿਉਂਕਿ ਉਹਨਾਂ ਨੂੰ ਉੱਥੇ ਕਹਿ ਰਹੇ ਨੇ ਦੇਖੋ ਜੀ ਇੰਨਾ ਪ੍ਰੈਸ਼ਰ ਸਾਡੇ 'ਤੇ ਹੈ, ਪਰ ਅਸੀਂ ਕੋਈ ਸਮਝੌਤਾ ਇਸ ਲਈ ਨਹੀਂ ਕਰ ਰਹੇ ਵੀ ਅਸੀਂ ਤੁਹਾਡੇ ਇੰਟਰਸਟ ਜਿਹੜੇ ਨੇ ਉਹ ਬਾਰਟਰ ਨਹੀਂ ਕਰਾਂਗੇ। ਹੁਣ ਇਹ ਜਿਹੜਾ ਸੋ ਕਾਲਡ ਆਪਰੇਸ਼ਨ ਸੰਦੂਰ ਦੀ ਵਿਕਟਰੀ ਹੈ, ਸੋ ਕਾਲਡ ਵਿਕਟਰੀ, ਉਹਨੂੰ ਵੀ ਵੇਚ ਰਹੇ ਨੇ, ਕੱਲਾ ਮੋਦੀ ਨਹੀਂ, ਕਿਉਂਕਿ ਲਾਈਨ ਹੁੰਦੀ ਜਦੋਂ RSS ਦੇਖਦਾ ਕਿ ਵੀ ਹੁਣ ਤੁਸੀਂ ਕਿਹੜਾ ਵਰਤਾਨ ਦੇਣਾ ਹੈ। ਰਾਜਨਾਥ ਸਿੰਘ ਲਾਰਡ ਸਿਟੀਜ਼ਨਸ ਰੋਲ ਇਨ ਆਪਰੇਸ਼ਨ ਸੰਦੂਰ ਇਨ ਜੋਧਪੁਰ। ਹੁਣ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਜਿਹੜਾ ਉਹ ਜੋਧਪੁਰ ਹੈ, ਉੱਥੇ ਜਾ ਕੇ ਐਡਰੈਸ ਕਰ ਰਿਹਾ। ਉਹਨੇ ਕਿਹਾ ਜੀ ਬਾਰਡਰ ਏਰੀਆ ਦੇ ਲੋਕਾਂ ਨੇ ਬੜੀ ਹਮਾਇਤ ਦਿੱਤੀ, ਸਾਡੀ ਜਿਹੜੀ ਵਿਕਟਰੀ ਹੈ ਉਹ ਸਾਡੇ ਯੂਥ ਨੇ ਜਿਹੜਾ ਉਹ ਸਾਥ ਦਿੱਤਾ, ਅਸੀਂ ਪਾਕਿਸਤਾਨ ਨੂੰ ਬੀਟ ਕੀਤਾ। ਔਰ ਰਾਜਸਥਾਨ ਦੀ ਟ੍ਰੈਡੀਸ਼ਨ ਹੈ ਬਹਾਦਰੀ ਦੀ, ਔਰ ਇਹ ਦੱਸਦਾ ਆਪਰੇਸ਼ਨ ਸੰਦੂਰ ਨੇ ਕਿ ਅਸੀਂ ਭਾਰਤ ਮਾਂ ਦੇ ਸਪੁੱਤਰ ਹੈ। ਹੁਣ ਇੱਕ ਪਾਸੇ ਇਹਨਾਂ ਦਾ ਇਹ ਸਾਰਾ ਪਾਰਟ ਚੱਲ ਰਿਹਾ, ਔਰ ਇਸ ਸਾਰੇ ਦੇ ਚਲਦਿਆਂ ਜਿਹੜਾ ਇੰਡੀਅਨ ਐਂਬੈਸਡਰ ਹੈ ਵਿਨय ਕੁਮਾਰ ਰਸ਼ੀਆ 'ਚ, ਉਹ ਕੱਲ੍ਹ ਕਿਹਾ ਉਹਨੇ, ਫਸਟ ਆਫ ਆਲ ਵੀ ਹੈਵ ਕਲੀਅਰਲੀ ਸਟੇਟਡ ਦੈਟ ਆਵਰ ਓਬਜੈਕਟਿਵ ਇਜ਼ ਐਨਰਜੀ ਸਿਕਿਉਰਿਟੀ ਆਫ 1.4 ਬਿਲੀਅਨ ਪੀਪਲ ਆਫ ਇੰਡੀਆ, ਕਿ ਅਸੀਂ 1.4 ਬਿਲੀਅਨ ਲੋਕਾਂ ਦੇ ਲਈ ਐਨਰਜੀ ਦੀ ਸਿਕਿਉਰਿਟੀ ਦੇ ਜਿਹੜੇ ਹੈ ਉਸ ਲਈ ਜਵਾਬਦੇਹ ਹੈ। ਸੋ ਜਿਹੜਾ ਅਮਰੀਕਾ ਦਾ ਡਿਸੀਜਨ ਹੈ ਦੈਟ ਇਜ਼ ਅਨਫੇਅਰ, ਅਨਰੀਜ਼ਨੇਬਲ, ਅਨਜਸਟੀਫਾਈਡ, ਨਾ ਇਹ ਫੇਅਰ ਹੈ, ਨਾ ਜਸਟੀਫਾਈਡ ਹੈ, ਨਾ ਰੀਜ਼ਨੇਬਲ ਹੈ। ਨਾਓ ਗਵਰਨਮੈਂਟ ਵਿਲ ਕੰਟੀਨਿਊ ਟੇਕਿੰਗ ਮੇਜਰਸ ਵਿਚ ਵਿਲ ਦਾ ਨੈਸ਼ਨਲ ਇੰਟਰਸਟ ਆਫ ਦਾ ਕੰਟਰੀ। ਅਸੀਂ ਉਹੀ ਕੁਛ ਕਰਾਂਗੇ ਜੋ ਸਾਡੇ ਰਾਸ਼ਟਰੀ ਹਿੱਤ 'ਚ ਹੈ, ਔਰ ਜਿਹੜੇ ਟ੍ਰੇਡ ਟਾਕਸ ਨੇ ਉਹ ਇਸੇ ਬੇਸ 'ਤੇ ਹੀ ਹੋਣਗੇ। ਸੋ ਅਸੀਂ ਜਿੱਥੋਂ ਵੀ ਇੰਡੀਆ ਬਾਇਜ਼ ਆਇਲ ਬੇਸਡ ਔਨ ਮਾਰਕੀਟ ਟਰਮਸ, ਨਾਟ ਪੋਲੀਟਿਕਸ, ਐਂਡ ਅਬਵ ਆਲ ਇੰਡੀਆਜ਼ ਐਨਰਜੀ ਸਿਕਿਉਰਿਟੀ ਇਜ਼ ਨੋਨ ਨੈਗੋਸ਼ੀਏਬਲ। ਹੁਣ ਇੱਕ ਪਾਸੇ ਰੂਸ 'ਚ ਬਹਿ ਕੇ ਆਪਣਾ ਮਸਲ ਵੀ ਦਿਖਾ ਰਹੇ ਨੇ ਕਿ ਜੀ ਅਸੀਂ ਜਿੱਥੋਂ ਸਸਤਾ ਮਿਲੇਗਾ ਤੇਲ ਉੱਥੋਂ ਖਰੀਦਾਂਗੇ। ਮੋਦੀ ਰਾਜਨਾਥ ਸਿੰਘ ਆਪਣਾ ਉਹ ਸੌਦਾ ਵੇਚ ਰਹੇ ਨੇ ਕਿ ਦੇਖੋ ਆਪਰੇਸ਼ਨ ਸੰਦੂਰ ਅਸੀਂ ਕਿਵੇਂ ਕੀਤਾ ਔਰ ਕਿਵੇਂ ਸਾਡੀ ਵਿਕਟਰੀ ਹੋਈ। ਤੇ ਜਿਹੜੇ ਉੱਥੇ ਬੈਠੇ ਅਸਲੀ ਨੇ ਉਹ ਬਾਹਰਲਿਆਂ ਨੂੰ ਕਰਸ ਕਰ ਰਹੇ ਨੇ ਕਿ ਅੱਗੋਂ ਤੋਂ ਕੋਈ ਪ੍ਰਵਾਸੀ ਸੰਮੇਲਨ ਨਾ ਕਰਾਓ, ਇਹਨਾਂ ਨੂੰ ਸੱਦ ਕੇ ਤੁਸੀਂ ਹੋਟਲਾਂ 'ਚ ਬਿਠਾਉਂਦੇ ਹੋ ਔਰ ਦੂਸਰੇ ਹੋ। ਤੇ ਇੱਧਰ ਉਹ ਲੱਗਿਆ ਤੇ ਇੱਧਰ ਟੈਰਿਫਸ ਪੁੱਟ ਔਨ ਇੰਡੀਆ ਟੂ ਫੋਰਸ ਰਸ਼ੀਆ ਟੂ ਸਟਾਪ ਵਾਰ, ਸੇਜ਼ US ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਵੈਂਸ। ਉਹਨਾਂ ਨੂੰ ਲੱਗਦਾ ਵੀ ਆਪਣੀ ਊਸ਼ਾ ਕੁੜੀ ਤੋਰੀ ਸੀ ਇਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਦੇ ਨਾਲ, ਉਹਨੂੰ ਵੀ ਵੈਜੀਟੇਰੀਅਨ ਬਣਾਇਆ ਸੀ ਵੈਂਸ ਨੂੰ ਕਿ ਬਈ ਕਾਬੂ ਕਰੇਗੀ। ਤੇ ਵੈਂਸ ਵੀ ਅੱਗੋਂ ਕਹਿ ਰਿਹਾ ਕਿ ਵੀ ਅਸੀਂ ਇਸ ਲਈ ਇੰਡੀਆ ਤੇ ਇਹ ਲਾਏ ਨੇ ਟੈਰਿਫ ਕਿਉਂਕਿ ਇਹ ਰਸ਼ੀਆ ਦੀ ਵਾਰ ਮਸ਼ੀਨਰੀ ਨੂੰ ਸਪੋਰਟ ਕਰ ਰਿਹਾ। ਸੋ ਇਹ ਸਾਰੇ ਜਿਹੜੇ ਨੇ ਇਹ ਤਾਂ ਆਪਣੇ ਕੰਮ ਲੱਗੇ ਹੋਏ ਨੇ। ਟਰੰਪ ਨੇ ਫੇਰ ਕਿਹਾ ਦੇ ਆਲ ਗੇਵ ਅਪ, ਸੇਜ਼ ਟਰੰਪ ਕਲੇਮਿੰਗ ਵੀ ਸਟਾਪਡ 4 of 7 ਵਾਰਸ ਯੂਜ਼ਿੰਗ ਟੈਰਿਫਸ। ਉਹਨੇ ਫਿਰ ਕਿਹਾ ਵੀ ਇੰਡੀਆ ਪਾਕਿਸਤਾਨ ਅਸੀਂ ਸੀਜ਼ਫਾਇਰ ਦਾ ਨਿਊਕਲੀਅਰ ਹੋ ਜਾਣਾ ਸੀ। ਸੋ ਇਸ ਵੇਲੇ ਜਿਹੜੀ ਭਾਰਤ ਦੀ ਸਿਚੁਏਸ਼ਨ ਹੈ ਔਰ ਉਹਨਾਂ ਦੇ ਜਿਹੜੇ ਵੱਡੇ ਵੱਡੇ ਐਕਸਪਰਟ ਨੇ ਉਹ ਵੀ ਉਹਨਾਂ ਨੂੰ ਸਮਝ ਨਹੀਂ ਆ ਰਿਹਾ, ਕਿਉਂਕਿ ਪਿਛਲੇ 77-78 ਸਾਲ 'ਚ ਇਹਨਾਂ ਦਾ ਇੰਨਾ ਜਲੂਸ ਕਦੇ ਨਹੀਂ ਨਿਕਲਿਆ। ਇਸ ਵੇਲੇ ਇਵੇਂ ਹੀ ਹੈ ਜਿਵੇਂ ਅਨਾਥ ਹੋ ਗਏ ਹੋਣ। ਜੇ ਤੁਸੀਂ ਰੂਸ ਦੇ ਪੈਰਾਂ 'ਚ ਜਾ ਕੇ ਡਿੱਗਦੇ ਹੋ, ਰੂਸ ਚੀਨ ਦੇ ਪੈਰਾਂ 'ਚ ਡਿੱਗਿਆ ਹੋਇਆ ਹੈ। ਚੀਨ ਪਾਕਿਸਤਾਨ ਦੇ ਨਾਲ ਜਿਸ ਲੈਵਲ ਦੇ ਉਹਦੇ ਸਬੰਧ ਨੇ ਔਰ ਜੋ ਚਾਈਨਾ ਦੇ ਫੋਰਨ ਮਿਨਿਸਟਰ ਨੇ ਔਰ ਦੂਸਰੇ ਨੇ ਕਿਹਾ, ਔਰ ਉਧਰ ਪਾਕਿਸਤਾਨ ਜਿਹੜਾ ਭਾਰਤ ਦੇ ਉਸ ਈਸਟ ਦੇ ਵਿੱਚ ਪਹੁੰਚ ਕੇ ਬੰਗਲਾਦੇਸ਼ ਦੀਆਂ ਸਾਰੀਆਂ ਸਿਆਸੀ ਧਿਰਾਂ ਨਾਲ ਮੁਲਾਕਾਤ ਕੀਤੀ ਹੈ। ਉਹਦਾ ਜਿਹੜੀ ਆਪੋਜ਼ਿਟ ਹੈ ਉਹ ਦੂਜੀ ਤਾਂ ਬਿਠਾਈ ਹੋਈ ਹੈ, ਉਹ ਵਾਰ ਕ੍ਰਿਮੀਨਲ ਸ਼ੇਖ ਹਸੀਨਾ, ਉਹ ਤਾਂ ਬੰਗਲਾਦੇਸ਼ ਕਹਿ ਰਿਹਾ ਸਾਡੇ ਹਵਾਲੇ ਕਰੋ। ਪਰ ਹੁਣ ਪਾਕਿਸਤਾਨ ਦਾ ਡਿਪਟੀ ਪ੍ਰਾਈਮ ਮਿਨਿਸਟਰ ਫੋਰਨ ਮਿਨਿਸਟਰ ਇਸਾਕ ਦਾਰ ਉਹ ਉੱਥੇ ਬੈਠਾ ਹੈ ਬੰਗਲਾਦੇਸ਼। ਉਹਨੇ ਸਾਰੀਆਂ ਸਿਆਸੀ ਪਾਰਟੀਆਂ ਨਾਲ ਵੀ ਮੁਲਾਕਾਤ ਕੀਤੀ ਹੈ। ਜਿਹੜੀ ਮੁਹੰਮਦ ਯੂਨਸ ਨੇ ਸਟੂਡੈਂਟਸ ਦੀ ਪਾਰਟੀ ਫਲੋਟ ਕੀਤੀ ਹੈ ਉਹਨਾਂ ਨਾਲ ਵੀ ਕੀਤੀ ਹੈ। ਟ੍ਰੇਡ ਐਗਰੀਮੈਂਟ ਵੀ ਹੋ ਰਹੇ ਨੇ, ਦੂਸਰੇ ਵੀ ਨੇ। ਸੋ ਇੰਡੀਆ ਨੂੰ ਇਹ ਵੀ ਨਜ਼ਰ ਆ ਰਿਹਾ ਕਿ ਹੁਣ ਜਿਹੜਾ ਪਾਕਿਸਤਾਨ ਬੰਗਲਾਦੇਸ਼ ਚਾਈਨਾ ਐਕਸੈਸ ਹੈ ਔਰ ਇਧਰ ਚਾਈਨਾ ਦੇ ਫੋਰਨ ਮਿਨਿਸਟਰ ਨੇ ਅਫਗਾਨਿਸਤਾਨ, ਪਾਕਿਸਤਾਨ ਔਰ ਚਾਈਨਾ ਬਣਾਇਆ।
ਤੇ ਇਹਨਾਂ ਦੇ ਲਈ ਤੇ ਕਿਤੋਂ ਇਹਨਾਂ ਨੂੰ ਤਾਂ ਭੱਜਣ ਦੀ ਵੀ ਥਾਂ ਨਹੀਂ ਹੈ। ਸੋ ਇਹ ਸਾਰੇ ਦੇ ਚੱਲਦਿਆਂ ਇਹਨੂੰ ਹੀ ਜਦੋਂ ਇਹ ਹੁੰਦਾ ਹੈ ਕਿ ਭਾਈ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ, ਕਿ ਜਦੋਂ ਅਸੀਂ ਰੱਬ ਦਾ ਉਹ ਦੇਖਦੇ ਹਾਂ ਉਸ ਦਾ ਹੁਕਮ ਜਾਂ ਉਸ ਦੀ ਖੇਡ, ਤੇ ਕਈ ਵਾਰ ਧਰਤੀ ਤੋਂ ਜਿਹਨੂੰ ਅਸਮਾਨ ਤੇ ਚੜਾਇਆ ਹੁੰਦਾ ਤੇ ਜਿਹੜੇ ਅਸਮਾਨ ਤੇ ਚੜ੍ਹ ਕੇ ਜਿਨ੍ਹਾਂ ਦਾ ਦਿਮਾਗ ਖਰਾਬ ਹੋ ਜਾਂਦਾ ਫਿਰ ਉਹਨਾਂ ਨੂੰ ਪਟਕ ਕਰਕੇ ਜਿਹੜਾ ਉਹ ਜ਼ਮੀਨ ਤੇ ਮਾਰਿਆ ਜਾਂਦਾ। ਅੱਜ ਭਾਰਤ ਦਾ ਹਾਲ ਇਹ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਲਾਵਾਰਸ ਲਾਸ਼ਾਂ ਦੇ ਵਾਰਸ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ ਯੂਨੀਫਾਈ ਹਿਊਮੈਨਿਟੀ ਵੱਲੋਂ 6 ਸਤੰਬਰ ਵਾਲੇ ਦਿਨ ਨਿਊ ਜਰਸੀ ਦੇ ਮਾਊਂਟ ਲਾਰਲ ਟਾਊਨਸ਼ਿਪ ਵਿਖੇ 11 ਵਜੇ ਪੰਥਕ ਇਕੱਤਰਤਾ ਸੱਦੀ ਜਾ ਰਹੀ ਹੈ। ਇਸ ਦੌਰਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ਮਈ ਜੀਵਨ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ ਅਤੇ ਉਹਨਾਂ ਦੀ ਵਿਰਾਸਤ ਨੂੰ ਅੱਗੇ ਤੋਰਨ ਲਈ ਉਪਰਾਲੇ ਸਾਂਝੇ ਕੀਤੇ ਜਾਣਗੇ। ਇਸ ਇਕੱਠ ਵਿੱਚ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ, ਵਕੀਲ ਜਸਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਕੁਸ਼ਲਪਾਲ ਸਿੰਘ ਮਾਨ, ਸਿੱਖ ਅਸੈਂਬਲੀ ਆਫ ਅਮਰੀਕਾ ਦੇ ਡਾਇਰੈਕਟਰ ਪਵਨ ਸਿੰਘ ਖਾਲਸਾ ਅਤੇ ਯੂਥ ਐਕਟਿਵਿਸਟ ਮਨਰੂਪ ਕੌਰ ਵਿਚਾਰਾਂ ਦੀ ਸਾਂਝ ਪਾਉਣਗੇ। ਇਸ ਤੋਂ ਇਲਾਵਾ ਸਿੱਖ ਕਾਰਕੁਨ ਨੌਜਵਾਨਾਂ ਦਾ ਇੱਕ ਪੈਨਲ ਐਕਟਿਵਿਜ਼ਮ, ਸਿੱਖੀ ਅਤੇ ਸ਼ਹੀਦ ਭਾਈ ਖਾਲੜਾ ਬਾਰੇ ਖਾਸ ਵਿਚਾਰ ਚਰਚਾ ਕਰੇਗਾ, ਜਿਸ ਵਿੱਚ ਕਾਂਗਰਸਮੈਨ ਟੌਮ ਸਵਾਜ਼ੀ ਦੇ ਲੈਜਿਸਲੇਟਿਵ ਅਸਿਸਟੈਂਟ ਤੇਜਕਰਨ ਕੌਰ ਬੈਂਸ, ਕੈਨੇਡਾ ਤੋਂ ਨੌਜਵਾਨ ਸਿੱਖ ਐਕਟਿਵਿਸਟ ਆਕਾਸ਼ਦੀਪ ਸਿੰਘ, ਅਬਨਾਸ਼ ਕੌਰ, ਸਿੱਖ ਯੂਥ ਆਫ ਅਮਰੀਕਾ ਤੋਂ ਵਿਦਿਆਰਥੀ ਆਗੂ ਬਸੰਤ ਸਿੰਘ ਅਤੇ ਦੋਹਰਾ ਕੌਰ ਮਾਨ ਸ਼ਾਮਲ ਹੋਣਗੇ। ਪ੍ਰਬੰਧਕਾਂ ਵੱਲੋਂ ਆਪ ਸਮੂਹ ਸੰਗਤ ਨੂੰ ਵੱਧ ਚੜ੍ਹ ਕੇ ਇਸ ਵਿਚਾਰ ਚਰਚਾ ਦਾ ਹਿੱਸਾ ਬਣਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਨਵਲੀਨ ਕੌਰ ਖੜੌਦ ਅਤੇ ਸਿਮਰਨੀਤ ਕੌਰ ਖੜੌਦ ਨਾਲ ਸਕਰੀਨ ਤੇ ਦਿੱਤੇ ਨੰਬਰ ਉੱਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਕਾਊਂਟਰ ਟੈਰਰਿਜ਼ਮ ਡਿਪਾਰਟਮੈਂਟ ਨੇ ਸਿੰਧ ਵਿੱਚ ਭਾਰਤ ਦੀ ਖੁਫੀਆ ਏਜੰਸੀ ਰਾਤ ਦੇ ਨੈਟਵਰਕ ਨੂੰ ਬੇਨਕਾਬ ਕੀਤਾ ਹੈ ਔਰ ਜਿਸ ਵੱਲੋਂ ਪਾਕਿਸਤਾਨ ਵਿੱਚ ਟਾਰਗੇਟ ਕਿਲਿੰਗ ਕੀਤੀਆਂ ਜਾ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਗੱਲ ਕਰਕੇ ਹਟੇ ਹਾਂ ਵੀ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ। ਇਹ ਰੱਬ ਦਾ ਹੁਕਮ ਜਦੋਂ ਹੁੰਦਾ ਹੈ ਤੇ ਜਿਸ ਨੂੰ ਬਿਲਕੁਲ ਦੁਰਕਾਰ ਕੇ ਸੁੱਟਿਆ ਹੁੰਦਾ ਹੈ ਉਸ ਦੀ ਕਿਸਮਤ ਜਾਗਦੀ ਹੈ, ਉਹ ਫਰੰਟ ਸਫਾਂ ਦੇ ਵਿੱਚ ਆ ਕੇ ਬੈਠਦਾ ਹੈ। ਔਰ ਜੇ ਪਾਕਿਸਤਾਨ ਵਰਸਸ ਅਮਰੀਕਾ ਦੇਖੀਏ, ਜਿਹੜੀ ਪਾਲਿਸੀ ਚੇਂਜ ਹੈ ਇਹਨਾਂ 6 ਮਹੀਨਿਆਂ 'ਚ ਇਨ ਜਨਰਲ ਔਰ ਇਹਨਾਂ 3-4 ਮਹੀਨਿਆਂ 'ਚ ਮਈ 7, 8, 9, 10 ਤੋਂ ਬਾਅਦ ਇਹਨਾਂ 4 ਮਹੀਨਿਆਂ 'ਚ ਇਨ ਪਰਟੀਕੂਲਰ, ਤੇ ਫਿਰ ਇਹ ਬਿਲਕੁਲ ਇਵੇਂ ਹੀ ਹੈ ਕਿ ਭਾਰਤ ਅਸਮਾਨ ਤੋਂ ਜਿਹੜਾ ਉਹ ਥੱਲੇ ਜ਼ਮੀਨ ਤੇ ਪਟਕਿਆ ਗਿਆ ਔਰ ਪਾਕਿਸਤਾਨ ਜਿਹੜਾ ਹੈ ਉਹ ਜ਼ਮੀਨ ਤੋਂ ਅਸਮਾਨ ਵੱਲ ਗਿਆ ਹਰ ਪਾਲਿਸੀ ਦੇ ਲਿਹਾਜ਼ ਨਾਲ। ਜਿੱਥੇ ਮਿਲੀਟੈਰਲੀ ਪਾਕਿਸਤਾਨ ਨੇ ਆਪਣੀ ਸੁਪੀਰੀਅਰਿਟੀ ਪ੍ਰੂਵ ਕੀਤੀ ਓਵਰ ਇੰਡੀਆ ਐਜ਼ ਅ ਰੀਜਨਲ ਪਾਵਰ ਵੀ ਡਿਵੈਲਪ ਹੋਇਆ। ਔਰ ਜਿਵੇਂ ਚਾਈਨਾ ਦੇ ਫੋਰਨ ਮਿਨਿਸਟਰ ਨੇ ਆਪਣੀ ਬਰੀਫਿੰਗ ਦੇ ਵਿੱਚ ਕਿਹਾ ਸੀ ਕਿ ਪਾਕਿਸਤਾਨ ਦਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਰੋਲ ਹੈ, ਇੰਟਰਨੈਸ਼ਨਲ ਪੋਲਿਟਿਕਸ 'ਚ ਰੋਲ ਹੈ। ਔਰ ਇਹ ਇੱਕ ਗੋ ਹੈਡ ਵੀ ਸੀ ਕਿਉਂਕਿ ਬਹੁਤਿਆਂ ਨੂੰ ਇਹ ਲੱਗਦਾ ਸੀ ਕਿ ਜੇ ਅਮਰੀਕਾ ਦੇ ਬਹੁਤ ਨੇੜੇ ਪਾਕਿਸਤਾਨ ਹੁੰਦਾ ਹੈ ਤੇ ਚੀਨ ਓਬਜੈਕਟ ਕਰੇਗਾ, ਚੀਨ ਨੂੰ ਪਰ ਚਾਈਨੀਜ਼ ਮੈਚੁਰ ਸਿਵਲਾਈਜੇਸ਼ਨ ਹੈ 5000 ਸਾਲ ਦੀ, ਉਹਨਾਂ ਨੂੰ ਪਤਾ ਹੈ ਕਿ ਭਾਈ ਇਹ ਵੀ ਜਿਹੜਾ ਪਾਕਿਸਤਾਨ ਦਾ ਰੋਲ ਹੈ। ਔਰ ਅਲਟੀਮੇਟਲੀ ਈਵਨ ਚਾਈਨਾ ਔਰ ਅਮਰੀਕਾ ਨੂੰ ਜਿਹੜਾ ਇੱਕ ਈਵਨ ਮੁਲਾਕਾਤ ਵੀ ਜਿਹੜੀ ਪ੍ਰੈਜ਼ੀਡੈਂਟ ਨਿਕਸਨ ਦੀ ਕਰਵਾਈ, ਪਹਿਲਾਂ ਹੈਨਰੀ ਕਿਸਿੰਜਰ ਗਿਆ, ਫਿਰ ਉਹ ਪਾਕਿਸਤਾਨ ਦੇ ਜ਼ੁਲਫਕਾਰ ਅਲੀ ਭੁੱਟੋ ਰਾਹੀਂ ਸੀ। ਸੋ ਉਹਨਾਂ ਨੂੰ ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਵੀ, ਔਰ ਪਾਕਿਸਤਾਨ ਨੂੰ ਵੀ ਇਸ ਗੱਲ ਦੀ ਸਮਝ ਹੈ ਕਿ ਭਾਈ ਅਲਟੀਮੇਟਲੀ ਚਾਈਨਾ ਸਾਡਾ ਪੱਕਾ ਐਲਾਈ ਹੈ, ਜਿਹੜਾ ਪਹਾੜਾਂ ਤੋਂ ਉੱਚੀ ਦੋਸਤੀ ਤੇ ਸਮੁੰਦਰ ਤੋਂ ਗਹਿਰੀ। ਪਰ ਅਮਰੀਕਾ ਦੇ ਨਾਲ ਵੀ, ਕਿਉਂਕਿ ਅਮਰੀਕਨ ਡਾਲਰ ਵੀ ਨੇ, ਅਮਰੀਕਨ ਇਨਵੈਸਟਮੈਂਟ ਵੀ, ਔਰ IMF ਵਰਲਡ ਬੈਂਕ ਜਿਹੜੇ ਪਾਕਿਸਤਾਨ ਦੀ ਇਕੋਨਮੀ ਨੂੰ ਲੋੜ ਹੈ ਜਿਸ ਦੀ, ਉਹ ਅਮਰੀਕਾ ਨੂੰ ਜਿਹੜਾ ਹੈ ਉਹ ਚੰਗੇ ਮਿਜ਼ਾਜ ਗੁੱਡ ਹਿਊਮਰ 'ਚ ਰੱਖ ਕੇ ਹੀ ਪੋਸੀਬਲ ਹੈ। ਔਰ ਹਾਲਾਤ ਇਸ ਕਿਸਮ ਦੇ ਬਣ ਗਏ
ਕਿ ਭਾਰਤ ਦਾ ਜਿਹੜਾ ਰਵੱਈਆ ਸੀ, ਜਿਸ ਲੈਵਲ ਤੇ ਉਹਨੇ ਜਿਹੜਾ ਉਹ ਰਸ਼ੀਆ ਵੱਲ ਆਪਣਾ ਮੋੜਾ ਮੋੜਿਆ ਯੂਕਰੇਨ ਵਾਰ ਵੇਲੇ ਬਿਲਕੁਲ ਖੁੱਲ੍ਹ ਕੇ, ਔਰ ਪ੍ਰੈਜ਼ੀਡੈਂਟ ਟਰੰਪ ਨੂੰ ਹਿਊਮਿਲੀਏਟ ਵੀ ਕੀਤਾ ਕਿਸੇ ਹੱਦ ਤੱਕ, ਜਿਹੜੀ ਕਿਤੇ ਨਾ ਕਿਤੇ ਪਰਸਨਲ ਵੀ ਉਸ 'ਚ ਐਂਗਲ ਜੁੜ ਗਏ। ਔਰ 25 ਸਾਲਾਂ ਦੀ ਜਿਹੜੀ ਪ੍ਰੋ ਇੰਡੀਆ ਪਾਲਿਸੀ ਸੀ, ਉਸ ਦੇ ਵਿੱਚੋਂ ਜਿਹੜਾ ਅਮਰੀਕਾ ਨੇ ਦੇਖਿਆ ਕਿ ਕੁਝ ਕੱਢਣ ਪਾਉਣ ਨੂੰ ਨਹੀਂ ਹੈ, ਔਰ ਅਮਰੀਕਾ ਨੇ ਉਹ ਚੇਂਜ ਕੀਤੀ। ਹੁਣ ਸੈਕੰਡ ਪਾਰਟ ਅਸੀਂ ਦੇਖਦੇ ਹਾਂ ਕਿ ਵੀ ਹਿੰਦੂ ਸਾਈਕੀ ਨੇ ਜਾਂ ਹਿੰਦੂ ਮੈਜੋਰਿਟੀ ਨੇ ਕਦੇ ਵੀ ਪਾਕਿਸਤਾਨ ਨੂੰ ਐਕਸੈਪਟ ਹੀ ਨਹੀਂ ਕੀਤਾ, ਮਨਜ਼ੂਰ ਹੀ ਨਹੀਂ ਕੀਤਾ। ਇਹੀ ਕਾਰਨ ਹੈ ਕਿ ਅਖੰਡ ਭਾਰਤ ਦਾ ਜਾਪ ਤਾਂ ਇੱਕ ਤੇਰਾ ਲਾਪਦੀ ਰਹੀ, ਪਰ ਜਿਹੜੀ ਕਾਂਗਰਸ ਵੀ ਐਟ ਦਾ ਹੈਲਮ ਆਫ ਅਫੇਅਰਸ ਰਹੀ। ਹੁਣ ਕਸ਼ਮੀਰ ਦਾ ਇਸ਼ੂ, ਜੰਮੂ ਕਸ਼ਮੀਰ ਦਾ ਤਾਂ ਨਹਿਰੂ ਹੀ ਲੈ ਕੇ ਗਿਆ ਸੀ UN ਸਿਕਿਉਰਿਟੀ ਕਾਉਂਸਲ 'ਚ, ਔਰ ਉਸ ਸਿਕਿਉਰਿਟੀ ਕਾਉਂਸਲ ਵੱਲੋਂ ਰਾਏ ਸ਼ੁਮਾਰੀ ਦਾ ਮਤਾ ਕਰਨ ਤੋਂ ਆਲਮੋਸਟ ਜਿਹੜਾ 15 ਸਾਲ ਬਾਅਦ ਤੱਕ ਨਹਿਰੂ ਜਿਉਂਦਾ ਰਿਹਾ। 27 ਮਈ 1964 ਨੂੰ ਮੌਤ ਹੋਈ। ਨਹਿਰੂ ਨੇ ਕਿਉਂ ਨਹੀਂ 1950 'ਚ ਤਾਂ ਕੋਈ ਜੰਗ ਨਹੀਂ ਸੀ, ਔਰ ਪਾਕਿਸਤਾਨ 'ਚ ਵੀ ਇੱਕ ਸਟੇਬਲ ਪਹਿਲਾਂ ਸਿਵਲੀਅਨ ਐਡਮਿਨਿਸਟ੍ਰੇਸ਼ਨ ਸੀ, ਫਿਰ ਅਯੂਬ ਖਾਨ ਦਾ ਸੀ। 1960 ਦੇ ਵਿੱਚ ਜੇ ਨਹਿਰੂ ਕਰਾਚੀ ਜਾ ਕੇ ਇੰਡਸ ਵਾਟਰ ਟਰੀਟੀ ਸਾਈਨ ਕਰ ਸਕਦਾ ਹੈ, ਤੇ ਇਹ ਉਹੀ ਪੀਰੀਅਡ ਸੀ ਕਿ ਉਸ ਪੀਰੀਅਡ 'ਚ ਇਹ ਵੀ ਹੁੰਦਾ ਵੀ ਚਲੋ ਜੇ ਪਾਣੀਆਂ ਦਾ ਮੁੱਦਾ ਅਸੀਂ ਨਿਬੇੜ ਦਿੱਤਾ ਹੈ, ਜੰਮੂ ਕਸ਼ਮੀਰ 'ਚ ਵੀ ਕਰਵਾ ਲਓ। ਸੋ ਬੇਈਮਾਨੀ ਕਾਂਗਰਸ ਲੈਵਲ 'ਤੇ ਵੀ ਸੀ, ਜਿਵੇਂ ਸ਼ੇਖ ਅਬਦੁੱਲੇ ਨੂੰ ਚੁੱਕ ਕੇ ਅੰਦਰ ਦਿੱਤਾ ਹੈ, ਜਿਸ ਸ਼ੇਖ ਅਬਦੁੱਲੇ ਦੀ ਵਜ੍ਹਾ ਕਰਕੇ ਜੰਮੂ ਕਸ਼ਮੀਰ ਇੰਡੀਆ ਦਾ ਹਿੱਸਾ ਬਣਿਆ। ਅਦਰਵਾਈਜ਼ ਜਿਵੇਂ ਮਾਸਟਰ ਤਾਰਾ ਸਿੰਘ ਦੀ ਵਜ੍ਹਾ ਕਰਕੇ ਸਿੱਖ ਇਹਨਾਂ ਦੀ ਗੁਲਾਮੀ 'ਚ ਫਸੇ, ਇਵੇਂ ਜੰਮੂ ਕਸ਼ਮੀਰ ਦੀ ਗੁਲਾਮੀ ਦੇ ਲਈ ਸ਼ੇਖ ਅਬਦੁੱਲਾ ਜ਼ਿੰਮੇਵਾਰ ਹੈ। ਉਦੋਂ ਬੜੇ ਸੈਕੂਲਰਿਸਟ ਔਰ ਦੂਜੇ ਬਣੇ ਹੋਏ ਸੀ। ਹੁਣ ਇਸ ਸਾਰੇ ਦੇ ਚੱਲਦੇ ਆ, ਕਿਉਂਕਿ ਇੰਡੀਆ ਨੇ ਕਦੇ ਵੀ ਪਾਕਿਸਤਾਨ ਨੂੰ ਐਕਸੈਪਟ ਨਹੀਂ ਕੀਤਾ। 1971 ਦੇ ਵਿੱਚ ਅਸੀਂ ਦੇਖਦੇ ਹਾਂ ਕਿ ਫੌਜੀ ਤਾਕਤ ਦੀ ਵਰਤੋਂ ਕਰਕੇ, ਮੁਕਤੀ ਵਾਹਿਨੀ ਦਾ ਡਰਾਮਾ ਕਰਕੇ ਪਾਕਿਸਤਾਨ ਦੇ 2 ਟੁਕੜੇ ਕਰ ਦਿੱਤੇ ਗਏ, ਵੱਡਾ ਹਿੱਸਾ ਬੰਗਲਾਦੇਸ਼ ਬਣਾ ਦਿੱਤਾ ਗਿਆ। ਜਿਹੜਾ ਰਹਿ ਗਿਆ ਪਾਕਿਸਤਾਨ, ਉਹਨੂੰ ਵੀ ਡੀਸਟੈਬਿਲਾਈਜ਼ ਕਰਨ ਦੇ ਲਈ ਇੰਡੀਅਨ ਏਜੰਸੀਆਂ ਨੇ ਵਿਦਿਨ ਪਾਕਿਸਤਾਨ, ਉਹ ਖੈਬਰ ਪਖਤੂਨਖਵਾ ਹੋਏ ਏਜੰਸੀ ਏਰੀਆ, ਦੂਜੇ ਤੀਜੇ ਦਹਿਸ਼ਤਗਰਦੀ ਨੂੰ ਬਰਾਬਰ, ਜਾਂ ਬਾਰਡਰ ਪਿੰਡਾਂ 'ਚੋਂ ਨੌਜਵਾਨ ਪਿਕ ਕਰਕੇ ਕਦੇ ਤੁਸੀਂ ਲਾਹੌਰ 'ਚ ਕਰਾਤਾ, ਕਿਤੇ ਮਸਜਿਦ ਦੇ ਵਿੱਚ ਕਰਾਤਾ, ਉਹਨੂੰ ਸ਼ੀਆ ਸੁੰਨੀ ਬਣਾ ਦਿੱਤਾ। ਸਿੰਧ ਦੇ ਵਿੱਚ ਸੋ ਕਾਲਡ GSN ਮੂਵਮੈਂਟ ਨੂੰ ਖੜਾ ਕੀਤਾ, ਬਲੂਚਿਸਤਾਨ ਲਿਬਰੇਸ਼ਨ ਆਰਮੀ ਦੇ ਨਾਂ ਥੱਲੇ ਪ੍ਰੋਪਰ ਦਹਿਸ਼ਤਗਰਦ ਦੀ ਉੱਥੇ ਕੀਤੀ। ਲੇਕਿਨ ਪਾਕਿਸਤਾਨ ਜਿੱਥੇ ਇਹਨਾਂ ਸਾਰਿਆਂ ਨੂੰ ਫੇਸ ਵੀ ਕਰ ਰਿਹਾ ਸੀ, ਕਦੇ ਖੁੱਲ੍ਹ ਕੇ ਉਹਨਾਂ ਨੇ ਇੰਡੀਆ ਨੂੰ ਜਾਂ ਇੰਡੀਅਨ ਏਜੰਸੀਆਂ ਨੂੰ, ਜਦੋਂ ਤੱਕ ਦੇਖੋ ਦੁਨੀਆ ਦੇ ਵਿੱਚ ਅਸੀਂ ਆਮ ਇਹ ਕਹਾਵਤ ਵੀ ਹੈ ਕਿ ਵੀ ਜਦੋਂ ਤੱਕ ਤੁਸੀਂ ਬੋਲਦੇ ਨਹੀਂ ਹੋ, ਦੁਨੀਆ ਨੂੰ ਪਤਾ ਕਿਵੇਂ ਲੱਗੇਗਾ। ਇੰਡੀਆ ਵਿਦਿਨ ਪਾਕਿਸਤਾਨ ਦਹਿਸ਼ਤਗਰਦੀ ਵੀ ਕਰਦਾ ਰਿਹਾ ਹੈ, ਔਰ ਇੰਟਰਨੈਸ਼ਨਲ ਪਲੇਟਫਾਰਮ ਤੇ ਪਾਕਿਸਤਾਨ ਨੂੰ ਐਪੀ ਸੈਂਟਰ ਆਫ ਟੈਰਰਿਜ਼ਮ ਵੀ ਕਹਿੰਦਾ ਰਿਹਾ ਜੀ। ਸਾਰੀ ਦਹਿਸ਼ਤਗਰਦੀ ਉੱਥੋਂ, ਜਿਹੜਾ ਮੰਬਾ ਹੈ ਦਹਿਸ਼ਤਗਰਦੀ ਦਾ, ਫਾਊਂਟੇਨ ਹੈਡ ਹੈ, ਉਹ ਪਾਕਿਸਤਾਨ ਹੈ। ਹੁਣ ਜਦੋਂ ਕੁਲਭੂਸ਼ਣ ਯਾਦਵ, ਜਿਸ ਨੂੰ ਪਾਕਿਸਤਾਨ ਦੀਆਂ ਏਜੰਸੀਆਂ ਨੇ ਫੜਿਆ, ਸਰਵਿੰਗ ਇੰਡੀਆ ਦਾ ਹਾਇਰ ਲੈਵਲ ਆਫਿਸਰ, ਜਿਹੜਾ ਕਿ ਈਰਾਨ ਦੇ ਵਿੱਚ ਬੈਠਾ ਆਪਰੇਟ ਕਰ ਰਿਹਾ ਸੀ। ਹੁਣ ਕਿਉਂਕਿ ਇਸ ਪੀਰੀਅਡ 'ਚ ਇੰਡੀਆ ਨੇ ਦਹਿਸ਼ਤਗਰਦੀ ਪਾਕਿਸਤਾਨ 'ਚ ਕਰਨ ਦੇ ਲਈ ਜਿਹੜੇ ਵੱਡੇ ਪੈਮਾਨੇ ਤੇ 3 ਥਾਵਾਂ ਦਾ ਇਸਤੇਮਾਲ ਬੜੀ ਬੇਕਿਰਕੀ ਦੇ ਨਾਲ, ਈਰਾਨ, ਕਿਉਂਕਿ ਈਰਾਨ ਦਾ ਆਪਣੀ ਵੀ ਕਿਤੇ ਨਾ ਕਿਤੇ ਪਾਕਿਸਤਾਨ ਨਾਲ ਹੌਸਟਿਲਿਟੀ ਰਹੀ ਹੈ, ਉਹ ਵੀ ਬਲੋਚ ਇਸ਼ੂ ਨੂੰ ਖੜਾ ਕਰਨਾ ਹੋਏ। ਕੁਲਭੂਸ਼ਣ ਯਾਦਵ ਜਿਹੜਾ ਈਰਾਨ 'ਚ ਬੈਠਾ ਆਪਰੇਟ ਕਰ ਰਿਹਾ ਸੀ, ਤਾਂ ਪਾਕਿਸਤਾਨੀ ਏਜੰਸੀਆਂ ਨੇ ਜਿਹੜਾ ਉਹ ਉਹਦੇ ਤੇ ਹੁੱਕ ਲਾਇਆ, ਉਹ ਕ੍ਰਾਸ ਕੀਤਾ ਤਾਂ ਉਹਨਾਂ ਨੇ ਫੜ ਲਿਆ। ਔਰ ਇੰਨਾ ਵੱਡਾ ਕੁਲਭੂਸ਼ਣ ਯਾਦਵ ਦਾ ਰੋਲ, ਕਿੰਨੇ ਸੇਫ ਹਾਊਸ ਬਣਾਏ ਨੇ, ਕਿੰਨਾ ਕੀ ਬਣਾਇਆ। ਦੂਸਰਾ ਅਸੀਂ ਦੇਖਦੇ ਹਾਂ ਕਿ ਭਾਈ ਜਿਹੜੀ ਸੋ ਕਾਲਡ ਤਹਿਰੀਕੇ ਤਾਲਿਬਾਨ, ਜਿਸ ਦੇ ਵਿੱਚ ਉਹਨਾਂ ਨੇ ਐਂਟਰ ਕਰਕੇ ਅਫਗਾਨਿਸਤਾਨ, ਜਦੋਂ ਅਫਗਾਨਿਸਤਾਨ 'ਚ ਕਰਜ਼ਾਈ ਦੀ ਹਕੂਮਤ ਪ੍ਰੋ ਇੰਡੀਆ ਸੀ, ਘੱਟੋ ਘੱਟ 25 ਕੌਂਸਲੇਟ ਉਹਨਾਂ ਨੇ ਅਫਗਾਨਿਸਤਾਨ ਈਰਾਨ ਬਾਰਡਰ ਦੇ ਨਾਲ ਜਿਹੜੇ ਨੇ ਉਹ ਪਾਕਿਸਤਾਨ ਅਫਗਾਨਿਸਤਾਨ ਬਾਰਡਰ ਦੇ ਨਾਲ ਖੋਲ੍ਹੇ ਹੋਏ ਸੀ, ਇਹੀ ਕੰਮ ਕਰਾਉਣ ਦੇ ਲਈ। ਔਰ ਉਹ ਵੀ ਸਾਹਮਣੇ ਆ ਕਿ ਭਾਈ ਇੰਡੀਆ ਉਹਨਾਂ ਨੂੰ ਸਪਾਂਸਰ ਕਰਦਾ ਰਿਹਾ। ਜਿਹੜੀਆਂ ਟਾਰਗੇਟ ਕਿਲਿੰਗ ਸ਼ੁਰੂ ਹੋਈਆਂ ਪਾਕਿਸਤਾਨ, ਜਿਹਦੇ 'ਚ ਕਸ਼ਮੀਰੀਆਂ ਨੂੰ ਨਿਸ਼ਾਨੇ 'ਤੇ ਲਿਆ ਗਿਆ, ਜਿਹਦੇ 'ਚ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਹੋਈ, ਉਸ ਤੋਂ ਪਹਿਲਾਂ ਪਿਛਲੇ ਵਰ੍ਹਿਆਂ ਹੀ ਡਾਕਟਰ ਹਰਪ੍ਰੀਤ ਸਿੰਘ ਹੈਪੀ, ਉਹ ਜਿਹੜਾ ਰਾਹ ਨੇ UAE ਦੇ ਵਿੱਚ ਵੀ ਆਪਣਾ, ਦੁਬਈ ਦੇ ਵਿੱਚ, ਕਿਉਂਕਿ ਇਸ ਵੇਲੇ ਦੁਬਈ ਮੋਸਟ ਸਿਕਿਉਰ ਵੀ ਮੰਨਿਆ ਜਾਂਦਾ ਹੈ, ਔਰ ਆਵਾਜਾਈ ਵੀ ਹੈ, ਇੰਡੀਆ ਨਾਲ ਵੀ ਚੰਗੇ ਸੰਬੰਧ ਨੇ, ਪਾਕਿਸਤਾਨੀ ਵੀ ਨੇ। ਔਰ ਉਹਨਾਂ ਨੇ ਜਦੋਂ ਅਫਗਾਨਿਸਤਾਨ ਵਾਰ ਖ਼ਤਮ ਹੋਈ, ਸੈਕੰਡ ਵਾਰ ਨੈਪਟੋ ਦੇ ਖਿਲਾਫ, ਉਹਨਾਂ ਨੇ
ਉੱਥੋਂ ਉਹਨਾਂ ਨੂੰ ਹਾਇਰ ਕਰਨਾ ਜਿਹੜੇ ਤਾਲਿਬਾਨ ਬਚੇ ਨੇ। ਔਰ ਜਿਹੜਾ ਕਨੈਕਟਿੰਗ ਪੁਆਇੰਟ ਹੈ ਉਹ UAE ਹੈ, ਜਿੱਥੇ ਰਾਤ ਦੇ ਆਪਣੇ ਪੂਰਾ ਉਹਨਾਂ ਨੇ ਬਣਾਇਆ। ਉਹਦੇ ਰਾਹੀਂ ਉਹ ਪਾਕਿਸਤਾਨ 'ਚ ਵੀ ਰੈਂਟਾਂ ਮੁਸਲਮਾਨਾਂ ਨੂੰ ਖਰੀਦਦੇ ਨੇ, ਤਾਲਿਬਾਨ ਨੂੰ ਵੀ। ਉਹਨਾਂ 'ਚੋਂ ਹੀ ਇਹ ਸ਼ਹਾਦਤਾਂ ਹੋਈਆਂ ਕਸ਼ਮੀਰੀ ਲੀਡਰਾਂ ਦੀਆਂ। ਮੁਜ਼ੱਫਰਾਬਾਦ ਦੇ ਵਿੱਚ ਮਸਜਿਦ 'ਚ ਨਮਾਜ਼ ਪੜ੍ਹਦਿਆਂ ਕਸ਼ਮੀਰੀ ਐਕਟਿਵਿਸਟ ਮਾਰਿਆ, ਸਿਆਲਕੋਟ 'ਚ ਮਾਰਿਆ, ਕਰਾਚੀ 'ਚ ਮਾਰਿਆ। ਇਹ ਤਾਂ ਜਦੋਂ ਹਰਦੀਪ ਸਿੰਘ ਨਿੱਜਰ ਦਾ ਵਾਕਿਆ ਸਾਹਮਣੇ ਆਇਆ ਹੈ ਔਰ ਅਮਰੀਕਾ ਦੇ ਵਿੱਚ ਇਹਨਾਂ ਦਾ ਜਿਹੜਾ ਅੰਡਰ ਕਵਰ ਨੇ ਇਹਨਾਂ ਦੇ ਪਲਾਟ ਨੂੰ ਐਕਸਪੋਜ਼ ਕੀਤਾ, ਉਦੋਂ ਪਾਕਿਸਤਾਨ ਦਾ ਜ਼ਿਕਰ ਪਹਿਲੀ ਵਾਰ ਹੋਇਆ ਵੀ ਉੱਥੇ ਵੀ ਉਹਨਾਂ ਨੇ ਸਿੱਖ ਪਰਮਜੀਤ ਸਿੰਘ ਪੰਜ ਔਰ ਇੱਕ CIA ਦੀ ਸਾਬਕਾ ਲੇਡੀ ਜਿਹਨੇ ਉਸ ਖਿੱਤੇ 'ਚ ਕੰਮ ਕੀਤਾ ਸੀ, ਉਹਨੇ ਵੀ ਕਿਹਾ ਕਿ ਜੀ ਇਹ ਟਾਰਗੇਟ ਕਿਲਿੰਗਸ ਇੰਡੀਆ ਕਰ ਰਿਹਾ ਕਸ਼ਮੀਰੀਆਂ ਔਰ ਇੰਡੀਅਨਸ ਦੀ। ਹੁਣ ਜਦੋਂ ਕਿ ਪਾਕਿਸਤਾਨ ਦੇ ਵਿੱਚ ਇੱਕ ਨਵਾਂ ਭਰੋਸਾ ਵੀ ਹੈ, ਕੌਨਫੀਡੈਂਸ ਵੀ ਹੈ ਵਿਦ ਦਾ ਚੇਂਜ, ਔਰ ਇੰਟਰਨੈਸ਼ਨਲੀ ਵੀ ਅੱਜ ਇੰਡੀਆ ਐਜ਼ ਏ ਰੌਕ ਸਟੇਟ ਔਰ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਇਸ ਲਈ ਮੈਂ ਸਮਝਦਾ ਵੀ ਇਸ ਖਬਰ ਦੀ ਅਹਿਮੀਅਤ ਹੈ ਜਿਹੜੀ ਅੱਡ ਉਹਨਾਂ ਦੇ ਨਿਊਜ਼ ਚੈਨਲਸ ਨੇ ਦਿੱਤੀ ਹੈ ਔਰ ਪ੍ਰਿੰਟ ਮੀਡੀਆ ਨੇ ਵੀ ਦਿੱਤੀ ਹੈ ਕਿ ਸਿੰਧ ਦੇ ਜਿਹੜਾ ਡਿਪਾਰਟਮੈਂਟ ਕਾਊਂਟਰ ਟੈਰਰਿਜ਼ਮ ਡਿਪਾਰਟਮੈਂਟ CTD ਉਹਨੂੰ ਕਹਿੰਦੇ ਨੇ, ਉਹਨਾਂ ਨੇ ਰਾਹ ਦਾ ਨੈਟਵਰਕ ਜਿਹੜਾ ਹੈ, ਇੱਕ ਕਰਾਚੀ ਦੇ ਵਿੱਚ ਮਰਡਰ ਹੋਇਆ 18 ਮਈ 2025 ਨੂੰ ਔਰ 45 ਸਾਲਾ ਵੈਲਫੇਅਰ ਵਰਕਰ ਸੀ ਮਤਲੀ ਬਦੀਨ, ਉਹਦਾ ਮਰਡਰ ਹੋਇਆ। ਤੇ ਜਦੋਂ ਉਸ ਮਰਡਰ ਟ੍ਰੇਲ ਨੂੰ ਸਿੰਧ ਦੇ ਕਾਊਂਟਰ ਟੈਰਰਿਜ਼ਮ ਡਿਪਾਰਟਮੈਂਟ ਨੇ ਫੋਲੋ ਕੀਤਾ ਤਾਂ ਉਹਨਾਂ ਨੇ ਦੇਖਿਆ ਤਾਂ ਬਹੁਤ ਵੱਡਾ ਰਾਹ ਦਾ ਨੈਟਵਰਕ ਹੈ। ਸੋ ਇਹ ਜਿਹੜੀਆਂ ਖਬਰਾਂ ਸਾਰੇ ਮੀਡੀਆ 'ਚ ਲੱਗੀਆਂ ਨੇ ਉਹ ਇਹੀ ਹੈ ਕਿ CTD ਇਹ ਜ਼ਾਹਰ ਹੈ ਕਾਊਂਟਰ ਟੈਰਰਿਜ਼ਮ ਡਿਪਾਰਟਮੈਂਟ ਸਿੰਧ ਐਕਸਪੋਜ਼ਿਜ਼ ਰਾਹ ਨੈਟਵਰਕ ਇਨ ਕਰਾਚੀ ਮਰਡਰ ਪਲਾਟ। ਫਿਰ ਅਸੀਂ ਦੇਖਦੇ ਹਾਂ ਇਹਨਾਂ ਦਾ ਇੰਡੀਆਜ਼ ਕੋਵਰਟ ਵਾਰ ਅਗੇਂਸਟ ਪਾਕਿਸਤਾਨ's ਪੀਸ ਰਿਵੀਲਡ, ਕ੍ਰਾਸ ਬਾਰਡਰ ਟੈਰਰਿਜ਼ਮ ਏਜੰਡਾ ਐਕਸਪੋਜ਼ਡ, ਟਾਰਗੇਟ ਕਿਲਰਸ ਐਡਮਿਟ ਰਾਜ਼ ਬੈਕਿੰਗ ਇਨ ਕੈਰਿੰਗ ਆਊਟ ਕਿਲਿੰਗਸ ਇਨਸਾਈਡ ਪਾਕਿਸਤਾਨ। ਸੋ ਇਹ ਪੂਰੀ ਡੀਟੇਲ ਖਬਰ ਹੈ। ਫਿਰ ਫਸਟ ਕੰਟੈਕਟ ਜਿਹੜਾ ਹੈ ਉਸ ਤੋਂ ਇਹ ਸਾਬਤ ਹੋਇਆ ਕਿ ਭਾਈ ਇੰਡੀਆ ਦਾ ਬਹੁਤ ਵੱਡਾ ਨੈਟਵਰਕ ਜਿਹੜਾ UAE ਰਾਹੀਂ ਦੁਬਈ 'ਚੋਂ ਆਪਰੇਟ ਕਰਦੇ ਨੇ। ਔਰ ਮੈਂ ਇਸ ਦਾ ਥੋੜ੍ਹਾ ਜਿਹਾ ਕਿਉਂਕਿ 6 ਉਹਨਾਂ ਨੇ ਸਸਪੈਕਟ ਗ੍ਰਿਫਤਾਰ ਕੀਤੇ ਨੇ ਪਾਕਿਸਤਾਨ ਦੀ ਲਾਅ ਐਨਫੋਰਸਮੈਂਟ ਏਜੰਸੀਜ਼ ਨੇ। ਰਾਹ ਬੈਕਡ ਨੈਟਵਰਕ ਜਿਹੜਾ ਕਰਾਚੀ 'ਚ ਆਪਰੇਟ ਕਰਦਾ ਸੀ ਔਰ ਉਹਨਾਂ ਨੇ 6 ਸਸਪੈਕਟ ਨੇ ਉਹ ਅਰੈਸਟ ਕੀਤੇ ਨੇ। ਔਰ ਇਹ ਜੁਆਇੰਟ ਆਪਰੇਸ਼ਨ ਸੀ ਜਿਹੜਾ ਕਾਊਂਟਰ ਟੈਰਰਿਜ਼ਮ ਡਿਪਾਰਟਮੈਂਟ ਦਾ, ਸਟੇਟ ਇੰਟੈਲੀਜੈਂਸ ਏਜੰਸੀਆਂ ਦਾ। ਔਰ ਇਸ ਦੇ ਵਿੱਚ ਉਹਨਾਂ ਨੇ CCTV ਫੁਟੇਜ, ਬੈਂਕ ਰਿਕਾਰਡ ਤੇ ਸਸਪੈਕਟਸ ਜਿਹੜੇ ਨੇ ਉਹਨਾਂ ਦੀਆਂ ਟੈਸਟੀਮਨੀਜ਼ ਉਹਨਾਂ ਨੂੰ ਲਈਆਂ। ਔਰ ਇਸ ਸਾਰੇ ਦਾ ਸਰਗਣਾ ਸੰਜੇ ਕੁਮਾਰ ਨਾਂ ਦਾ ਬੰਦਾ ਜਿਹਦਾ ਏਲੀਅਸ ਫੌਜੀ ਵੀ ਹੈ, ਰਾਹ ਹੈਂਡਲਰ ਹੈ, ਇਹ ਗਲਫ ਸਟੇਟ ਦੇ ਵਿੱਚ UAE ਦੇ ਵਿੱਚ ਬੈਠਾ ਹੋਇਆ। ਉਹਨੇ ਜਿਹੜਾ ਸਲਮਾਨ ਵੜੈਚ ਜਿਹੜਾ ਸ਼ੇਖੂਪੁਰਾ ਦਾ ਰਹਿਣ ਵਾਲਾ ਹੈ ਉਹਨਾਂ ਨੇ ਜਿਹੜਾ ਉਹ ਰਿਕਰੂਟ ਕੀਤਾ। ਫਿਰ ਉਹਨਾਂ ਨੇ ਮੁਹੰਮਦ ਉਮਰ ਵੜੈਚ ਲੋਕਲ ਕਮਾਂਡਰ ਨੂੰ ਰਿਕਰੂਟ ਕੀਤਾ। ਬੈਠੇ ਉੱਥੋਂ ਰਨ ਕਰਦੇ ਨੇ ਬੰਦੇ, ਉਹਨਾਂ ਨੂੰ ਪਤਾ ਹੈ ਕਿ ਬਈ ਵਿਹਲੇ ਤੁਰੇ ਫਿਰਦੇ ਨੇ, ਅਸਲਾ ਪਾਕਿਸਤਾਨ 'ਚ ਬਥੇਰਾ ਹੈ, ਜਿਹਨੂੰ ਮਰਜ਼ੀ ਟਾਰਗੇਟ ਕਿਲਿੰਗ ਕਰਾਣੀ ਹੈ। ਫਿਰ ਉਹਨਾਂ ਨੇ ਜਿਹੜਾ ਉਮਰ ਨੇ ਅੱਗੋਂ ਸ਼ਕੀਲ ਅਹਿਮਦ ਤੇ ਮੁਹੰਮਦ ਸਜਾਦ ਤੇ ਮੁਹੰਮਦ ਉਬੈਦ ਉਹਨਾਂ ਨੂੰ ਕੀਤਾ ਤਾਂ ਉਹਨਾਂ ਨੇ ਅੱਗੋਂ ਇਹ ਡਾਇਰੈਕਟਲੀ ਜਿਹੜੀ ਹੈ ਕਿਲਿੰਗ ਕੈਰੀ ਕੀਤੀ। ਔਰ ਇਹ ਜਿਹੜਾ ਸੰਜੇ ਕੁਮਾਰ ਹੈ ਇਹ ਰੈਗੂਲਰਲੀ ਇਨ ਟੱਚ ਸੀ ਇਸ ਸਾਰੇ ਸਕੁਆਡ ਦੇ ਜਿਨ੍ਹਾਂ ਨੇ ਇਹ ਆਪਰੇਸ਼ਨ ਕੀਤਾ। ਔਰ ਉਸ ਤੋਂ ਪਹਿਲਾਂ ਇਹ ਗੱਲ ਸਾਹਮਣੇ ਆਈ ਹੈ ਆਲਰੇਡੀ ਕਿ ਰਾਹ ਨੇ ਮਿਲੀਅਨਸ ਆਫ ਰੁਪੀਜ਼ ਅਡਡ ਚੈਨਲਸ ਰਾਹੀਂ ਉੱਥੇ ਭੇਜੇ ਨੇ। ਜਿਹੜੇ ਹੋਰ 2 ਐਡੀਸ਼ਨਲ ਸਸਪੈਕਟ ਨੇ ਮੁਹੰਮਦ ਅਰਸਾਨ ਐਂਡ ਤਲਾ ਉਮੇਰ, ਉਹਨਾਂ ਨੂੰ ਵੀ ਜਿਹੜਾ ਅਰੈਸਟ ਕੀਤਾ ਗਿਆ। ਉਹ ਲੌਜਿਸਟਿਕ ਤੇ ਫਾਈਨੈਂਸ਼ੀਅਲ ਸਪੋਰਟ ਦੇ ਰਹੇ ਸੀ। ਔਰ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਰਾਹ ਹੈ ਇਸੇ ਹੀ ਨੈਟਵਰਕ ਰਾਹੀਂ ਸਿੰਧ ਰੈਵੋਲੂਸ਼ਨਰੀ ਆਰਮੀ ਉਹਨੂੰ ਵੀ ਫਾਈਨੈਂਸ ਕਰ ਰਹੀ ਸੀ। ਇੱਕ ਸੈਪਰੇਟਿਸਟ ਗਰੁੱਪ ਹੈ ਜਿਹੜਾ ਹਿੱਟ ਸਕੁਆਡ ਹੈ, ਉਹਨਾਂ ਤੋਂ ਵੀ ਪਿਸਤੌਲ, ਮੋਟਰਸਾਈਕਲ ਤੇ ਮੋਬਾਈਲ ਫੋਨ ਜਿਹੜੇ ਨੇ ਰਿਕਵਰ ਹੋਏ ਨੇ। ਔਰ ਇਸ ਦੇ ਉੱਤੇ ਉਹਨਾਂ ਨੇ ਜਿਹੜਾ ਪਾਕਿਸਤਾਨ ਦੇ AIG ਨੇ ਆਫਤਾਬ ਖਾਨ ਨੇ ਕਿਹਾ ਕਿ ਇਹ ਸਟੇਟ ਸਪਾਂਸਰ ਟੈਰਰਿਜ਼ਮ ਹੈ ਔਰ ਪਾਕਿਸਤਾਨ ਜਿਹੜਾ ਇਸ ਨੂੰ ਮੈਟਰ ਨੂੰ ਇੰਟਰਨੈਸ਼ਨਲ ਲੈਵਲ ਤੇ ਵੀ ਰੇਜ਼ ਕਰੇਗਾ। ਮੈਂ ਸਮਝਦਾ ਵੀ ਇਹ ਵਕਤ ਆ ਗਿਆ ਕਿਉਂਕਿ ਹੁਣ ਪਾਕਿਸਤਾਨ ਦਾ ਇੱਕ ਆਪਣਾ ਸਟੇਚਰ ਹੈ। ਇੱਕ ਸਟੇਜ 'ਤੇ ਜਦੋਂ ਤੁਸੀਂ ਡਾਊਨ ਹੁੰਦੇ ਹੋ ਕਿ ਬਈ ਇਹ ਜਿਹੜੀਆਂ UAE ਹੈ ਖਾਸ ਤੌਰ 'ਤੇ, ਕਿਉਂਕਿ ਦੁਬਈ ਬੇਸਡ ਨੈਟਵਰਕ ਰਾਹ ਹੈ ਜਿਨ੍ਹਾਂ ਨੇ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਵੇਲੇ ਜਿਹੜੀ ਸਾਡੀ ਆਪਣੀ ਇਨਵੈਸਟੀਗੇਸ਼ਨ ਵੀ ਹੈ ਵਿਦਨ ਉਹ ਇਹੀ ਹੈ ਕਿ ਬਈ ਹਾਇਰ ਉਹਨਾਂ ਨੇ ਤਾਲਿਬਾਨ ਹੀ ਕੀਤੇ,
ਲੇਕਿਨ ਉਹ ਸਾਰਾ ਆਪਰੇਸ਼ਨ ਦੁਬਈ ਬੇਸ ਜਿਹੜਾ ਇਹਨਾਂ ਦਾ ਰਾਹ ਦਾ ਆਪਰੇਸ਼ਨਲ ਸੈੱਲ ਹੈ ਉਹਦੇ ਰਾਹੀਂ ਕੀਤਾ ਗਿਆ। ਹੁਣ ਇਹ ਮਰਡਰ ਦੇ ਉੱਤੇ ਵੀ ਸਾਰਾ ਉਹੀ ਹੈ ਤੇ ਉਹ ਵੀ ਘੱਟੋ ਘੱਟ UAE ਦੇ ਕੋਲ ਹੀ ਪ੍ਰੋਪਰ ਜਿਹੜਾ ਪ੍ਰੋਟੈਸਟ ਕਰੇ ਪਾਕਿਸਤਾਨ ਕਿ ਭਾਈ ਤੁਹਾਡਾ ਮੁਲਕ ਤੁਸੀਂ ਇਹ ਅੱਡਾ ਬਣਾ ਦਿੱਤਾ ਇਹਨਾਂ ਨੂੰ। ਅਫਗਾਨਿਸਤਾਨ ਦੇ ਨਾਲ ਤਾਂ ਉਹ ਹੁਣ ਹੈ ਹੀ ਹੈ, ਪਾਕਿਸਤਾਨ ਨੇ ਉਹਨਾਂ ਨੂੰ ਜਿਹੜਾ ਉਹਨਾਂ ਦੇ ਕੰਨ ਖਿੱਚੇ ਹੋਏ ਨੇ ਕਿ ਬਈ ਜੇ ਤੁਸੀਂ ਚਾਹੁੰਦੇ ਹੋ ਤੁਹਾਨੂੰ ਰੈਕਗਨਾਈਜ਼ ਕਰੀਏ, ਲੈਂਡ ਲੌਕਡ ਹੋ ਤੁਸੀਂ, ਤੇ ਇਹ ਦਹਿਸ਼ਤਗਰਦੀ ਬਰਦਾਸ਼ਤ ਨਹੀਂ ਹੋਏਗੀ। ਈਰਾਨ ਦਾ ਵੀ ਦਿਮਾਗ ਥੋੜ੍ਹਾ ਬਹੁਤ ਜਿਹੜਾ ਉਹ ਠੀਕ ਹੋਇਆ ਕਿਉਂਕਿ ਆ ਜਿਹੜਾ ਇਜ਼ਰਾਈਲ ਨੇ ਹਮਲਾ ਕੀਤਾ ਹੈ ਉਹਨਾਂ ਦੇ ਅੰਦਰੂਨੀ ਤੌਰ ਦੇ ਉੱਤੇ ਉਹਨਾਂ ਦੇ ਜਿਹੜੇ ਨੇ ਉਹ ਸਾਇੰਟਿਸਟ ਤੇ ਦੂਜੇ ਮਾਰੇ। ਇਹ ਸਾਹਮਣੇ ਆਇਆ ਕਿ 25-30 ਇੰਡੀਅਨ ਹੀ ਸੀ ਵਿਦਿਨ ਈਰਾਨ ਜਿਹੜੇ ਕਿ ਕੰਮ ਕਰ ਰਹੇ ਸੀ ਇਜ਼ਰਾਈਲੀ ਖੁਫੀਆ ਏਜੰਸੀ ਮੋਸਾਦ ਦੇ ਲਈ। ਸੋ ਈਰਾਨ ਅਫਗਾਨਿਸਤਾਨ ਇਸ ਵੇਲੇ ਗੋਡੇ ਥੱਲੇ ਨੇ। UAE ਨੂੰ ਜਿਹੜਾ ਉਹਦੇ ਕੰਨ ਖੜੇ ਕਰਨੇ ਚਾਹੀਦੇ, ਉਹਨਾਂ ਦੇ ਕੰਨ ਮਰੋੜਨੇ ਚਾਹੀਦੇ ਨੇ ਕਿ ਵੀ ਇਹਨਾਂ ਨੂੰ ਐਕਸੈਸ ਨਾ ਦਿਓ। ਔਰ ਇਹ ਜਿਹੜਾ ਇੰਨਾ ਵੱਡਾ ਐਕਸਪੋਜ਼ਰ ਹੋਇਆ, ਪਾਕਿਸਤਾਨ ਇਸ ਨੂੰ ਇੰਟਰਨੈਸ਼ਨਲ ਲੈਵਲ ਤੇ ਆਪਣੇ ਡਿਪਲੋਮੈਟਸ ਨੂੰ ਕਹੇ ਕਿ ਵੀ ਇੰਡੀਆ ਜਿਹੜਾ ਬਾਰ-ਬਾਰ ਪਾਕਿਸਤਾਨ ਨੂੰ ਬਲੇਮ ਕਰਦਾ ਹੈ, ਦਿਸ ਇਜ਼ ਦਾ ਟਾਈਮ ਕਿ ਇਹਨਾਂ ਨੂੰ ਐਕਸਪੋਜ਼ ਕੀਤਾ ਜਾਏ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੱਥ ਲੈਣ ਬ੍ਰੇਕ ਫਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਕਿ ਗਜ਼ਾ ਵਿੱਚ ਇਜ਼ਰਾਈਲ ਵੱਲੋਂ ਫਲਸਤੀਨੀਆਂ ਦੀ ਨਸਲਕੁਸ਼ੀ ਦੀ ਜਿਹੜੀ ਹੈ ਬਰਾਬਰ ਜਾਰੀ ਹੈ ਔਰ ਪੱਤਰਕਾਰ ਵੀ ਮਾਰੇ ਜਾ ਰਹੇ ਨੇ ਔਰ ਸਮੁੱਚੀ ਇਨਸਾਨੀਅਤ ਸ਼ਰਮਸਾਰ ਹੈ। ਸੋ ਪਰ ਬੇਵਸੀ ਦਾ ਆਲਮ ਵੀ ਹੈ ਔਰ ਇਸਲਾਮਿਕ ਮੁਲਕ ਵੀ ਆਪਣੇ ਫਰਜ਼ਾਂ ਤੋਂ ਭਗੌੜੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਨਾਜ਼ੀਆਂ ਦੇ ਜ਼ੁਲਮਾਂ ਦੀ ਗੱਲ ਕਰਦੇ ਹਾਂ ਜਾਂ ਉਹਨਾਂ ਵੱਲੋਂ ਜਿਹੜੀ ਨਸਲਕੁਸ਼ੀ ਕੈਰੀ ਕੀਤੀ ਗਈ ਹੋਲੋਕਾਸਟ, ਉਸ ਦਾ ਬਹੁਤ ਸਾਰਿਆਂ ਦਾ ਪਤਾ ਤਾਂ ਉਦੋਂ ਹੀ ਲੱਗਾ ਜਦੋਂ ਸੈਕੰਡ ਵਰਲਡ ਵਾਰ ਖਤਮ ਹੋਈ, ਕੰਸਨਟ੍ਰੇਸ਼ਨ ਕੈਂਪਾਂ ਤੱਕ ਪਹੁੰਚ ਹੋਈ ਕਿ ਕੀ ਜ਼ੁਲਮ ਹੋਏ। ਔਰ ਉਸ ਸਾਰੇ ਤੋਂ ਬਾਅਦ ਸਮੁੱਚੀ ਦੁਨੀਆ ਦੇ ਵਿੱਚ ਇੱਕ ਨਾਰਾ ਲੱਗਾ, ਨੈਵਰ ਅਗੇਨ, ਨੈਵਰ ਅਗੇਨ, ਕਿ ਇਹ ਦੁਬਾਰਾ ਕਦੇ ਇਹ ਨਸਲਕੁਸ਼ੀ ਨਹੀਂ ਹੋਣ ਦਿੱਤੀ ਜਾਏਗੀ। ਅੱਜ ਜਦੋਂ ਅਸੀਂ ਗਜ਼ਾ ਦੀ ਗੱਲ ਕਰ ਰਹੇ ਹਾਂ, ਪਿਛਲੇ ਕਿੰਨੇ ਪੀਰੀਅਡ ਤੋਂ 1.5 ਸਾਲ 2 ਸਾਲ, ਵੈਸੇ ਤਾਂ ਜੋ ਫਲਸਤੀਨੀਆਂ ਦਾ ਹਾਲ ਉਹਨਾਂ ਨੇ ਵੈਸਟ ਬੈਂਕ ਔਰ ਗਜ਼ਾ ਦੇ ਕੈਂਪਾਂ 'ਚ ਹੈ, ਉਹ ਨਰਕਾਂ ਵਾਲੀ ਜ਼ਿੰਦਗੀ ਜਿਉਣ ਤੇ ਉਹਨਾਂ ਨੂੰ ਮਜਬੂਰ ਕੀਤਾ ਹੈ। ਪਰ ਜੋ ਕੁਝ ਹੁਣ ਵਾਪਰ ਰਿਹਾ, ਇਹਦੇ ਬਾਵਜੂਦ ਦੁਨੀਆ ਦੇ 193 ਮੁਲਕਾਂ 'ਚੋਂ 140 ਮੁਲਕ ਕਹਿੰਦੇ ਨੇ ਜੀ ਅਸੀਂ ਫਲਸਤੀਨ ਨੂੰ ਰੈਕਗਨਾਈਜ਼ ਕਰਦੇ ਹਾਂ। ਈਵਨ ਫਰਾਂਸ, UK ਵਰਗੇ ਕਹਿੰਦੇ ਨੇ ਜੀ ਅਸੀਂ ਸਤੰਬਰ 'ਚ ਜਦੋਂ UN ਦਾ ਸੈਸ਼ਨ ਸ਼ੁਰੂ ਹੋਏਗਾ ਉਦੋਂ। ਇਸ ਰੈਕਗਨੀਸ਼ਨ ਦਾ ਕੀ ਮਤਲਬ ਹੈ ਜਦੋਂ ਕਿ ਹਰ ਰੋਜ਼ ਪਹਿਲਾਂ ਉਹਨਾਂ ਨੇ ਜੋ ਕੁਛ ਉੱਥੇ ਆਮ ਲੋਕਾਂ ਦੇ ਉੱਤੇ ਕੀਤਾ ਹੈ
ਹੁਣ ਈਵਨ ਗਜ਼ਾ ਸ਼ਹਿਰ ਦੇ ਵਿੱਚ ਲਗਾਤਾਰਤਾ ਨਾਲ ਬੰਬ ਜਿਹੜੇ ਨੇ ਫਾਇਰਿੰਗ, ਆਰਮੀ ਔਰ ਈਵਨ ਜਰਨਲਿਸਟ, ਅੱਜ ਦੀ ਜਦੋਂ ਹੁਣ ਖਬਰ ਹੈ ਕਿ ਮਲਟੀਪਲ ਜਰਨਲਿਸਟ ਕਿਲਡ ਬਾਈ ਇਜ਼ਰਾਈਲੀ ਸਟ੍ਰਾਈਕਸ ਔਨ ਗਾਜ਼ਾ hospital. At least 4 journalists, including Associated Press journalist Mariam Daga, were among 19 killed in Israeli strikes on Nasser hospital. Associated Press ਦਾ ਔਰ every day, ਔਰ ਇਸ ਵੇਲੇ ਤੱਕ 70,000 80,000 ਤੋਂ ਜ਼ਿਆਦਾ ਬੇਗੁਨਾਹ, ਜਿਹਨਾਂ 2/3 ਔਰਤਾਂ ਔਰ ਬੱਚੇ ਨੇ, ਉਹ ਮਾਰੇ ਜਾ ਚੁੱਕੇ ਨੇ। ਔਰ ਹੁਣ ਗੱਲ ਕੱਲੀ ਗਜ਼ਾ ਤੱਕ ਮਹਿਦੂਦ ਨਹੀਂ ਹੈ ਵੀ ਉਹ ਸ਼ਹਿਰ ਉਹਨਾਂ ਨੇ ਵਿਹਲਾ ਕਰਵਾਉਣਾ ਹੈ ਜਾਂ ਰਿਜ਼ਰਵ ਵੀ ਉਹਨਾਂ ਨੇ 60,000 ਵੈਸਟ ਬੈਂਕ। ਹੁਣ ਉਹਨਾਂ ਨੂੰ ਇਹ ਪਤਾ ਹੈ ਵੀ ਜਿਹੜੀ ਵੀ ਸਟੇਟ, ਜਿਹਦੀ ਮੈਨੂੰ ਨਹੀਂ ਲੱਗਦਾ ਕਿ ਵੀ ਇਹ ਇਹਨਾਂ ਨੇ ਕੋਈ ਉਹ ਸਟੇਟ ਬਣਨ ਦੇਣੀ ਹੈ ਫਲਸਤੀਨ ਦੀ, ਉਹਦੀ ਕੈਪੀਟਲ ਈਸਟ ਜੈਰੂਸ਼ਲਮ। ਹੁਣ ਵੈਸੇ ਵੀ ਵੈਸਟ ਬੈਂਕ ਔਰ ਗਜ਼ਾ ਕੋਈ ਇੱਕ ਦੂਜੇ ਨਾਲ ਜੁੜਦੇ ਨਹੀਂ ਨੇ, ਉਹ ਤੋਂ ਪਹਿਲਾਂ ਹੀ ਵੇ ਅਪਾਰਟ ਨੇ, ਪਰ ਇਹ ਸੀ ਕਿ ਵੈਸਟ ਬੈਂਕ 'ਚ ਵੱਡੀ ਪਾਪੂਲੇਸ਼ਨ ਹੋਣ ਕਰਕੇ ਉਹ ਈਸਟ ਜੈਰੂਸ਼ਲਮ ਦੇ ਨਾਲ ਲੱਗਦਾ ਹੈ ਕਿ ਵੀ ਕੈਪੀਟਲ ਈਸਟ ਜੈਰੂਸ਼ਲਮ ਹੋਏਗੀ ਤੇ ਵੈਸਟ ਬੈਂਕ ਦੀ ਪਾਪੂਲੇਸ਼ਨ। ਹੁਣ ਇਹਨਾਂ ਨੇ ਵੈਸਟ ਬੈਂਕ ਦੇ ਵਿੱਚ ਇੱਕ ਪਾਸੇ ਉੱਥੇ ਕਰ ਰਹੇ ਨੇ, ਵੈਸਟ ਬੈਂਕ ਦੇ ਵਿੱਚ ਵੀ ਜਿਹੜਾ ਉਹਨਾਂ ਨੇ ਆਪਣੀ ਫੌਜ ਲਿਆ ਕੇ ਔਰ ਦੂਸਰੇ ਸੈਟਲਮੈਂਟਸ ਬਣਾਉਣ ਦੀ ਨਾਂ ਥੱਲੇ ਜਿਹੜਾ ਉਹ ਉਹਨਾਂ ਦੀ ਹੁਣ ਸਭ ਤੋਂ ਜਿਹੜੀ ਇਕੋਨਮੀ ਹੈ ਫਲਸਤੀਨ ਦੀ, ਉਹ ਜ਼ਾਹਰ ਹੈ ਓਲਿਵ ਟਰੀਜ਼ ਨੇ। ਇਜ਼ਰਾਈਲੀ ਬੁਲਡੋਜ਼ਰਸ ਅਪਰੂਟ ਹੰਡਰਡਸ ਆਫ ਟਰੀਜ਼ ਇਨ ਵੈਸਟ ਬੈਂਕ ਵਿਲੇਜ। ਵੈਸਟ ਬੈਂਕ ਦਾ ਮੁਗਿਆਰ ਪਿੰਡ ਹੈ, ਉੱਥੇ ਉਹਨਾਂ ਨੇ ਲਿਆ ਕੇ ਜਿਹੜੇ ਨੇ ਬੁਲਡੋਜ਼ਰ ਉਹ ਇਸਤੇਮਾਲ ਹੋ ਰਹੇ ਨੇ ਔਰ ਜਿਹੜੇ ਨੇ ਸੈਂਕੜਿਆਂ ਦਰਖਤ ਜਿਹੜੇ ਨੇ ਉਹ ਓਲਿਵ ਦੇ ਔਰ ਜਿਹੜੇ ਨੇ ਓਲਿਵ ਟਰੀਜ਼ ਜਿਹੜੇ ਕਿ ਇਕੋਨਮੀ ਔਰ ਕਲਚਰ ਦਾ ਵੈਸਟ ਬੈਂਕ ਦਾ ਹਿੱਸਾ ਨੇ, ਉਹਨਾਂ ਨੂੰ ਜਿਹੜਾ ਉਹ ਉਖਾੜਿਆ ਜਾ ਰਿਹਾ ਔਰ ਉੱਥੇ ਆਬਾਦੀਆਂ ਵਸਾਣਗੇ ਤਾਂ ਕਿ ਜਿਹੜੀ ਤੁਹਾਡੀ ਬਿਲਕੁਲ ਕੋਈ ਪੋਸੀਬਿਲਿਟੀ ਨਾ ਰਹੇ ਕਿ ਕਦੇ ਵੀ ਵੈਸਟ ਬੈਂਕ ਔਰ ਈਸਟ ਜੈਰੂਸ਼ਲਮ ਦਾ ਕਲੇਮ ਔਰ ਕੋਈ ਫਲਸਤੀਨੀ ਸਟੇਟ ਦਾ ਹੋਏ। ਔਰ ਮੈਂ ਇੱਕ ਸੋਸ਼ਲ ਮੀਡੀਆ 'ਤੇ ਪਤਾ ਨਹੀਂ ਇਹਦਾ ਕੌਣ ਰਾਈਟਰ ਹੈ, ਪਰ ਉਹਨੇ ਘੱਟੋ ਘੱਟ ਇਸਲਾਮਿਕ ਵਰਲਡ, ਹੁਣ ਤੁਸੀਂ ਕਹਿਣ ਨੂੰ ਉਮਤ ਵੀ ਕਹੋ, 57 ਮੁਲਕ ਐਨਰਜੀ ਦੇ ਉੱਤੇ ਬੈਠੇ ਹੋਏ, ਗੁਆਂਢ ਦੇ ਵਿੱਚ ਤੁਹਾਡੇ ਬੱਚੇ, ਔਰਤਾਂ, ਔਰ ਇੱਕ ਇੱਕ ਕਰਕੇ ਪਬਲਿਕ ਸੈਕੰਡ ਵਰਲਡ ਵਾਰ ਵੇਲੇ ਕੀ ਹੋਇਆ ਜਾਂ ਉਹ ਹਿਟਲਰ ਕੀ ਕਰ ਰਿਹਾ, ਉਸ ਤੋਂ ਬਾਅਦ 'ਚ ਪਤਾ ਲੱਗਾ। ਇਹ ਤਾਂ ਐਵਰੀ ਡੇ ਨਜ਼ਰ ਆ ਰਿਹਾ ਕਿ ਭਾਈ ਬੰਬ ਪੈ ਰਹੇ ਨੇ, ਗੋਲੀਆਂ ਚੱਲ ਰਹੀਆਂ, ਬੇਗੁਨਾਹ ਜਿਹੜੇ ਏਡ ਦੇ ਨਾਂ ਥੱਲੇ ਵਿਚਾਰੇ ਕੋਈ ਪਤੀਲਾ ਅੱਗੇ ਕਰ ਰਿਹਾ, ਕੋਈ ਚਮਚਾ ਅੱਗੇ ਕਰ ਰਿਹਾ, ਉੱਥੇ ਵੀ ਉਹਨਾਂ ਨੂੰ ਮਾਰਿਆ ਜਾ ਰਿਹਾ। ਔਰ ਕਿਸੇ ਨੇ ਸੋਸ਼ਲ ਮੀਡੀਆ ਦੇ ਉੱਤੇ ਇਹ 3-4 ਨੁਕਤਿਆਂ ਤੋਂ ਸਾਰੀ ਖਾਸ ਤੌਰ ਤੇ ਲਾਹਨਤਾਂ ਇਸਲਾਮਿਕ ਮੁਲਕਾਂ ਵਾਲਿਆਂ ਨੂੰ ਪਾਈ ਹੈ। ਉਹਨੇ ਕਿਹਾ ਹਿਸਟਰੀ ਵਿਲ ਰਾਈਟ that Egypt had the Nile river and Gaza died of thirst। ਇਤਿਹਾਸ ਇਹ ਕਹੇਗਾ ਕਿ ਇਜਿਪਟ ਦੇ ਕੋਲ ਨੀਲ ਦਰਿਆ ਸੀ ਪਰ ਉੱਥੇ ਤਾਂ ਪਿਆਸ ਨਾਲ ਲੋਕ ਮਰ ਗਏ ਗਜ਼ਾ ਦੇ ਵਿੱਚ। History will write that Saudi Arabia and the Emirates had oceans of oil while Gaza had no fuel for hospitals or ambulances। ਕਿ ਵੀ ਸਾਊਦੀ ਅਰੇਬੀਆ ਔਰ UAE ਉਹਨਾਂ ਦੇ ਕੋਲ ਤੇਲ ਦੇ ਸਮੁੰਦਰ ਨੇ, ਲੇਕਿਨ ਗਜ਼ਾ ਦੇ ਵਿੱਚ ਇਸ ਲਈ ਹਸਪਤਾਲ ਬੰਦ ਨੇ ਜਾਂ ਹਨੇਰੇ 'ਚ ਨੇ ਕਿਉਂਕਿ ਉਹਨਾਂ ਦੇ ਕੋਲ ਆਇਲ ਨਹੀਂ ਹੈ, ਐਂਬੂਲੈਂਸਿਸ ਦੇ ਲਈ ਉਹਨਾਂ ਦੇ ਕੋਲ ਜਿਹੜਾ ਉਹ ਆਇਲ ਨਹੀਂ ਹੈ। ਹਿਸਟਰੀ ਵਿਲ ਰਾਈਟ that Muslims had more than 50 million soldiers but didn't send a single soldier to Gaza and didn't stop the genocide। ਕਿ 50 ਮਿਲੀਅਨ 5 ਕਰੋੜ ਤੋਂ ਜ਼ਿਆਦਾ ਫੌਜ ਸਾਰੇ ਇਸਲਾਮਿਕ ਮੁਲਕਾਂ ਦੀ ਮਿਲਾ ਲਓ, ਲੇਕਿਨ ਉਹਨਾਂ ਨੇ ਇੱਕ ਵੀ ਫੌਜੀ ਨਹੀਂ ਭੇਜਿਆ ਜਿਹੜਾ ਉੱਥੇ ਗਜ਼ਾ ਦੇ ਮਾਸੂਮ ਲੋਕਾਂ ਨੂੰ ਡਿਫੈਂਡ ਕਰੇ। ਹਿਸਟਰੀ ਵਿਲ ਰਾਈਟ that billions were spent on dance parties while there was neither bread nor water in Gaza। ਹੁਣ ਜਦੋਂ ਟਰੰਪ ਵੀ ਗਿਆ ਮਿਡਲ ਈਸਟ ਤੇ ਉਹ ਡਾਂਸ ਵੀ ਹੋ ਰਿਹਾ ਹੈ ਕਿ ਜੀ ਇਹ ਸਾਡੀ ਰਵਾਇਤ ਹੈ ਫਲਾਣੇ, ਲੇਕਿਨ ਜਿਹੜਾ ਉਹ ਗਜ਼ਾ ਵਾਲਿਆਂ ਕੋਲ ਨਾ ਬ੍ਰੈਡ ਹੈ ਨਾ ਪਾਣੀ ਹੈ। ਹਿਸਟਰੀ ਵਿਲ ਰਿਕਾਰਡ that Turkey used the name of Islam a lot but didn't stop the massacres in Gaza। ਟਰਕੀ ਸਲਤਨਤ ਤੁਰਕਮਾਨੀਆ 650 ਸਾਲ ਮਿਡਲ ਈਸਟ, 750 ਸਾਲ ਇਹਨਾਂ ਦੇ ਥੱਲੇ ਸੀ, ਉਹਨਾਂ ਨੇ ਵੀ ਮਸ਼ਟ ਵੱਟੀ ਹੋਈ ਹੈ। History will record that Islamic nation blamed the rulers but didn't stop drinking Pepsi and Coca-Cola or boycott the enemy's products। ਥੋੜੀ ਬਹੁਤ ਲਹਿਰ ਚੱਲੀ ਸੀ UK ਚੋਂ, ਯੂਰਪ ਚੋਂ ਕਿ ਬਈ ਬਾਈਕਾਟ ਕਰੋ। ਉਹਨੇ ਕਿਹਾ ਰੂਲਰ ਤਾਂ ਜੋ ਕਰ ਹੀ ਰਹੇ ਨੇ, ਲੋਕਾਂ ਨੇ ਕਿਹੜਾ ਛੱਡ ਦਿੱਤਾ ਹੈ ਪੈਪਸੀ ਕੋਲਾ ਜਾਂ ਕੋਕਾ ਕੋਲਾ ਪੀਣਾ। History will record that West took to the streets against the genocide while Muslims and their scholars sat at home
discussing and revisiting the issue of the woman who went to hell because of a cat. ਉਹਨੇ ਕਿਹਾ ਜੀ ਇਹ ਪੱਛਮੀ ਮੁਲਕਾਂ ਵਾਲੇ ਤਾਂ ਫਿਰ ਵੀ ਨਿਕਲੇ ਨੇ ਬਾਹਰ, ਕ੍ਰਿਸਚਨ ਗੋਰੇ, ਲੇਕਿਨ ਇਸਲਾਮਿਕ ਮੁਲਕਾਂ ਵਾਲੇ ਉਹਨਾਂ ਦੇ ਸਕਾਲਰ ਤਾਂ ਦੂਜੇ ਤਾਂ ਘਰਾਂ 'ਚ ਬੈਠੇ ਇਹੀ ਡਿਸਕਸ ਕਰ ਰਹੇ ਨੇ ਕਿ ਭਾਈ ਜਿਹੜੀ ਔਰਤ ਜਿਹੜੀ ਜਿਹਦੇ ਕੋਲ ਇੱਕ ਕੈਟ ਸੀ ਉਹ ਕਿਵੇਂ ਨਰਕਾਂ 'ਚ ਪਹੁੰਚ ਗਈ ਜਾਂ ਉਹ ਦੋਜ਼ਖ 'ਚ ਕਿਵੇਂ ਚਲੀ ਗਈ। ਔਰ they did not discuss the death of thousands in Gaza। ਇਹ ਉਵੇਂ ਹੀ ਹੈ ਜਿਵੇਂ ਜਦੋਂ ਉਹਨੇ ਡਿਸਟਰੋਏ ਕੀਤੀ ਬਗਦਾਦ ਇਸਲਾਮਿਕ ਸਿਵਲਾਈਜੇਸ਼ਨ ਤਾਂ ਕਿਸੇ ਇਸਲਾਮਿਕ ਸਕਾਲਰ ਨੂੰ ਪੁੱਛਿਆ ਉਹਨਾਂ ਨੇ ਕਿ ਇੰਨੀ ਵੱਡੀ ਸਿਵਲਾਈਜੇਸ਼ਨ ਉਹ ਆਇਆ ਚੰਗੇਜ਼ ਖਾਨ ਔਰ ਉਹਨੇ ਡਿਸਟਰੋਏ ਕੀਤੀ। ਉਹ ਕਹਿੰਦੇ ਵੀ ਜਦੋਂ ਉਹ ਹਮਲਾਵਰ ਹੋ ਰਿਹਾ ਸੀ ਤੇ ਉੱਥੇ ਉਹਨਾਂ ਦੇ ਬਗਦਾਦ ਸਿਵਲਾਈਜੇਸ਼ਨ ਵਾਲੇ ਬੈਠੇ ਡਿਸਕਸ ਕਰ ਰਹੇ ਸੀ ਕਿ ਜਿਹੜਾ ਕਊਆ ਹੈ, ਕਊਆ ਖਾਣਾ ਹਰਾਮ ਹੈ ਕਿ ਹਲਾਲ ਹੈ। ਸੋ ਇਹੀ ਜਿਹੜੀ ਸਟੋਰੀ ਆਫ ਏ woman with the cat going to the hell because of they did not discuss the death of thousands in Gaza। ਵੀ ਕੀ ਹੋ ਰਿਹਾ ਹੈ। History will not have mercy on all of you rulers and ruled after the destruction of Gaza and its people। ਤੁਸੀਂ ਕੀ ਜਵਾਬ ਦਿਓਗੇ ਇਤਿਹਾਸ ਨੂੰ। On the day of judgment everyone will be held accountable and only there will it be known who won। ਇਹ ਰੱਬ ਦੱਸੇਗਾ ਵੀ ਕੌਣ ਹੈ ਜਿਹੜਾ ਕੀ ਹੈ, ਲੇਕਿਨ ਤੁਸੀਂ ਸਾਰੇ ਜਵਾਬ ਦੇ ਹੋਵੋਗੇ। ਭਾਵੇਂ ਇਹ ਫੋਕਸਡ ਔਨ ਦਾ ਇਸਲਾਮਿਕ ਵਰਲਡ ਹੈ ਪਰ ਮੈਂ ਸਮਝਦਾ ਵੀ ਅਸੀਂ ਵੀ ਸ਼ਰਮਸਾਰ ਹੀ ਹਾਂ ਇਨਸਾਨ ਦੇ ਨਾਤੇ ਕਿ ਵੀ ਗੱਲਾਂ ਅਸੀਂ ਦੁਨੀਆ ਭਰ ਤੁਸੀਂ ਹਿਊਮਨ ਰਾਈਟ, ਐਮਨੈਸਟੀ ਇੰਟਰਨੈਸ਼ਨਲ, UN ਫਲਾਣਾ ਢਿਮਕਾ ਅੱਖਾਂ ਸਾਹਮਣੇ ਰੋਜ਼ ਜਿਹੜੇ ਨੇ ਉਹ ਸੈਂਕੜਿਆਂ ਬੇਗੁਨਾਹ ਔਰਤਾਂ ਬੱਚੇ ਔਰ ਆਫਰੀਨ ਹੈ, ਸਲੂਟ ਹੈ ਉਹਨਾਂ ਨੂੰ, ਉਹ ਆਪਣੇ ਮੁਲਕ ਛੱਡ ਕੇ ਦੌੜੇ ਨਹੀਂ ਨੇ, ਖੜੇ ਨੇ ਲਾਈਨਾਂ 'ਚ, ਪਤਾ ਗੋਲੀਆਂ ਆ ਰਹੀਆਂ ਨੇ, ਬੱਚੇ ਭੁੱਖੇ ਪਿਆਸੇ, ਹਸਪਤਾਲਾਂ ਦੇ ਉੱਤੇ ਬੰਬਾਰਡਮੈਂਟ। ਪਰ ਇਸ ਦੇ ਉੱਤੇ ਮੈਂ ਤਾਂ ਕੀ ਕਹਿ ਸਕਦਾ ਵੀ ਇਹੀ ਹੈ ਕਿ ਇਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ। ਰੱਬ ਦੇ ਅੱਗੇ ਹੀ ਜਿਹੜਾ ਉਹ ਦੁਆ ਗੋ ਹੋ ਸਕਦੇ ਆ ਕਿ ਹੇ ਵਾਹਿਗੁਰੂ, ਹੇ ਰੱਬ, ਰਬੁਲ ਆਲਮੀਨ, ਹੇ ਅੱਲਾਹ ਤਾਲਾ, ਇੰਨਾ ਜ਼ੁਲਮ ਇਹਨਾਂ ਨੂੰ ਜਿਹੜਾ ਜ਼ੁਲਮਾਂ ਨੂੰ ਜ਼ੁਲਮ ਕਰਨ ਵਾਲਿਆਂ ਨੂੰ ਸਜ਼ਾ ਦੇ ਔਰ ਇਹਨਾਂ ਸਾਰਿਆਂ ਨੂੰ ਮਹਿਫੂਜ਼ ਕਰੋ। ਬਿਲਕੁਲ, ਹੋਰ ਸਾਡੇ ਕੋਲ ਦੁਆ ਤੋਂ ਬਿਨਾਂ ਕੁਝ ਨਹੀਂ ਹੈ। ਕੁਝ ਨਹੀਂ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਦੇ ਮੈਸੇजेस ਨੇ ਉਹ ਲੈਣ ਜਾ ਰਹੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਦਰਜੀਤ ਸਿੰਘ ਸੰਧੂ ਜੀ ਵੀ ਔਰ ਫਿਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਵੀ ਔਰ ਲਵਦੀਪ ਰੰਧਾਵਾ ਜੀ ਵੀ ਔਰ JS बाल जी भी और सुखजीवन बच्चू जी, मोहम्मद याकूब जी होरां दे काफ़ी सारे मैसेज ने, बहुत बहुत शुक्रिया जी। बहुत शुक्रिया याकूब साहब। हाँ जी, उन्होंने कहा भी पंजाबी च गुफ्तगू सुन के स्वाद आ जाता। हाँ जी, उन्होंने पंजाबी ते भी काफ़ी इन्हां दे मैसेज ने, कहते पंजाबी बोलनी चाहिए अपने पाक विच और सानू फतेह भी बुलाई है और खालसा जिंदाबाद भी किया है। और फिर इसे कहते हैं कि हर सूरत में जने कहते हैं खालिस्तान बनेगा। और फिर इसी तरह राजविंदर कौर जी भी और मिश्रा सिंह जी भी और फिर इसी तरह हाँ जी राजविंदर सिंह जी कहते हैं कि डॉक्टर साहब petitioners don't realize in the US you are innocent till proven guilty। और मंजूर कोहन और जी भी, अमरजीत सिंह सैनी जी भी और फिर इसी तरह कुलदीप कौर जी भी और जैसी बादशाह जी भी और अब्दुल रहीम जी कहते हैं वेरी गुड एंड इंफॉर्मेटिव एनालिसिस, God bless both of you, thank you so much। बहुत शुक्रिया अब्दुल। जतिंदर सिंह जी भी, फिर इसी तरह प्रीतम रहमान जी भी, रेहान जी भी और हाँ जी फतेह बुलाते ने और राजविंदर कौर जी भी, फिर इसी तरह जी प्रीतम रहमान जी कहते हैं कि डॉक्टर साहब आने वाले पंजाब इलैक्शन वारिस पंजाब दे ते सरदार सिमरनजीत सिंह मान दी पार्टी नूं मिल के लैंदे चलते पता नहीं की कहते। और फिर इसी तरह सैयद अब्दुल जी भी और फिर इस तरह गुरतेज सिंह जी भी, फिर इसी तरह हाँ जी बसरा जी भी और राजनप्रीत सिंह जी भी और नुपा जी भी। ये कहते हैं कि कोई अमेरिकनस नूं समझावे ये बाबा डेरा कल्चर ਜਿਹੜੇ ਹੈ ਅਮਰੀਕਾ ਵਿੱਚੋਂ ਖਤਮ ਕਰੋ, ਨਹੀਂ ਤਾਂ ਕੀ ਕਹਿੰਦੇ ਨੇ ਮੂਰਖਾਂ ਨੂੰ ਲੈ ਮਗਰ ਤੁਹਾਡੀ ਵੋਟ ਬੈਂਕ ਨੂੰ ਵੀ ਅਫੈਕਟ ਕਰਨਗੇ। ਹਾਂ, ਇਹ ਸਾਰਾ ਫਰਾਡ ਜੋ ਵੀ ਇਹਨਾਂ ਦਾ ਇਤਿਹਾਸ ਵੀ ਔਰ ਬਾਬਾ ਕਲਚਰ ਵੀ ਔਰ ਸਭ ਜਿਹੜੀ ਇਲੌਜੀਕਲ ਔਰ ਸੁਪਰਸਟੀਸ਼ੀਅਸ ਚੀਜ਼ਾਂ ਨੇ ਉਹ ਇੱਥੇ ਲਿਆ ਰਹੇ ਨੇ। ਠੀਕ ਹੈ, ਉਹਨਾਂ ਨੇ ਅਮਰੀਕਾ ਦੀ ਖੂਬਸੂਰਤੀ ਵੀ ਖਰਾਬ ਕਰ ਰਹੇ ਨੇ।
ਅਰਿੰਦਰਪ੍ਰੀਤ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਗੁਰਜੀਤ ਸਿੰਘ ਜੀ ਵੀ, ਫਿਰ ਬਲਿਹਾਰ ਸਿੰਘ ਕੰਗ ਜੀ ਵੀ, ਔਰ हैप्पी यूट्यूबर जी भी, और कश्मीर सिंह जी भी, नुपा जी फिर इसी तरह हाँ जी एक मिनट निहंग सिंह जी भी, और मेरे ख्याल सुरजीत सिंह जी भी, और फिर इसी तरह आरिफ मजीद जी भी। ਇਹਨਾਂ ਦੇ ਕਾਫੀ ਸਾਰੇ ਉਹਨਾਂ ਦੇ ਹੁੰਦੇ ਨੇ ਮੈਸੇਜ। ਇਹ ਕਹਿੰਦੇ ਕਿ ਫ੍ਰੀ ਖਾਲਿਸਤਾਨ, ਫ੍ਰੀ ਨਾਗਾਲੈਂਡ, ਮਨੀਪੁਰ, ਕਸ਼ਮੀਰ, ਔਰ ਇਸੇ ਤਰ੍ਹਾਂ ਫ੍ਰੀ ਕਹਿੰਦੇ ਖਾਲਿਸਤਾਨ। ਸੁਰਜੀਤ ਸਿੰਘ ਜੀ ਵੀ, ਔਰ ਸ਼ਮਸ਼ੇਰ ਸਿੰਘ ਖਹਿਰਾ ਜੀ ਵੀ, ਕਰਮ ਸਿੰਘ ਜੀ ਵੀ ਕਹਿੰਦੇ ਗ੍ਰੇਟ ਸ਼ੋ ਲਾਈਕ ਆਲਵੇਜ਼, ਵਾਹਿਗੁਰੂ ਮੇ ਯੂ ਗੁਰੂ ਲਿਵ ਏ ਵੈਰੀ ਲੌਂਗ ਐਂਡ ਹੈਲਥੀ ਲਾਈਫ ਗਾਇਜ਼। ਸੌਰੀ, ਥੈਂਕ ਯੂ ਸੋ ਮਚ ਸਾਰਿਆਂ ਦਾ। ਔਰ ਇਸੇ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।